ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ ਅਪਡੇਟ ਅਮਰੀਕਾ ਦਾ ਅੱਜ ਦਾ ਸ਼ਨੀਚਰਵਾਰ ਦਾ ਜਿਹੜਾ ਵਿਸ਼ੇਸ਼ ਪ੍ਰੋਗਰਾਮ, ਜਿਸ ਦੇ ਵਿੱਚ ਆਪਣੇ ਨਾਲ ਇਮੀਗ੍ਰੇਸ਼ਨ ਦੇ ਬਾਰੇ ਗੱਲਬਾਤ ਕਰਨ ਦੇ ਲਈ ਇਮੀਗ੍ਰੇਸ਼ਨ ਦੇ ਅਟਰਨੀ ਟਿੜਕੀਆਣਾ ਲਾ ਫਰਮਸ ਤੋਂ ਇਸ ਟਾਈਮ ਜੁੜ ਚੁੱਕੇ ਨੇ ਅਟਰਨੀ ਜਗਵੀਰ ਟਿੜਕੀਆਣਾ ਜੀ। ਟਿੜਕੀਆਣਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸੋਤਿਓ, ਸਾਡੇ ਅੱਜ ਦੇ ਪ੍ਰੋਗਰਾਮ ਨੂੰ ਤੁਹਾਡੇ ਸਾਰੇ ਤੱਕ ਪਹੁੰਚਾਉਣ ਦੇ ਵਿੱਚ ਪੰਜਾਬੀ ਰੇਡੀਓ USA ਦਾ ਸਹਿਯੋਗ ਕੀਤਾ ਆ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਔਰ ਇਹਨਾਂ ਦੇ ਆਫਿਸ ਨੰਬਰ 4082722500 ਦੇ ਉੱਤੇ ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦੀਆਂ ਨਵੀਆਂ ਐਪਲੀਕੇਸ਼ਨਸ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਹੈ। ਉਸ ਦੇ ਬਾਰੇ ਜਾਣਕਾਰੀ ਲਈ ਤੁਸੀਂ ਇਹਨਾਂ ਨੂੰ ਸੰਪਰਕ ਕਰੋ ਨੰਬਰ 4082722500 ਦੇ ਉੱਤੇ। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ, ਬੂਟਾ ਸਿੰਘ ਹੇਅਰ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ, ਬਲਬੀਰ ਬਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਿੰਦਰ ਢਾਲੀਵਾਲ, ਸੁਲੱਖਣ ਸਿੰਘ, ਹਰਬੰਸ ਕੌਰ ਟੋਂਗ ਬੇਕਰਸਫੀਲਡ, ਹਰਭਜਨ ਸਿੰਘ ਸਿੱਧੂ, ਲਖਬੀਰ ਸਿੰਘ ਸਮਰਾ, ਦਵਿੰਦਰ ਸਿੰਘ, ਸੁਖਵਿੰਦਰ ਕੌਰ ਪੈਂਸਿਲਵੇਨੀਆ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਕੁਲਦੀਪ ਸਿੰਘ ਮਜ਼ੂਰੀ ਸਿਟੀ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅਤੇ ਪੰਜਾਬੀ ਰੇਡੀਓ USA ਨੂੰ ਤੁਸੀਂ ਇਸ ਟਾਈਮ ਸੁਣ ਰਹੇ ਹੋ ਪੰਜਾਬੀ ਰੇਡੀਓ USA ਦੇ ਸਾਰੇ ਹੀ AM ਸਟੇਸ਼ਨਜ਼, FM ਸਟੇਸ਼ਨਜ਼ ਦੇ ਨਾਲ ਘਰਾਂ 'ਚ ਚੱਲਦੇ ਰੇਡੀਓ ਸੈਟਸ ਦੇ ਉੱਤੇ, ਪੰਜਾਬੀ ਰੇਡੀਓ USA ਦੀ ਐਂਡਰੋਇਡ ਆਈਫੋਨ ਐਪਸ ਦੇ ਉੱਤੇ, ਪੰਜਾਬੀ ਰੇਡੀਓ USA ਦੇ ਵੈਬਸਾਈਟ punjabiradioUSA.com ਦੇ ਉੱਤੇ, ਘਰਾਂ 'ਚ ਪਏ ਤੁਹਾਡੇ ਇੰਟਰਨੈਟ ਰੇਡੀਓ ਸੈਟਸ 'ਤੇ ਡਾਇਲ ਕਰਕੇ ਜਿਹੜੇ ਫ਼ੋਨ ਨੰਬਰ ਦੇ ਉੱਤੇ ਤੁਸੀਂ ਸੁਣਦੇ ਹੋ, ਉਸ ਦੇ ਜ਼ਰੀਏ ਤੁਸੀਂ ਸੁਣ ਰਹੇ ਹੋ ਇਸ ਟਾਈਮ। ਸੋ ਸਾਰਿਆਂ ਦਾ ਅਸੀਂ ਸਵਾਗਤ ਕਰਦੇ ਹਾਂ। ਅਤੇ ਨਾਲ ਹੀ ਦੱਸਦੇ ਜਾਈਏ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਮੀਗ੍ਰੇਸ਼ਨ ਦੇ ਬਾਬਤ ਜੋ ਕੁਛ ਚੱਲ ਰਿਹਾ ਆ ਉਸ ਦੇ ਬਾਰੇ ਤੁਹਾਨੂੰ ਜਿਹੜੀਆਂ ਉਹ ਜਾਣਕਾਰੀਆਂ ਦੇਵਾਂਗੇ। ਇਸ ਦੇ ਵਿੱਚ ਕਾਫੀ ਪੱਧਰ ਦੇ ਉੱਤੇ ਆਪਾਂ ਖਬਰਾਂ ਜਿਹੜੀਆਂ ਉਹ ਸਾਂਝੀਆਂ ਕਰਦੇ ਨੇ ਅਤੇ ਖਬਰਾਂ ਇੱਦਾਂ ਆ ਵੀ ਐਵਰੀ ਵੀਕਐਂਡ ਤੱਕ ਜਿਹੜੇ ਕੁਛ ਨਾ ਕੁਛ ਨਵਾਂ, ਕੁਛ ਨਾ ਕੁਛ ਨਿਊ ਹੋ ਜਾਂਦਾ ਆ। ਕਈ ਵਾਰੀ ਜਿਹੜੀ ਪਿਛਲੀ ਵਾਰੀ ਚੀਜ਼ ਦੱਸੀ ਹੁੰਦੀ ਹੈ ਉਸ ਦੇ ਵਿੱਚ ਹੋਰ ਤਬਦੀਲੀ ਜਿਹੜੀ ਆ ਜਾਂਦੀ ਆ। ਸੋ ਲੇਟੈਸਟ ਅਪਡੇਟਸ ਲੈਣ ਦੇ ਲਈ ਤੁਸੀਂ ਹਰ ਵੀਕ ਜਿਹੜਾ ਇਮੀਗ੍ਰੇਸ਼ਨ ਦਾ ਪ੍ਰੋਗਰਾਮ ਜਿਹੜਾ ਸ਼ਨੀਚਰਵਾਰ ਨੂੰ ਆਪਾਂ ਪੇਸ਼ ਕਰਦੇ ਹਾਂ ਅਟਰਨੀ ਜਗਵੀਰ ਟਿੜਕੀਆਣਾ ਹੋਣਾ ਦੇ ਨਾਲ, ਉਹ ਤੁਸੀਂ ਜ਼ਰੂਰ ਸੁਣਿਆ ਕਰੋ ਤਾਂ ਜੋ ਤੁਸੀਂ ਲੇਟੈਸਟ ਜਿਹੜੀਆਂ ਜਾਣਕਾਰੀਆਂ ਆ ਉਹ ਬਿਲਕੁਲ ਤੁਹਾਨੂੰ ਜਿਹੜੀਆਂ ਉਹ ਪਤਾ ਰਹਿਣ। ਸੋ ਅੱਜ ਵੀ ਕੁਛ ਅਹਿਮ ਖਬਰਾਂ ਜਿਹੜੀਆਂ ਕੁਛ ਤਬਦੀਲੀਆਂ ਆ ਰਹੀਆਂ ਨੇ ਇਮੀਗ੍ਰੇਸ਼ਨ ਦੇ ਬਾਬਤ, ਕਿਸ ਨੂੰ ਰੋਕਿਆ ਜਾ ਰਿਹਾ, ਕਿਸ ਨੂੰ ਕਹਿ ਲਓ ਵੀ ਥੋੜ੍ਹੀ ਖੁੱਲ੍ਹ ਦਿੱਤੀ ਜਾ ਰਹੀ ਆ ਜਾਂ ਕਿਸ ਦੇ ਵਿੱਚ ਥੋੜ੍ਹੀ ਨਰਮਦਿਲੀ ਹੋ ਰਹੀ ਆ, ਉਹ ਸਾਰਾ ਕੁਛ ਦੱਸਾਂਗੇ। ਅਤੇ ਜਗਵੀਰ ਜੀ, ਜੇ ਆਪਾਂ ਅੱਜ ਦੀ ਪਹਿਲੀ ਗੱਲ ਦੇ ਉੱਤੇ ਸ਼ੁਰੂ ਕਰਦੇ ਜਾਈਏ ਤਾਂ ਕਹਿੰਦੇ ਵੀ ਕਨਵਿਕਟਡ ਫੈਲਨਸ, ਡਰੰਕ ਡਰਾਈਵਰ, ਗੈਂਗ ਮੈਂਬਰ ਜਾਂ ਕੋਈ ਵੀ ਹੋਰ ਅਦਰ ਕ੍ਰਿਮੀਨਲ ਐਕਟੀਵਿਟੀ ਵਾਲੇ ਜਿਹੜੇ ਏਲੀਅਨਸ ਆ, ਉਹਨਾਂ ਨੂੰ ਹੁਣ ਇੱਕ ਹਿਸਾਬ ਦੇ ਨਾਲ ਇਹ ਨਵਾਂ ਮੈਂਡੇਟੋਰੀ ਹੋ ਗਿਆ ਕੰਮ ਵੀ ਉਹਨਾਂ ਨੂੰ ਅਸਾਈਲਮ ਬਾਹਰ ਕਰ ਦਿੱਤਾ ਜਾਊਗਾ, ਉਹ ਨਹੀਂ ਮਿਲ ਸਕੂਗਾ ਜੀ। ਟਰੰਪ ਐਡਮਿਨਿਸਟ੍ਰੇਸ਼ਨ ਨੇ ਜਿਹੜੀ ਪਹਿਲਾਂ ਵੀ ਕਾਫੀ ਸਾਰੀਆਂ ਬਾਰ ਇਹਨਾਂ ਨੇ ਲਗਾਈਆਂ ਸੀ ਅਸਾਈਲਮ 'ਤੇ ਕਿ ਕਿਹੜੇ ਲੋਕੀ ਅਸਾਈਲਮ ਨਹੀਂ ਫਾਈਲ ਕਰ ਸਕਦੇ। ਇਹਨਾਂ ਨੇ ਉਹ ਬਾਰ ਨੂੰ ਹੋਰ ਐਕਸਪੈਂਡ ਕਰਤਾ। ਪਹਿਲਾਂ ਜਿੱਦਾਂ ਇੱਕ ਵਾਰੀ ਆਪਾਂ ਸ਼ੋਅ ਕੀਤਾ ਸੀਗਾ ਉਹਦੇ ਵਿੱਚ ਆਪਾਂ ਦੱਸਿਆ ਸੀਗਾ ਕਿ ਜੇ ਕਿਸੇ ਨੇ ਵੀ ਫੈਲਨੀ ਕੀਤੀ ਹੈ, ਕੋਈ ਵੀ ਇੱਦਾਂ ਦਾ ਕ੍ਰਾਈਮ ਕੀਤਾ ਜਿੱਤੇ $10,000 ਤੋਂ ਜ਼ਿਆਦਾ ਉਹਨਾਂ ਨੂੰ ਸਜ਼ਾ ਮਿਲਦੀ ਹੈ, ਜਾਂ ਕੋਈ ਵੀ ਸੀਰੀਅਸ ਨਾਨ ਪੋਲੀਟੀਕਲ ਕ੍ਰਾਈਮ ਕੀਤਾ, ਉਹਦੇ ਕਰਕੇ ਉਹ ਬਾਰ ਉਹ ਵਾਲੇ ਬੰਦੇ ਅਸਾਈਲਮ ਅਪਲਾਈ ਨਹੀਂ ਕਰ ਸਕਦੇ ਸੀਗੇ। ਹੁਣ ਇਹਨਾਂ ਨੇ 7 ਹੋਰ ਅਸਾਈਲਮ ਦੇ ਉੱਤੇ ਬਾਰ ਲਾਤੀਆਂ। ਉਹ ਬਾਰ ਕੀ ਹੈਗੇ ਕਿ ਜੇ ਕਿਸੇ ਨੇ ਵੀ ਕੋਈ ਫੈਲਨੀ ਕੀਤੀ ਹੈ, ਕਿਸੇ ਨੇ ਵੀ ਕਿਸੇ ਕਿਸਮ ਦੀ ਕਿਸੇ ਬੰਦੇ ਨੂੰ ਸਮਗਲ ਕੀਤਾ US ਦੇ ਵਿੱਚ, ਜਾਂ ਕਿਸੇ ਵੀ ਇਮੀਗ੍ਰੈਂਟ ਨੂੰ ਸ਼ੈਲਟਰ ਦਿੱਤਾ ਇਲੀਗਲ ਬੰਦੇ ਨੂੰ, ਕਿਸੇ ਨੂੰ ਇਲੀਗਲ ਐਂਟਰੀ ਕਰਾਉਣ 'ਚ ਹੈਲਪ ਕੀਤੀ ਹੈ, ਕਿਸੇ ਵੀ ਕਿਸਮ ਦੀ ਸਟਰੀਟ ਗੈਂਗ ਐਕਟੀਵਿਟੀ 'ਚ ਕੋਈ ਵੀ ਨਾਮ ਹੈਗਾ, ਈਵਨ ਜੇ ਤੁਹਾਨੂੰ DUI ਦੀ ਟਿਕਟ ਮਿਲਦੀ ਹੈ, ਕੋਈ ਵੀ ਡੋਮੈਸਟਿਕ ਵਾਇਲੈਂਸ ਦਾ ਅਫੈਂਸ ਤੁਸੀਂ ਕਰਦੇ ਹੋ, ਭਾਵੇਂ ਤੁਹਾਨੂੰ ਬਾਅਦ 'ਚ ਸਜ਼ਾ ਮਿਲਦੀ ਨਹੀਂ ਮਿਲਦੀ, ਭਾਵੇਂ ਤੁਹਾਨੂੰ ਫੈਮਿਲੀ ਕੋਰਟ ਛੱਡ ਦਿੰਦਾ ਜੇ ਤੁਹਾਡਾ ਇੱਕ ਵਾਰੀ ਡੋਮੈਸਟਿਕ ਵਾਇਲੈਂਸ ਦੇ ਵਿੱਚ ਨਾਮ ਆ ਗਿਆ ਤੁਹਾਡੇ ਉੱਤੇ ਬਾਹਰ ਹੈ। ਅਤੇ ਇਸ ਤੋਂ ਇਲਾਵਾ ਉਹ ਕਹਿੰਦੇ ਕਿ ਜੇ ਕੋਈ ਵੀ ਤੁਸੀਂ ਮਿਸਡਮੀਨਰ, ਈਵਨ ਤੁਸੀਂ ਮਿਸਡਮੀਨਰ ਕੀਤਾ, ਫੈਲਨੀ ਨਹੀਂ, ਮਿਸਡਮੀਨਰ ਜਿਹਦੀ ਕਿ 6 ਮਹੀਨੇ ਤੋਂ ਘੱਟ ਸਜ਼ਾ ਹੁੰਦੀ ਹੈ, ਕੋਈ ਵੀ ਤੁਸੀਂ ਫਾਲਸ ਆਇਡੈਂਟੀਫਿਕੇਸ਼ਨ ਦਿੱਤੀ ਹੈ, ਕੋਈ ਵੀ ਤੁਸੀਂ
ਇਲੀਗਲ ਤਰੀਕੇ ਨਾਲ ਪਬਲਿਕ ਬੈਨੀਫਿਟ ਲਿਆ, ਜਿੱਦਾਂ ਆਪਾਂ ਪਿਛਲੀ ਵਾਰੀ ਗੱਲ ਕਰ ਰਹੇ ਸੀਗੇ ਕਿ ਕਈ ਜੀ। ਲੋਕੀ ਸਾਡੇ ਉਹਨੇ ਦੱਸਿਆ ਕਿ ਉਹਨਾਂ ਨੇ ਗਲਤੀ ਨਾਲ ਅਪਲਾਈ ਕਰਤਾ, ਉਹ ਜਿੰਨੇ ਵੀ ਜਾਣੇ ਸੀਗੇ ਜਿਨ੍ਹਾਂ ਨੇ ਅਪਲਾਈ ਕੀਤਾ ਉਹ ਅਸਾਈਲਮ ਲਈ ਇਨਐਲੀਜੀਬਲ ਹੈ। ਇਹ ਵਾਓ। ਜਿਹੜਾ ਰੂਲ ਹੈ 30 ਦਿਨ 'ਚ ਇਫੈਕਟ ਲਏਗਾ, ਤੇ ਉਹਦੀ ਬੜੀ ਡੀਫਾਲਟ ਬਲੈਂਕਟ ਪ੍ਰੋਵੀਜ਼ਨ ਹੈ ਕਿ ਕਿਸੇ ਨੇ ਵੀ ਕਿਸੇ ਕਿਸਮ ਦਾ ਇਲੀਗਲ ਤਰੀਕੇ ਨਾਲ ਪਬਲਿਕ ਬੈਨੀਫਿਟ ਲਿਆ ਉਹ ਅਸਾਈਲਮ ਲਈ ਐਲੀਜੀਬਲ ਨਹੀਂ ਹੋਊਗਾ। ਤੇ ਇਹ ਜਿਹੜੇ ਸਾਰੇ ਕੁਐਸਚਨ ਹੈਗੇ ਹੁਣ ਡਾਇਰੈਕਟਲੀ ਫਾਰਮਸ ਦੇ ਉੱਤੇ ਜਾਂ ਇਮੀਗ੍ਰੇਸ਼ਨ ਕੋਡ ਦੇ ਉੱਤੇ DHS ਇਹ ਸਾਰੇ ਮੁੱਦੇ ਰੇਜ਼ ਕਰੂਗੀ। ਤੇ ਇਸ ਤੋਂ ਇਲਾਵਾ ਓਬਵੀਅਸਲੀ ਹਾਂ, ਹਾਂ। ਜਿਹੜੇ ਕੋਈ ਵੀ ਕੰਟਰੋਲਡ ਸਬਸਟੈਂਸ ਸੀਗੇ ਜਿਹੜੇ ਸਕੈਜੂਲ 1 ਦੇ ਵਿੱਚ ਸੀਗੇ, ਜਿੱਦਾਂ ਆਪਾਂ ਦੱਸਿਆ ਸੀਗਾ ਕਿ ਮਰਵਾਨਾ ਖਾਸ ਕਰਕੇ ਭੰਗ ਜਿਹਨੂੰ ਕਹਿੰਦੇ ਆ, ਹਾਂ, ਹਾਂ। ਉਹਦਾ ਕੋਈ ਵੀ ਪੋਜੈਸ਼ਨ, ਕੋਈ ਵੀ ਉਹਦੀ ਕਨਵਿਕਸ਼ਨ, ਉਹ ਸਾਰਾ ਵੀ ਤੁਹਾਨੂੰ ਅਸਾਈਲਮ ਲਈ ਬਾਹਰ ਕਰ ਦੇਗਾ। ਸੋ ਬਹੁਤ ਜ਼ਿਆਦਾ ਸਖਤੀ ਇੱਕ ਹਿਸਾਬ ਦੇ ਨਾਲ ਕਰ ਦਿੱਤੀ ਆ ਤੁਸੀਂ। ਚਾਹੇ ਛੋਟਾ ਕ੍ਰਾਈਮ ਆ ਤੇ ਚਾਹੇ ਕੋਈ ਵੱਡਾ ਕ੍ਰਾਈਮ ਆ, ਵਾਂਸ ਯੂ ਆਰ ਕਨਵਿਕਟਡ ਤਾਂ ਤੁਹਾਡਾ ਜਿਹੜਾ ਇੱਕ ਹਿਸਾਬ ਦੇ ਨਾਲ ਅਮਰੀਕਾ ਦੇ ਵਿੱਚ ਜਿਹੜਾ ਸੁਪਨਾ ਆ, ਅਮਰੀਕਨ ਡ੍ਰੀਮ, ਉਹ ਬਣਦੀ ਆ। ਜੀ, ਸਭ ਤੋਂ ਜ਼ਿਆਦਾ ਮੈਂ ਡੋਮੈਸਟਿਕ ਵਾਇਲੈਂਸ ਵਾਲੇ ਮੁੱਦੇ ਤੇ ਮੈਂ ਥੋੜੀ ਜੀ ਕਰੂੰਗਾ। ਜੀ। ਇਹ ਹੈਗਾ ਕਿ ਹੁਣ ਕਹਿਣਾ ਨਹੀਂ ਚਾਹੀਦਾ, ਪਰ ਹੁਣ ਜਿੱਦਾਂ ਸਾਡੀ ਕਮਿਊਨਿਟੀ ਦੇ ਵਿੱਚ ਕਾਫੀ ਜ਼ਿਆਦਾ ਕੇਸਿਸ ਹੁੰਦੇ ਨੇ ਅਸਾਈਲਮ ਵਾਲੇ ਵੀ, ਜਿੱਦਾਂ ਆਪਸ 'ਚ ਨਾ ਘਰ ਵਾਲੇ ਦੀ ਲੜਾਈ ਹੋ ਗਈ, ਕਿਸੇ ਨੇ ਕੋਪਸ ਨੂੰ ਕਾਲ ਕਰਤਾ। ਮੈਂ ਕੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਇਟ ਡਜ਼ ਨਾਟ ਮੈਟਰ ਕਿ ਐਂਡ ਦੇ ਵਿੱਚ ਕਨਵਿਕਸ਼ਨ ਹੋਵੇ ਕਿ ਨਹੀਂ ਹੋਵੇ, ਜਿਹੜਾ ਬੰਦਾ ਉਹਨੂੰ ਇੱਕ ਵਾਰੀ ਉਹਨਾਂ ਨੇ ਚਾਰਜ ਲਾ ਦਿੱਤਾ ਡੋਮੈਸਟਿਕ ਵਾਇਲੈਂਸ ਦਾ ਜਾਂ ਐਕਸਟ੍ਰੀਮ ਬੈਟਰੀ ਦਾ, ਉਹ ਕੀ ਕਹਿੰਦੇ ਨੇ ਕਿ ਬਾਅਦ 'ਚ ਭਾਵੇਂ ਤੁਹਾਨੂੰ ਕੋਰਟ ਰਿਡਿਊਸ ਵੀ ਕਰ ਦਿੰਦਾ, ਜੇਲ੍ਹ ਟਾਈਮ ਨਹੀਂ ਵੀ ਹੁੰਦਾ, ਤਾਂ ਵੀ ਤੁਹਾਨੂੰ ਅਸਾਈਲਮ ਤੇ ਬਾਹਰ ਲੱਗ ਜਾਊਗੀ। ਤੇ ਹੁਣ ਜੇ ਹਸਬੈਂਡ ਆਪ ਹੀ ਪ੍ਰਾਇਮਰੀ ਐਪਲੀਕੈਂਟ ਹੈ, ਡੋਮੈਸਟਿਕ ਵਾਇਲੈਂਸ 'ਚ ਇੰਗੇਜ ਹੋ ਰਿਹਾ ਕਪਲ ਕਿਸੇ ਵੀ ਤਰੀਕੇ ਨਾਲ, ਤੇ ਜੇ ਜਿਹੜਾ ਡੈਰੀਵੇਟਿਵ ਐਪਲੀਕੈਂਟ ਉਹਦਾ ਵੀ ਨਾਲ ਹੀ ਪੱਤਾ ਕੱਟੂਗਾ। ਨਿਆਣਿਆਂ ਦਾ ਵੀ ਕੰਮ ਖਤਮ ਹੀ ਆ ਫਿਰ ਉਸ ਹਿਸਾਬ ਦੇ ਨਾਲ। ਸੋ ਇਹ ਭਾਈ ਬਹੁਤ ਜ਼ਿਆਦਾ ਧਿਆਨ ਦੇ ਨਾਲ ਦੱਸਦੇ ਹਾਂ। ਆਪਾਂ DUI ਦੇ ਬਾਰੇ ਵੀ ਬਹੁਤ ਦੱਸਦੇ ਰਹੇ ਸੀ, ਵੀ ਆਪਾਂ ਨੂੰ ਖਬਰਾਂ ਸੁਣਨ ਦੇ ਵਿੱਚ ਆਉਂਦੀਆਂ ਰਹੀਆਂ ਵੀ ਕਈਆਂ ਨੂੰ ਜਿਹੜਾ ਆ ਉਹਨਾਂ ਨੇ ਬਾਹਰ ਕਰਤਾ, ਰੋਕ ਦਿੱਤਾ। ਕਈਆਂ ਦੇ ਇਹ ਵੀ ਸੁਣ 'ਚ ਆਇਆ ਸੀ ਵੀ ਇੱਦਾਂ ਦੇ ਜਦੋਂ ਮਲਟੀਪਲ DUI ਹੋ ਜਾਂਦੀ, ਉਹਨਾਂ ਦੇ ਗ੍ਰੀਨ ਕਾਰਡ ਵਗੈਰਾ ਵੀ ਰੱਦ ਕਰ ਦਿੰਦੇ ਸੀਗੇ ਜਾਂ ਉਹ ਕੁਛ ਹੋ ਜਾਂਦਾ ਸੀਗਾ। ਹੁਣ ਆਪਣੇ ਬਹੁਤ ਸਾਰੇ ਲੋਕਾਂ ਦੀ ਇਹ ਵੀ ਇੱਕ ਕਮਿਊਨਿਟੀ ਦੀ ਪ੍ਰੋਬਲਮ ਆ, DUI ਬਹੁਤ ਸਾਰੇ ਲੋਕਾਂ ਦੀ ਹੈਗੀ ਆ। ਸੋ ਜੇ ਕੋਈ ਅਸਾਈਲਮ ਦੇ ਲਈ ਐਪਲੀਕੈਂਟ ਆ ਜਾਂ ਜੇ ਉਹਨੇ ਅਪਲਾਈ ਕਰਨਾ ਆ, ਤੇ ਜੇ ਉਹ DUI 'ਚ ਫੜਿਆ ਗਿਆ ਤਾਂ ਮਤਲਬ ਉਹ ਵੀ ਪੱਕਾ ਹੀ ਫਿਰ ਉੱਤੇ ਵੀ ਬੈਨ ਹੀ ਹੈ ਇੱਕ ਹਿਸਾਬ ਦੇ ਨਾਲ। ਜੀ, ਜੇ ਹੁਣ ਕੋਈ DUI ਦੇ ਵਿੱਚ ਫੜਿਆ ਜਾਂਦਾ ਹੈਗਾ, ਤੁਸੀਂ ਕੀ ਕਰਨਾ ਹੈਗਾ ਕਿ ਇੱਕ ਤਾਂ ਸਭ ਤੋਂ ਵਧੀਆ DUI ਦਾ ਵਕੀਲ ਹਾਇਰ ਕਰਿਓ, ਪੈਸੇ ਨਾ ਬਚਾਇਓ। ਉਹਦੇ ਨਾਲ ਤੁਸੀਂ ਇੱਕ ਇਮੀਗ੍ਰੇਸ਼ਨ ਲਾਇਰ ਹਾਇਰ ਕਰੋ, ਨਾਲ ਤੁਸੀਂ ਇੱਕ ਕੋਲੈਟਰਲ ਕੌਨਸੀਕੁਐਂਸਿਸ ਲੈਟਰ ਹੁੰਦੀ ਹੈ, ਤੁਸੀਂ ਆਪਣੇ DA ਦੇ ਡਿਸਟ੍ਰਿਕਟ ਜਿਹੜਾ ਅਟਰਨੀ ਤੁਹਾਨੂੰ ਪ੍ਰੋਸੀਕਿਊਟ ਕਰ ਰਿਹਾ ਉਹਦੇ ਮੂਹਰੇ ਉਹ ਕੇਸ ਲਗਾਉਣਾ ਹੈਗਾ। ਉਹ DUI ਜਾਂ ਵੈਟ ਰੈਕਲੈਸ ਦੋਨਾਂ 'ਚ ਕੋਈ ਨਹੀਂ ਹੋਣੀ ਚਾਹੀਦੀ। ਜਿਹੜੀ ਵੈਟ ਰੈਕਲੈਸ ਹੈ ਉਹ ਵੀ ਇਮੀਗ੍ਰੇਸ਼ਨ ਪਰਪਸ ਲਈ DUI ਮੰਨੀ ਜਾਂਦੀ ਹੈ, ਤੇ ਓਕੇ। ਤੁਹਾਨੂੰ ਡਰਾਈ ਰੈਕਲੈਸ ਜਾਂ ਡਿਸਮਿਸਲ ਲੈਣਾ ਪੈਣਾ। ਤੇ DUI ਦਾ ਐਲਕੋਹਲ ਦਾ ਕੋਈ ਵੀ ਅਫੈਂਸ ਦੀ ਤੁਹਾਡੀ ਕਨਵਿਕਸ਼ਨ ਹੋ ਗਈ ਤਾਂ ਫਿਰ ਤੁਹਾਡੀ ਅਸਾਈਲਮ ਉੱਤੇ ਬਾਹਰ ਲੱਗੀ। ਜੀ। ਸੋ ਜਿਹੜਾ ਵੀ ਅਸਾਈਲਮ ਸੀਕਰ ਆ, ਸੋ ਇਹਦੇ ਵਿੱਚ ਇਹ ਮੈਂ ਪੁੱਛਣਾ ਚਾਹੁੰਦਾ ਵੀ ਜਿਹੜਾ ਆਲਰੇਡੀ ਜਿਨ੍ਹਾਂ ਦੇ ਅਸਾਈਲਮ ਦੇ ਕੇਸ ਫਾਈਲ ਹੋਏ ਆ, ਉਹਨਾਂ ਉੱਤੇ ਵੀ ਇਹ ਸਾਰੀਆਂ ਚੀਜ਼ਾਂ ਲਾਗੂ ਹੋਣਗੀਆਂ? ਬਿਲਕੁਲ ਲਾਗੂ ਹੋਣਗੀਆਂ। ਜਿਹਨਾਂ ਦਾ ਅਸਾਈਲਮ ਅਜੇ ਅਪਰੂਵ ਨਹੀਂ ਹੋਇਆ ਉਹਨਾਂ ਤੇ 7 ਦੀਆਂ 7 ਬਾਰ ਉਹਨਾਂ ਤੇ ਅਪਲਾਈ। ਸੋ ਇਹ ਬਹੁਤ ਜ਼ਿਆਦਾ ਇਹਨਾਂ ਨੇ ਸਖਤੀ ਜਿਹੜੀ ਆ ਇਹ ਕਰ ਦਿੱਤੀ ਆ। ਤੇ ਜਗਵੀਰ ਜੀ, ਜਿਹੜਾ ਤੁਸੀਂ ਕਿਹਾ ਵੀ ਇਹ 30 ਦਿਨਾਂ ਦੇ ਵਿੱਚ ਲਾਗੂ ਹੋਣਾ, ਕੀ ਇਸ ਦੇ ਉੱਤੇ ਇਹਨਾਂ ਨੇ ਕਮੈਂਟਸ ਲੈਣੇ ਨੇ ਜਾਂ ਇਹ ਪਤਾ ਹੀ ਆ ਵੀ ਇਹ ਲਾਗੂ ਹੋਊਗਾ ਹੀ ਹੋਊਗਾ? ਇਹ ਲਾਗੂ ਹੋਊਗਾ ਹੀ ਹੋਊਗਾ ਮੋਸਟ ਲਾਈਕਲੀ। ਹੁਣ ਜਿਹੜਾ ਕੀ ਹੈ ਕਿ ਜਿਹੜੀ ਇਦਾਂ ਦੀ ਚੀਜ਼ ਜਦੋਂ ਪਾਸ ਕਰਦੇ ਨੇ ਨਾ ਕਿ ਸਮਗਲਿੰਗ ਨਹੀਂ ਕਰਨੀ, ਇਹਦੇ ਨਾਲ ਤਾਂ ਐਵਰੇਜ ਅਮਰੀਕਨ ਸਿਟੀਜ਼ਨ ਵੀ ਉਹ ਵੀ ਐਗਰੀ ਕਰੂਗਾ, ਕੋਈ ਇਹਨੂੰ ਅਪੋਜ਼ ਨਹੀਂ ਕਰੂਗਾ, ਕਿਉਂਕਿ ਉਹ ਕੀ ਕਰ ਰਹੇ ਨੇ ਕਿ ਆਪਾਂ ਜਿਹੜੇ ਵੀ ਕ੍ਰਿਮੀਨਲਸ ਨੇ ਛੋਟੇ ਜਾਂ ਵੱਡੇ ਉਹਨਾਂ ਨੂੰ ਰੋਕਣਾ ਹੈ ਨਾ। ਹੁਣ ਇਹਨੂੰ ਕਿੱਦਾਂ ਤੁਸੀਂ ਚੈਲੰਜ ਕਰੋਗੇ? ਬਿਲਕੁਲ। ਇਹ ਕੋਈ ਕਾਮਨਲੀ ਜਿਹੜੇ ਲੋਕਾਂ ਨੇ ਇਸ ਦਾ ਉਹ ਕਰਨਾ ਹੈਗਾ ਆ। ਸੋ ਆਪਣੇ ਜਿੰਨੇ ਵੀ ਲੋਕ ਹੈਗੇ ਨੇ, ਆਪਾਂ ਬੇਨਤੀ ਕਰਦੇ ਹਾਂ ਉਹਨਾਂ ਨੂੰ ਇੱਕ ਵਾਰੀ ਫੇਰ ਹੱਥ ਬੰਨ੍ਹ ਕੇ ਵੀ ਭਾਈ ਇੱਦਾਂ ਦਾ ਕੋਈ ਵੀ ਪੁੱਠਾ ਕੰਮ ਜਿਹੜਾ ਉਹ ਨਾ ਕਰਿਓ। ਤੇ ਹੀ ਦੀ ਕੋਈ ਵੀ ਆਪਾਂ ਕਹਿ ਸਕਦੇ ਵੀ ਹੁਣ ਇਸ ਨੂੰ ਬੇਵਕੂਫੀ ਹੋਊਗੀ ਜੇ ਕੋਈ ਇਹ ਚੀਜ਼ ਪਤਾ ਹੋਣ ਦੇ ਬਾਵਜੂਦ ਵੀ ਜਿਹੜੀਆਂ ਸਾਰੀਆਂ ਚੀਜ਼ਾਂ ਇਹ ਕਰੂਗਾ। ਸੋ ਕਿਰਪਾ ਕਰਕੇ ਇਹ ਚੀਜ਼ ਜਿਹੜੀ ਉਹ ਨਾ ਕਰਿਓ। ਤੁਸੀਂ ਇਸ ਦੇ ਵਿੱਚ ਏਲੀਅਨ ਸਮਗਲਿੰਗ ਤੇ ਹਾਰਬਰਿੰਗ ਦਾ ਜ਼ਿਕਰ ਕੀਤਾ ਸੀ, ਹੁਣ ਇਹ ਕੀ ਚੀਜ਼ ਹੁੰਦੀ ਆ? ਏਲੀਅਨ ਸਮਗਲਿੰਗ ਹੁੰਦੀ ਜਦੋਂ ਬੰਦਾ ਕਿਸੇ ਨੂੰ ਵੀ ਜਾਣਦੇ ਹੋਏ ਕਿ ਇਹ ਬੰਦਾ ਕੱਚਾ ਵਾ, ਉਹਨੂੰ ਬਾਰਡਰ ਟਪਾਉਣ ਦੇ ਵਿੱਚ ਹੈਲਪ ਕਰਦਾ। ਕਿਸੇ ਦੀ ਜਿਹੜੀ ਹੈਲਪ ਹੈਗੀ ਆ ਉਹ ਫਿਜ਼ੀਕਲੀ ਤੁਸੀਂ ਟਰਾਂਸਪੋਰਟ ਵੀ ਕਰ ਸਕਦੇ ਹੋ, ਤੁਸੀਂ ਫੋਨ ਰਾਹੀਂ ਕੋਆਰਡੀਨੇਟ ਕਰ ਰਹੇ ਹੋ, ਤੁਹਾਨੂੰ ਪਤਾ ਬੰਦਾ ਆ ਰਿਹਾ ਆਪਣੇ ਦੇਸ਼ੋਂ ਦੀ, ਇੰਨੇ ਬਾਰਡਰ ਟੱਪਣਾ।
ਜੇ ਕਿਸੇ ਵੀ ਕਿਸਮ ਦੀ ਇਦਾਂ ਦੀ ਚੀਜ਼ ਦੇ ਵਿੱਚ ਤੁਹਾਡਾ ਨਾਮ ਆ ਜਾਂਦਾ, ਉਹ ਬੰਦਾ ਆ ਕੇ ਦੱਸ ਦਿੰਦਾ ਕਿ ਇਹ ਵਾਲਾ ਬੰਦਾ ਮੈਨੂੰ ਹੈਲਪ ਕਰ ਰਿਹਾ ਸੀਗਾ, ਹਨਾ, ਜਾਣੇ ਅਣਜਾਣੇ ਉਹ ਬੰਦਾ ਦੱਸ ਦਿੰਦਾ ਕਿ ਤੁਸੀਂ ਕਿਹਦੇ ਕੋਲ ਜਾਣਾ, ਉਹਨੇ ਕਹਿਣਾ ਮੈਂ ਇਹਦੇ ਕੋਲ ਜਾਣਾ, ਆਪਣੇ ਦੋਸਤ ਦੇ ਕੋਲ। ਹੂੰ ਸਾਡਾ ਏਲੀਅਨ ਸਮਗਲਿੰਗ ਹਾਰਬਰਿੰਗ ਕੀ ਹੈਗਾ ਕਿ ਜੇ ਤੁਸੀਂ ਕਿਸੇ ਨੂੰ ਵੀ ਸ਼ੈਲਟਰ ਦਿੱਤਾ, ਘਰੇ ਆਪਣੇ ਰੱਖਿਆ, ਜਾਣਦੇ ਹੋਏ ਕਿ ਇਹ ਬੰਦਾ ਕੱਚਾ, ਉਹਨੂੰ ਕੰਮ ਦਿੱਤਾ ਕਿਸੇ ਵੀ ਕਿਸਮ ਦਾ, ਜਾਂ ਫਿਰ ਉਹਨੂੰ ਕਿਸੇ ਵੀ ਤਰ੍ਹਾਂ ਦੀ ਟਰਾਂਸਪੋਰਟੇਸ਼ਨ ਦੀ ਹੈਲਪ ਦਿੱਤੀ ਕਿ ਉਹਨੂੰ ਪੁਆਇੰਟ A ਟੂ ਪੁਆਇੰਟ B ਲੈ ਕੇ ਗਿਆ, ਕਿ ਉਹਨੇ ਕਿਹਾ ਚੱਲ ਮੈਨੂੰ ਗਰੋਸਰੀ ਤੇ ਲੈ ਜਾ, ਤੁਸੀਂ ਉੱਥੇ ਲੈ ਕੇ ਗਏ। ਜੇ ਤੁਸੀਂ ਫੜੇ ਜਾਂਦੇ ਹੋ, ਹੁਣ ਮੈਨੂੰ ਨਹੀਂ ਪਤਾ ਕਿ ਫੜਨ ਦੇ ਚਾਂਸ ਕਿੰਨੇ ਹੈਗੇ, ਕਿੱਦਾਂ ਲੋਕੀ ਫੜੇ ਜਾਂਦੇ ਆ, ਪਰ ਜੇ ਤੁਸੀਂ ਆਪ ਅਸਾਈਲਮ ਅਪਲਾਈ ਕਰ ਰਹੇ ਹੋ ਤੇ ਤੁਸੀਂ ਕਿਸੇ ਇਲੀਗਲ ਬੰਦੇ ਨੂੰ ਹਾਰਬਰ ਕਰਨ ਦੇ ਚੱਕਰ 'ਚ ਤੁਸੀਂ ਫੜੇ ਜਾਂਦੇ ਹੋ, ਜਾਂ ਉਹਨੂੰ ਸਮਗਲ ਕਰਨ ਦੇ ਚੱਕਰ 'ਚ ਫੜੇ ਜਾਂਦੇ ਹੋ, ਤਾਂ ਵੀ ਤੁਹਾਡੇ ਉੱਤੇ ਬਾਹਰ ਲੱਗ ਜਾਂਦੀ ਹੈ ਮੈਂਡੇਟਰੀ, ਤੁਹਾਡਾ ਖੁਦ ਦਾ ਅਸਾਈਲਮ ਕੈਂਸਲ ਹੋ ਜਾਏਗਾ। ਤੇ ਜਿਹੜਾ ਬੰਦਾ ਆ ਰਿਹਾ ਉਹਦਾ ਨਾ ਹੂੰ ਹੋਵੇ, ਕਿਉਂਕਿ ਤੁਸੀਂ ਸਮਗਲਿੰਗ 'ਚ ਉਹਨੂੰ ਹੈਲਪ ਕਰ ਰਹੇ ਹੋ, ਉਹ ਨਹੀਂ, ਉਹ ਤਾਂ ਆ ਕੇ ਆਲਰੇਡੀ ਉਹਨੇ ਆ ਕੇ ਅਸਾਈਲਮ ਫਾਈਲ ਕਰਨਾ ਹੈ ਨਾ। ਹੂੰ 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 ਤੇ ਹੂੰ ਬੇਸਿਕਲੀ ਕੀ ਇਮੀਗ੍ਰੇਸ਼ਨ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਜਿਹੜੇ ਇੰਪਲੋਇਰਸ ਨੇ ਉਹ ਕੱਚੇ ਬੰਦੇ ਨੂੰ ਨੌਕਰੀ ਨਾ ਦੇਣ, ਤੇ ਜਿਹੜੇ ਰਿਲੇਟਿਵਸ ਨੇ ਉਹਨਾਂ ਨੂੰ ਸ਼ੈਲਟਰ ਨਾ ਦੇਣ, ਹੈਨਾ, ਜਿਹਨਾਂ ਨੇ ਜੀ ਆਪ ਜੀ ਖੁਦ ਦੇ ਜੀ। ਤੇ ਇਹਦੇ ਵਿੱਚ ਮੈਂ ਇਹ ਪੁੱਛਣਾ ਚਾਹੁੰਦਾ ਵੀ ਜਿਹੜਾ ਕੋਈ ਬੌਂਡ ਬੂੰਡ ਭਰਦਾ ਹੈ, ਕਿ ਉਹਨਾਂ ਦੇ ਉੱਤੇ ਵੀ ਇਹ ਚੀਜ਼ ਤਾਂ ਨਹੀਂ ਲਾਗੂ ਹੁੰਦੀ? ਕਿਉਂਕਿ ਬਹੁਤ ਸਾਰੇ ਲੋਕ ਇਸੇ ਇਦਾਂ ਹੀ, ਜਿਹੜਾ ਵੀ ਕੋਈ ਅਸਾਈਲਮ ਤੋਂ ਜੋ ਸੁਣਵਾਈ ਤੋਂ ਬਾਅਦ ਦੇ ਵਿੱਚ ਬਾਹਰ ਨਿਕਲਦੇ ਨੇ ਉਹ ਹਿਰਾਸਤ ਚੋਂ, ਤੇ ਉਹ ਕਾਫੀ ਲੋਕ ਇੱਕ ਦੂਜੇ ਦੀ ਇੱਦਾਂ ਮਦਦ ਕਰਦੇ ਨੇ, ਬੌਂਡ ਵਗੈਰਾ ਭਰਦੇ ਨੇ, ਉਹਨਾਂ ਨੂੰ ਤਾਂ ਨਹੀਂ ਕੋਈ ਟੈਨਸ਼ਨ? ਜੀ ਬੌਂਡ, ਕੱਚਾ ਬੰਦਾ ਤਾਂ ਬੌਂਡ ਨਹੀਂ ਭਰ ਸਕਦਾ, ਨਹੀਂ, ਇਹ ਜਿਹੜਾ ਆਪਾਂ ਗੱਲ ਜਿਹੜਾ ਕਰ ਇੱਥੇ ਬੈਠਾ ਆ, ਠੀਕ ਹੈ। ਨਹੀਂ, ਪਰ ਆਪਾਂ ਗੱਲ ਕਰਾਂਗੇ ਸਮਗਲਿੰਗ ਜਿਹੜਾ ਕਰਦਾ ਹੈ, ਜੇ ਉਹਨੇ ਆਪ ਖੁਦ ਅਸਾਈਲਮ ਫਾਈਲ ਕਰਨਾ ਹੈ, ਅਸਾਈਲਮ ਦੀ ਉਹਦੀ ਫਾਈਲ ਕਰਨ ਦੀ ਬਾਹਰ ਹੈ। ਜਿਹੜਾ ਓਕੇ ਓਕੇ, ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਹੈ ਉਹ ਤਾਂ ਬੌਂਡ ਵਗੈਰਾ ਭਰ ਹੀ ਸਕਦਾ, ਭਰ ਉਹਦੀ ਤਾਂ ਨਹੀਂ ਕੋਈ ਸਕਦਾ। ਪ੍ਰੋਬਲਮ। ਠੀਕ ਹੈ। ਸੋ ਇੱਕ ਵਾਰੀ ਫਿਰ ਆਪਾਂ ਆਪਣੇ ਸਰੋਤਿਆਂ ਨੂੰ ਦੱਸਦੇ ਜਾਂਦੇ ਹਾਂ, ਇਹ ਕਾਫੀ ਅਹਿਮ ਚੀਜ਼ ਜਿਹੜੀ ਆ, ਅਸਾਈਲਮ ਸੀਕਰਸ ਜਿਹੜੇ ਹੈਗੇ ਆ, ਜਿਹੜੇ ਅਸਾਈਲਮ ਦੀ ਇੱਥੇ ਸ਼ਰਨਾਰਥੀ ਦੇ ਵਜੋਂ ਜਿਹੜਾ ਉਹ ਆਉਣਾ ਚਾਹੁੰਦੇ ਨੇ ਜਾਂ ਹੈਗੇ ਨੇ, ਕਿਸੇ ਵੀ ਤਰੀਕੇ ਦੀ ਫੈਲਨੀ ਫੈਡਰਲ ਜਾਂ ਸਟੇਟ ਲਾ ਦੇ ਅਧੀਨ, ਜੇ ਤੁਸੀਂ ਉਹਦੇ ਵਿੱਚ ਤੁਹਾਡੇ 'ਤੇ ਕਨਵਿਕਸ਼ਨ ਲੱਗ ਜਾਂਦੀ ਆ, ਈਵਨ ਕਈ ਕੇਸਾਂ ਦੇ ਵਿੱਚ ਤੁਹਾਡੇ ਉੱਤੇ ਚਾਰਜ ਜਿਹੜੇ ਆ ਉਹ ਲੱਗ ਜਾਂਦੇ ਨੇ, ਤਾਂ ਉਹ ਤੁਹਾਨੂੰ ਅਸਾਈਲਮ ਲੈਣ ਤੋਂ ਰੋਕ ਸਕਦੇ ਨੇ। ਅਤੇ ਇੱਕ ਵਾਰੀ ਫਿਰ ਇਹ ਜਿਹੜੇ 7 ਪੁਆਇੰਟ ਆ ਉਹ ਜ਼ਰੂਰ ਜਗਵੀਰ ਜੀ ਦੱਸ ਦਿਓ, ਤਾਂ ਜੋ ਲੋਕਾਂ ਨੂੰ ਇਹ ਪਤਾ ਰਵੇ ਵੀ ਆਹ ਚੀਜ਼ਾਂ ਜਿਹੜੀਆਂ ਆ ਉਹ ਤੁਸੀਂ ਬਿਲਕੁਲ ਵੀ ਜਿਹੜੀਆਂ ਨਹੀਂ ਕਰਨੀਆਂ, ਬਿਲਕੁਲ ਸਟ੍ਰੇਟ ਲਾਈਨ ਦੇ ਵਿੱਚ ਜਿਹੜਾ ਇੱਕ ਹਿਸਾਬ ਦੇ ਨਾਲ ਚੱਲਣਾ ਆ। ਜੀ, ਪਹਿਲਾ ਜੀ, ਕੋਈ ਵੀ ਫੈਲਨੀ, ਕਿਸੇ ਵੀ ਕਿਸਮ ਦੀ ਫੈਲਨੀ ਹੁੰਦਾ ਹੈ ਕੋਈ ਵੀ ਸੀਰੀਅਸ ਅਫੈਂਸ ਜਾਂ ਜਿਹਦੀ ਸਜ਼ਾ ਤੁਹਾਨੂੰ 1 ਸਾਲ ਤੋਂ ਜ਼ਿਆਦਾ ਤੱਕ ਦੀ ਮਿਲ ਸਕਦੀ ਹੈ, ਜਾਂ ਜਿਹਦੇ ਵਿੱਚ ਕਿ $10,000 ਤੋਂ ਉੱਤੇ ਫਾਈਨ ਹੈਗਾ। ਉਸ ਤੋਂ ਇਲਾਵਾ ਦੂਜਾ ਹੈਗਾ ਏਲੀਅਨ ਸਮਗਲਿੰਗ ਜਾਂ ਏਲੀਅਨ ਹਾਰਬਰਿੰਗ ਨੂੰ ਸ਼ੈਲਟਰ ਕਰਨਾ। ਤੀਜਾ ਹੈਗਾ ਕਿਸੇ ਵੀ ਕਿਸਮ ਦੀ ਇਲੀਗਲ ਰੀ-ਐਂਟਰੀ, ਮਤਲਬ ਕਿ ਜਿਹੜਾ ਬੰਦਾ ਆਲਰੇਡੀ ਕੱਚਾ ਸੀਗਾ, ਬਾਹਰ ਟੱਪ ਗਿਆ, ਦੁਬਾਰਾ ਦੂਜੀ ਵਾਰੀ ਆਉਣ ਦੀ ਕੋਸ਼ਿਸ਼ ਕਰ ਰਿਹਾ, ਉੱਤੇ ਅਸਾਈਲਮ ਉਹਨੂੰ ਨਹੀਂ ਮਿਲ ਸਕਦਾ। ਚੌਥਾ, ਕਿਸੇ ਵੀ ਕਿਸਮ ਦੀ ਸਟਰੀਟ ਗੈਂਗ ਐਕਟੀਵਿਟੀ, ਕੋਈ ਵੀ, ਭਾਵੇਂ ਫਾਈਨੈਂਸ਼ੀਅਲ ਹੋਵੇ, ਭਾਵੇਂ ਡਰੱਗ ਸੇਲ ਹੋਵੇ, ਕਿਸੇ ਵੀ ਕਿਸਮ ਦੀ ਇਨਵੋਲਵਮੈਂਟ ਗੈਂਗਸ ਦੇ ਨਾਲ। ਪੰਜਵਾਂ ਹੈਗਾ ਕਿ ਕੋਈ ਵੀ DUI, ਐਲਕੋਹਲ ਦੇ ਰਿਲੇਟਡ ਅਫੈਂਸ। ਛੇਵਾਂ ਹੈਗਾ ਜੀ ਡੋਮੈਸਟਿਕ ਵਾਇਲੈਂਸ ਜਾਂ ਕਿਸੇ ਵੀ ਕਿਸਮ ਦੀ ਬੈਟਰੀ ਆਪਣੇ ਸਪਾਊਸ ਦੇ ਉੱਤੇ, ਭਾਵੇਂ ਤੁਹਾਡੀ ਕਨਵਿਕਸ਼ਨ ਹੋਈ ਹੈ ਭਾਵੇਂ ਨਹੀਂ ਹੋਈ ਹੈ। ਤੇ ਸੱਤਵਾਂ ਹੈਗਾ ਜੀ ਕੋਈ ਵੀ ਫਾਲਸ ਆਇਡੈਂਟੀਟੀ ਯੂਜ਼ ਕਰਨਾ, ਸੋਸ਼ਲ ਸਿਕਿਉਰਿਟੀ ਯੂਜ਼ ਕਰਨਾ, ਨਕਲੀ ID ਯੂਜ਼ ਕਰਨਾ, ਜਾਂ ਕਿਸੇ ਵੀ ਕਿਸਮ ਦੇ ਝੂਠੇ ਤਰੀਕੇ ਦੇ ਨਾਲ ਜਾਂ ਗਲਤ ਇਨਫੋਰਮੇਸ਼ਨ ਪ੍ਰੋਵਾਈਡ ਕਰਕੇ ਪਬਲਿਕ ਬੈਨੀਫਿਟ ਲੈਣਾ। ਤੇ ਇਹ 7 ਗਰਾਊਂਡਸ ਦੇ ਉੱਤੇ ਇਹ ਨਵੀਆਂ ਬਾਰਸ ਹੈਗੀਆਂ, ਮੈਂਡੇਟਰੀ ਬਾਰ ਨਾਲ, ਇਹ ਆਪਸ਼ਨਲ ਨਹੀਂ, ਇਹ ਮੈਂਡੇਟਰੀ ਹੈ। ਇਹ ਜਿਹੜੇ ਵੀ ਇਹਨੂੰ ਹੈਗਾ, ਜੱਜ ਦੇ ਕੋਲ ਡਿਸਕ੍ਰੈਸ਼ਨ ਹੀ ਹੋਊਗੀ, ਉਹਨੂੰ ਇਹ ਬਾਰ ਲਾਣੀ ਪੈਣੀ। ਉਹਨੂੰ ਰੋਕਣਾ ਹੀ ਪੈਣਾ ਹੈ, ਜਿਹੜਾ ਇਹ 30 ਦਿਨਾਂ ਬਾਅਦ ਅੱਜ ਤੋਂ ਜਿਹੜਾ ਇਹ ਹੁਣ ਲਾਗੂ ਇਹ ਹੋਣ ਜਾ ਰਹੀਆਂ ਨੇ ਬਾਰਸ। ਸੋ ਜ਼ਰੂਰ ਸਾਰੇ ਜਾਣੇ ਜਿਹੜਾ ਧਿਆਨ ਰਹੋ। ਵੈਸੇ ਵੀ ਨਹੀਂ ਕਿ ਇਹ ਸਾਰੀਆਂ ਚੀਜ਼ਾਂ ਗਲਤ ਨੇ, ਐਜ਼ ਏ ਤੁਸੀਂ ਕਿਸੇ ਵੀ ਮੁਲਕ ਦੇ ਵਿੱਚ ਰਹਿੰਦੇ ਆ, ਤੁਸੀਂ ਇਹ ਕਰੋਗੇ ਤਾਂ ਤੁਹਾਡੇ ਲਈ ਮੁਸ਼ਕਿਲਾਂ ਨੇ। ਅਤੇ ਹੁਣ ਤੁਸੀਂ ਕਿਸੇ ਹੋਰ ਮੁਲਕ ਦੇ ਵਿੱਚ ਜਿੱਥੇ ਸ਼ਰਨਾਰਥੀ ਦੇ ਵਜੋਂ ਤੁਸੀਂ ਰਹਿਣਾ ਚਾਹੁੰਦੇ ਆ, ਜੇ ਕਰੋਗੇ ਤਾਂ ਹੁਣ ਉਹਨਾਂ ਨੇ ਤੁਹਾਡੇ ਉੱਤੇ ਜਿਹੜੀ ਉਹ ਪੱਕੀ ਹੀ ਬੰਦਿਸ਼ ਜਿਹੜੀ ਉਹ ਲਾ ਦਿੱਤੀ ਆ। ਸੋ ਕਿਰਪਾ ਕਰਕੇ ਇੱਦਾਂ ਦੀਆਂ ਚੀਜ਼ਾਂ ਤੋਂ ਜਿਹੜਾ ਉਹ ਗੁਰੇਜ਼ ਕਰਿਓ। ਅਗਲੀ ਜਿਹੜੀ ਆਪਾਂ ਗੱਲਬਾਤ ਕਰਦੇ ਹਾਂ, ਜਾਰਜੀਆ ਦੇ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰ ਤੋਂ ਇਹ ਖਬਰ ਆ ਰਹੀ ਆ ਵੀ 19 ਜਿਹੜੀਆਂ ਔਰਤਾਂ ਆ, ਉਹਨਾਂ ਨੇ ਹੁਣ ਕਥਿਤ ਤੌਰ ਦੇ ਉੱਤੇ ਦੋਸ਼ ਲਾਇਆ ਵੀ ਉਹਨਾਂ ਦੇ ਨਾਲ ਮੈਡੀਕਲ ਅਬਿਊਜ਼ ਕੀਤਾ ਗਿਆ। ਜੀ, ਆਪਾਂ ਪਹਿਲਾਂ ਵੀ ਖਬਰ ਕੀਤੀ ਸੀਗੀ ਕਿ ਉਦੋਂ 1 ਜਾਂ 2 ਕੇਸਿਸ ਸੀਗੇ ਫਲੋਪੀਅਨ ਟਿਊਬ, ਉਹ ਜਿਹੜੇ ਬੱਚੇਦਾਨੀਆਂ ਰਿਮੂਵ ਕੀਤੀਆਂ ਸੀਗੀਆਂ, ਤੇ ਹੁਣ 19 ਵੂਮਨ ਸਾਹਮਣੇ ਆਈਆਂ। ਇਹ ਜਿਹੜਾ ਸੀਗਾ, ਜਿਹੜੀ ਇਨਵੈਸਟੀਗੇਸ਼ਨ ਕੀਤੀ ਸੀਗੀ, 9 ਬੋਰਡ ਸਰਟੀਫਾਈਡ OBGYN ਨੇ ਤੇ 2 ਨਰਸਾਂ ਨੇ, ਨਰਸਿੰਗ ਐਕਸਪਰਟ ਨੇ ਕੀਤੀਆਂ। ਇਹਦੇ ਵਿੱਚ 4 ਯੂਨੀਵਰਸਿਟੀਜ਼ ਇਨਵੋਲਵਡ ਹੋਈਆਂ, ਨਾਰਥ ਵੈਸਟਰਨ ਯੂਨੀਵਰਸਿਟੀ, ਬੇਲਰ ਕਾਲਜ ਆਫ ਮੈਡੀਸਨ ਤੇ ਕ੍ਰੇਗਟਨ ਯੂਨੀਵਰਸਿਟੀ। ਇਹ ਜਿਹੜੀ ਕੰਪਲੇਂਟ ਸੀਗੀ, ਪਹਿਲਾਂ ਜਿੱਦਾਂ ਆਪਾਂ ਦੱਸਿਆ ਕਿ ਇੱਕ ਨਰਸ ਸੀਗੀ ਜਿਹੜੀ ਉਹਨੇ ਕੰਪਲੇਂਟ ਕੀਤੀ, ਹੈ ਨਾ, ਜਦੋਂ ਕੁਝ ਹੋ ਰਿਹਾ ਸੀਗਾ ਉਦੋਂ ਹੀ ਨਰਸ ਕਰੂਗੀ, ਰਾਈਟ। ਉਹਨੇ
ਤੇ ਜਿਹੜੇ ਡਾਕਟਰ ਇਹ ਕੰਟਰੋਵਰਸੀ ਦੇ ਵਿੱਚ ਹੈਗੇ ਨੇ, ਅਨਫੋਰਚੂਨੇਟਲੀ ਇੰਡੀਅਨ ਓਰੀਜਨ ਦਾ ਬੰਦਾ ਹੈ ਮਹਿੰਦਰ ਅਮੀਨ। ਤੇ ਇਹ ਜਿਹੜੀਆਂ ਹੁਣ 19 ਜਦੋਂ ਇਹ 3200 ਪੇਜ ਉਹਨਾਂ ਨੇ ਜਿੱਦਾਂ ਰਿਵਿਊ ਕੀਤੇ ਸਾਰੇ ਮੈਡੀਕਲ ਡਾਕੂਮੈਂਟੇਸ਼ਨ ਵਗੈਰਾ, ਕਾਫੀ ਉਹਦੇ ਵਿੱਚ ਬੜੀ ਖਰਾਬ ਇਨਫੋਰਮੇਸ਼ਨ ਸੀਗੀ ਕਿ ਜਿਹੜਾ ਛੋਟੀ ਮੋਟੀ ਟ੍ਰੀਟਮੈਂਟ ਵੀ ਉਹਨੇ ਬੜੇ ਜ਼ਿਆਦਾ ਵੱਡੇ ਵੱਡੇ ਅਗਰੈਸਿਵ ਆਪਰੇਸ਼ਨ ਜਿੱਦਾਂ ਆਪਣੇ ਆਪ ਨੂੰ ਬਿੱਲ ਕਰਨ ਲਈ ਆਪਣੇ ਬਿੱਲ ਵਗੈਰਾ ਕਰਤੇ। ਤੇ ਫਿਰ ਉਹਨਾਂ ਨੇ ਕਾਫੀ ਸਾਰੇ ਲੋਕਾਂ ਨੂੰ ਜਿਹੜੇ ਪੈਥੋਲੋਜੀ ਐਕਸਪਰਟਸ ਹੁੰਦੇ ਨੇ, ਰੇਡੀਓਲੋਜੀ ਐਕਸਪਰਟਸ ਜਾਂ ਜਿਹੜੇ ਵੀ ਪ੍ਰਿਸਕ੍ਰਿਪਸ਼ਨ ਦਿੰਦੇ ਨੇ ਜਾਂ ਹੋਰ ਮੈਡੀਕਲ ਇੰਸਟਰੂਮੈਂਟੇਸ਼ਨ ਸਪਲਾਈ ਕਰਦੇ ਨੇ, ਸਾਰਿਆਂ ਦੇ ਬਿਆਨ ਲਏ ਤੇ ਸਾਰਿਆਂ ਦੇ ਬਿਆਨ ਵਗੈਰਾ ਲੈਣ ਤੋਂ ਬਾਅਦ ਇਹਨੇ ਸਾਰੇ ਐਕਸਪਰਟ ਤੋਂ ਬਾਅਦ ਇਨਵੈਸਟੀਗੇਸ਼ਨ ਇਹ ਸ਼ੋਅ ਕਰਦੀ, ਉਹਨਾਂ ਨੇ ਫਿਰ ਆਪਣੇ ਐਫੀਡੇਵਿਟ ਵਗੈਰਾ ਸਵੋਨ ਸਟੇਟਮੈਂਟ ਦਿੱਤੀਆਂ, ਜਿਹਦੇ ਵਿੱਚੋਂ ਕਿ ਇਹ ਸਾਫ਼ ਪਤਾ ਲੱਗਿਆ ਕਿ ਇੱਦਾਂ ਦੇ ਕਾਫੀ ਸਾਰੇ ਉਹਨਾਂ ਨੇ ਪ੍ਰੋਸੀਜਰ ਪਰਫਾਰਮ ਕੀਤੇ ਨੇ, ਜਿਨ੍ਹਾਂ ਕਿ ਇਹ ਜਿਹੜੀਆਂ ਅਸਾਈਲਮ ਸੀਕਰ ਸੀਗੀਆਂ ਜਨਾਨੀਆਂ, ਇਹਨਾਂ ਦੇ ਉਹਨਾਂ ਨੇ ਇਹ ਹੁਣ ਦੁਬਾਰਾ ਕਨਸੀਵ ਨਹੀਂ ਕਰ ਸਕਦੀਆਂ। ਜੀ ਬਿਲਕੁਲ। ਸੋ ਇਹ ਜਿਹੜੇ ਦੋਸ਼ ਆ ਉਹ ਲੱਗੇ ਨੇ। ਅਗਲੀ ਜਿਹੜੀ ਆਪਾਂ ਜਗਵੀਰ ਜੀ ਗੱਲ ਕਰਦੇ ਜਾਈਏ, ਬੀਤੇ ਦਿਨਾਂ ਦੇ ਵਿੱਚ ਖਬਰ ਆਈ ਸੀ ਵੀ 545 ਜਿਹੜੇ ਬੱਚੇ ਆ ਉਹ ਪਰਿਵਾਰਾਂ ਦੇ ਨਾਲੋਂ ਜੋ ਵਿਛੜੇ ਨੇ ਤੇ ਉਹਨਾਂ ਦੇ ਮਾਪਿਆਂ ਦਾ ਜਿਹੜਾ ਕੁਛ ਵੀ ਜਿਹੜਾ ਆ ਉਹ ਪਤਾ ਨਹੀਂ ਜਿਹੜਾ ਲੱਗ ਰਿਹਾ ਵੀ ਉਹ ਕਿੱਥੇ ਨੇ। ਸੋ ਇਸ ਮਾਮਲੇ ਦੇ ਵਿੱਚ ਵੀ ਆਪਾਂ ਦੇਖਿਆ ਵੀ ਜਿਹੜਾ ਰੀਸੈਂਟ ਡਿਬੇਟ ਹੋਇਆ ਸੀਗਾ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟਸ ਦੇ ਦਰਮਿਆਨ, ਉਹਨਾਂ ਦੇ ਵਿੱਚ ਵੀ ਇਸ ਦੀ ਚਰਚਾ ਸੁਣੀ ਗਈ। ਜੀ ਪਹਿਲਾਂ ਤਾਂ ਦੱਸਿਆ ਕੀ ਹੋਇਆ ਕਿ ਟਰੰਪ ਐਡਮਿਨਿਸਟ੍ਰੇਸ਼ਨ ਨੇ ਇੱਕ ਪਾਲਿਸੀ ਕੀਤੀ ਸੀਗੀ ਜਿਹਦੇ ਵਿੱਚ ਕਿ ਇਹਨਾਂ ਨੇ ਜਿਹੜੇ ਬੱਚੇ ਸੀਗੇ ਈਵਨ ਛੋਟੇ 1 ਸਾਲ ਤੋਂ ਵੀ ਥੱਲੇ ਸੀਗੇ, ਉਹਨੂੰ ਪੇਰੈਂਟਸ ਤੋਂ ਅਲੱਗ ਕਰ ਦਿੰਦੇ ਸੀਗੇ ਤੇ ਫੋਰਸ ਕਰਦੇ ਸੀਗੇ, ਉਹਨਾਂ ਨੂੰ ਆਪਸ਼ਨ ਦਿੰਦੇ ਸੀਗੇ ਕਿ ਜੇ ਤੁਸੀਂ ਨਾਈਟ ਹੋਣਾ ਤਾਂ ਤੁਹਾਨੂੰ ਵਾਪਸ ਜਾਣਾ। ਤੇ ਫਿਰ ਇਹਨਾਂ ਨੇ ਅੱਗੇ ਬੱਚਿਆਂ ਨੂੰ ਜਿੱਦਾਂ ਉੱਥੇ ਮੈਰੀਅਟ ਹੋਟਲਸ ਨਾਲ ਕੰਟਰੈਕਟ ਕਰਕੇ ਬੱਚੇ ਉੱਥੇ ਪਾਉਂਦੇ ਸੀਗੇ ਤੇ ਕਾਫੀ ਜ਼ਿਆਦਾ ਨਿਗਲੈਕਟ ਸੀਗਾ ਬੱਚਿਆਂ ਦਾ। ਤੇ ਫਿਰ ਇਹਦਾ ਕਾਫੀ ਕੰਗਰੈਸ਼ਨਲ ਦੀ ਇਨਵੈਸਟੀਗੇਸ਼ਨ ਹੋਈ ਤੇ ਹੁਣ ਇਹਨਾਂ ਨੂੰ ਕੀ ਪਤਾ ਲੱਗਿਆ ਕਿ 545 ਜਿਹੜੇ ਬੱਚੇ ਹੈਗੇ ਛੋਟੇ, ਜੇ ਤੁਸੀਂ ਉਹਨਾਂ ਦੇ ਪੱਖੋਂ ਦੀ ਦੇਖੋ, ਇਹਨਾਂ ਨੂੰ ਉਹਨਾਂ ਦਾ ਪਰਿਵਾਰਾਂ ਇਹਨਾਂ ਨੂੰ ਪਤਾ ਹੀ ਨਹੀਂ ਕਿ ਉਹ ਬੱਚੇ ਕੌਣ ਆ, ਬੱਚਿਆਂ ਦੇ ਨਾਮ ਨਹੀਂ ਪਤਾ, ਬੱਚਿਆਂ ਦੀ ਆਇਡੈਂਟੀਟੀ ਨਹੀਂ ਪਤਾ, ਬੱਚੇ ਇੰਨੇ ਛੋਟੇ ਆ, ਹੁਣ ਉਹ ਆਪ ਤਾਂ ਦੱਸ ਨਹੀਂ ਸਕਦੇ ਹਨਾ ਜੀ। ਉਹਦੇ ਸਿਸਟਮ ਦੇ ਵਿੱਚ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਕਿ ਉਹਦੇ ਘਰ ਦੇ ਕੌਣ ਹੈ, ਕਿੱਥੇ ਹੈ, ਕਿੱਦਾਂ ਉਹਨਾਂ ਨੂੰ ਲੋਕੇਟ ਕਰਨਾ ਹੈ, ਉਹਨਾਂ ਨੂੰ ਵਾਪਸ ਭੇਜਤਾ ਕਿਹੜੀ ਕੰਟਰੀ 'ਚ ਹੈਗੇ ਨੇ। 545 ਬੱਚੇ ਮਤਲਬ ਕਿ ਘਰਦਿਆਂ ਤੋਂ ਆਲਰੇਡੀ ਸੈਪਰੇਟ ਨੇ, ਜਿਹਨਾਂ ਦਾ ਪਤਾ ਨਹੀਂ ਲੱਗ ਸਕਦਾ। ਕੁਛ ਇੱਕ ਬੱਚੇ ਜਿੱਦਾਂ ਹੈਗੇ ਨੇ ਉਹਨਾਂ ਦੇ ਇਹਨਾਂ ਨੇ ਆਇਡੈਂਟੀਟੀ ਵਗੈਰਾ ਪਤਾ ਕਰ ਲਈ, ਉਹਨਾਂ ਦੇ ਇਹਨਾਂ ਨੂੰ ਘਰਦਿਆਂ ਦਾ ਨਹੀਂ ਪਤਾ ਲੱਗ ਰਿਹਾ ਕਿ ਇਹਨਾਂ ਦੇ ਘਰ ਦੇ ਕੌਣ ਹੈ, ਕਿੱਥੇ ਹੈ। ਤੇ ਜਿਹੜਾ ਡਿਬੇਟ ਆਪਾਂ ਦੇਖਿਆ ਸੀਗਾ ਉਹਦੇ ਵਿੱਚ ਡਿਬੇਟ 'ਚ ਇਹ ਸੀਗਾ ਕਿ ਪ੍ਰੈਜ਼ੀਡੈਂਟ ਟਰੰਪ ਕਹਿ ਰਹੇ ਸੀਗੇ ਕਿ ਇਹ ਜਿਹੜੇ ਬੱਚੇ ਆ ਇਹਨਾਂ ਨੂੰ ਕਿਊਟੀ ਲੈ ਕੇ ਆਏ ਨੇ, ਬੱਚੇ ਜੀ ਹੈਗੇ 1 ਸਾਲ ਤੋਂ ਵੀ ਛੋਟੇ ਗਏ। ਫਿਰ ਕਾਫੀ ਜ਼ਿਆਦਾ ਹੈ ਨਾ ਇਮੀਗ੍ਰੇਸ਼ਨ ਲਾਅ, ACLU ਜਿਹੜੀ ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ ਹੈ, ACLU ਨੇ ਇਹਦੇ ਪਿੱਛੇ ਕਾਫੀ ਅਹਿਮ ਭੂਮਿਕਾ ਨਿਭਾ ਰਹੀ ਹੈ। ਬਾਈਡਨ ਨੇ ਸਿੱਧੇ ਕਿਹਾ ਸੀਗਾ ਕਿ ਕਹਿੰਦੇ ਕਿ ਤੁਸੀਂ ਇੱਕ ਕਿਊਟੀ ਵਗੈਰਾ ਨਹੀਂ ਲੈ ਕੇ ਆ ਰਹੇ, ਤੁਸੀਂ ਖੋਏ ਆਉਣਾ ਦੇ ਬਾਹਾਂ ਚੋਂ ਬੱਚੇ ਔਨ ਵੀਡੀਓ ਜਿੱਦਾਂ ਹੈਗਾ। ਟਰੰਪ ਉਹਨਾਂ ਨੇ ਫਿਰ ਅਕਿਊਜ਼ ਕੀਤਾ ਸੀਗਾ ਕਿ ਜਿਹੜੇ ਓਬਾਮਾ ਐਡਮਿਨਿਸਟ੍ਰੇਸ਼ਨ ਨੇ ਜਿਹਨੂੰ ਆਪਾਂ ਜਿੱਦਾਂ ਪਹਿਲਾਂ ਸੁਣਦੇ ਸੀ ਨਾ ਇਮੀਗ੍ਰੇਸ਼ਨ ਕੂਲਰ, ਉਹਨੂੰ ਹਲੀਰਾ ਕਹਿੰਦੇ ਸੀਗੇ, ਉਹ ਬਣਾਏ ਸੀਗੇ ਉਹਨਾਂ ਨੇ ਉੱਥੇ, ਉਹਨਾਂ ਨੂੰ ਉਹ ਜਿੱਦਾਂ ਕੇਜ ਵਾਂਗ ਹੁੰਦੇ ਸੀਗੇ। ਤੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਮੁੱਦਾ ਚੁੱਕਿਆ ਕਿ ਇਹ ਬਣਾਉਣੇ ਕਿੰਨੇ ਸ਼ੁਰੂ ਕੀਤੇ। ਤੇ ਫਿਰ ਹੁਣ ਜਿਹੜੀ ਸੀਗੀ ਡੈਮੋਕ੍ਰੈਟਸ ਉਹਨਾਂ ਦਾ ਪੱਖ ਸੀਗਾ ਕਿ ਹਾਂਜੀ ਬਣਾਏ ਸੀਗੇ, ਪਰ ਸਾਡੀ ਕੋਈ ਇਦਾਂ ਦੀ ਪਾਲਿਸੀ ਨਹੀਂ ਸੀਗੀ ਕਿ ਬੱਚਿਆਂ ਨੂੰ ਅਲੱਗ ਕਰ ਦੇਣਾ ਘਰਦਿਆਂ ਤੋਂ। ਤੇ ਹੁਣ ਐਜ਼ ਆ ਇਮੀਗ੍ਰੇਸ਼ਨ ਲਾਇਰ ਇਹਦੇ ਵਿੱਚ ਮੈਂ ਇਹ ਕਹੂੰਗਾ ਕਿ ਬੜੀ ਮਾੜੀ ਗੱਲ ਆ ਜਦੋਂ ਹੁਣ 10-15 ਸਾਲ ਬਾਅਦ ਸਾਰੇ ਇਮੀਗ੍ਰੇਸ਼ਨ ਪਾਲਿਸੀ ਇਹ ਸਾਰੀਆਂ ਫੋਟੋਆਂ ਲੋਕੀ ਦੇਖੂਗੇ ਕਿ ਅਮਰੀਕਾ ਨੇ ਇਦਾਂ ਕੀਤਾ ਸੀਗਾ ਕਿ ਬੱਚਿਆਂ ਨੂੰ ਘਰਦਿਆਂ ਤੋਂ ਅਲੱਗ ਕਰਤਾ ਤੇ ਮੁੜ ਕੇ ਬੱਚੇ ਗਵਾਚ ਗਏ ਜਾਂ ਘਰਦਿਆਂ ਨੂੰ ਵਾਪਸ ਭੇਜਿਆ। ਕਈ ਘਰ ਦੇ ਉੱਥੋਂ ਜਿਹੜੀ ਅਸਾਈਲਮ ਕੰਟਰੀ ਸੀਗੀ ਉੱਥੇ ਜਾ ਕੇ ਉਹਨਾਂ ਨੂੰ ਮਾਰ ਦਿੱਤਾ ਗਿਆ ਜਾਂ ਉਹਨਾਂ ਨਾਲ ਪਰਸੀਕਿਊਸ਼ਨ ਹੋਇਆ ਜੀ। ਕਾਫੀ ਮਾੜੀ ਗੱਲ ਆ। ਜਿਹੜਾ ਮੈਂ ਕਿਹਾ ਸਾਡਾ ਜਿਹੜਾ ਮੁਲਕ ਹੈ ਉਹ ਸਟੈਂਡ ਕਰਦਾ ਹੈ ਕਿ ਅਸਾਈਲਮ ਦੀ ਪਾਲਿਸੀ ਇਹਨਾਂ ਨੇ ਇੰਪਲੀਮੈਂਟ ਕੀਤੀ, ਇਹਨਾਂ ਨੇ ਬਣਾਈ ਹੈ, ਤਾਂ ਕਰਕੇ ਲੋਕੀ ਜਿਹੜੇ ਹੈਗੇ ਨੇ ਵਾਕਈ ਭੱਜਦੇ ਹੋਏ ਆਪਣੀ ਲੜਾਈ ਵਾਲੇ ਇਲਾਕਿਆਂ ਚੋਂ ਜਿੱਥੇ ਪੋਲੀਟੀਕਲ ਕਰਪਸ਼ਨ ਹੈ ਇੱਥੇ ਆਉਂਦੇ ਨੇ, ਇੱਕ ਉਮੀਦ ਨਾਲ ਆਉਂਦੇ ਸੀਗੇ। ਉਹ ਸਾਰਾ ਸਿਸਟਮ ਇਹਨਾਂ ਨੇ ਇੱਕ ਤਰ੍ਹਾਂ ਸਪੋਇਲ ਕਰਤਾ ਤੇ ਅਮਰੀਕਾ ਦੀ ਇਮੇਜ ਮੇਰੇ ਹਿਸਾਬ ਨਾਲ ਐਜ਼ ਆ ਇਮੀਗ੍ਰੇਸ਼ਨ ਲਾਇਰ ਕਾਫੀ ਜ਼ਿਆਦਾ ਇਹਨਾਂ ਦੀ ਇਮੇਜ ਇਹਨਾਂ ਨਾਲ ਡਾਊਨ ਹੋਈ ਹੈ। ਜੀ ਬਿਲਕੁਲ। ਡੈਫੀਨੇਟਲੀ ਵੱਖ-ਵੱਖ ਚਰਚਾਵਾਂ ਜਿਹੜੀਆਂ ਉਹ ਛਿੜਦੀਆਂ ਜ਼ਰੂਰ ਹੈਗੀਆਂ ਨੇ ਵੀ ਆਉਣ ਵਾਲੇ ਸਮੇਂ 'ਚ ਕੀ ਹੁੰਦਾ, ਕਿਉਂਕਿ ਹਿਊਮਨ ਰਾਈਟਸ ਦੇ ਲਈ ਅਮਰੀਕਾ ਬਹੁਤ ਕੁਛ ਜਿਹੜਾ ਉਹ ਕਰਦਾ ਆ, ਕਹਿੰਦਾ ਆ, ਅਤੇ ਉਹਨਾਂ ਦੇ ਆਪਣੇ ਬੈਕਯਾਰਡ ਦੇ ਵਿੱਚ ਇਹ ਕੁਛ ਹੋਵੇ ਤਾਂ ਫਿਰ ਦੂਜੇ ਮੁਲਕ ਵਾਲਿਆਂ ਨੂੰ ਵੀ ਫਿਰ ਗੱਲਾਂ ਕਰਨ ਦਾ ਜਿਹੜਾ ਇੱਕ ਹਿਸਾਬ ਦੇ ਨਾਲ ਮੌਕਾ ਜਿਹੜਾ ਉਹ ਮਿਲ ਜਾਂਦਾ ਆ। ਅਗਲੀ ਆਪਾਂ ਜੇ ਗੱਲ ਕਰਦੇ ਜਾਈਏ, ਇਹ ਹੁਣ US ਦੇ ਆਈਸ ਅਫਸਰਾਂ ਦੇ ਉੱਤੇ ਇਹ ਦੋਸ਼ ਹੈਗੇ ਆ, ਕੰਪਲੇਂਟ ਕਹਿੰਦੇ ਫਾਈਲ ਕੀਤੀ ਗਈ ਆ, ਕਹਿੰਦੇ ਵੀ ਅਫਰੀਕਨ ਜਿਹੜੇ ਡੈਪੂਟੇਸ਼ਨ ਜਿਨ੍ਹਾਂ ਦੇ ਉੱਤੇ ਲੱਗੇ ਸੀ ਉਹਨਾਂ ਦੇ ਉੱਤੇ ਅਤਿਆਚਾਰ, ਟਾਰਚਰ ਵਰਤ ਕੇ ਉਹਨਾਂ ਤੋਂ ਸਾਈਨ ਜਿਹੜੇ ਉਹਨਾਂ ਡੈਪੂਟੇਸ਼ਨ ਆਰਡਰ 'ਤੇ ਕਰਾਏ ਗਏ ਜੀ। ਇਹ ਜਿਹੜੇ ਇਨਵੈਸਟੀਗੇਸ਼ਨ ਦੇ ਪਿੱਛੇ ਦੋ ਮੁੱਖ ਏਜੰਸੀਆਂ ਹੈਗੀਆਂ, ਇੱਕ ਹੈਗਾ FFI ਫਰੀडम ਫॉर ਇਮੀਗ੍ਰੈਂਟਸ ਗਰੁੱਪ ਤੇ ਦੂਜਾ ਹੈਗਾ ਸਦਰਨ ਪਾਵਰਟੀ ਲਾਅ ਸੈਂਟਰ। ਇਹ ਤਾਂ ਕਾਫੀ ਮਸ਼ਹੂਰ ਹੈ ਜੀ। ਇਹਨਾਂ 8 ਕੇਸ ਸਾਹਮਣੇ ਲੈ ਕੇ ਆਏ ਜਿਨ੍ਹਾਂ ਦੇ ਵਿੱਚ
ਕਾਫੀ ਉਹਨਾਂ ਨੂੰ ਬਿਆਨ ਲਿੱਤੇ ਉਹਨਾਂ ਦੇ, ਜਿਨ੍ਹਾਂ ਦੇ ਬਿਆਨ ਲਿੱਤੇ ਸੀ ਅਨਫੋਰਚੂਨੇਟਲੀ ਉਹਨਾਂ ਚੋਂ 8 ਚੋਂ 6 ਜਣਿਆਂ ਨੂੰ ਉਹਨਾਂ ਨੇ ਆਲਰੇਡੀ ਆਈਸ ਨੇ ਉਹਦੇ ਬਾਅਦ ਵੀ, ਬਿਆਨਾਂ ਦੇ ਬਾਅਦ ਵੀ ਡਿਪੋਰਟ ਕਰਤਾ ਧੱਕੇ ਨਾਲ। ਹੂੰ। ਬਿਆਨ ਮੈਂ ਪੜ੍ਹਨ ਜਾ ਰਿਹਾ, ਇੱਕ ਬੰਦਾ ਕਹਿੰਦਾ ਕਿ ਮੈਨੂੰ ਪਹਿਲਾਂ ਪੈਪਰ ਸਪਰੇਅ ਕੀਤਾ ਮੇਰੀ ਅੱਖਾਂ ਦੇ ਵਿੱਚ, ਫਿਰ ਮੈਨੂੰ ਉਹਨਾਂ ਨੇ ਮੇਰਾ ਗਲਾ ਘੁੱਟਣਾ ਸ਼ੁਰੂ ਕਰਤਾ, ਜਦ ਤੱਕ ਮੈਂ ਆਲਮੋਸਟ ਬੇਹੋਸ਼ ਨਹੀਂ ਹੋ ਗਿਆ। ਤੇ ਮੈਂ ਉਹਨੂੰ ਦੱਸਣਾ ਸ਼ੁਰੂ ਕੀਤਾ ਕਿ ਮੈਂ ਸਾਹ ਨਹੀਂ ਮੈਨੂੰ ਆ ਰਿਹਾ, ਪਰ ਉਹ ਰੁਕੇ ਨਹੀਂ। ਜਿੱਦਾਂ ਆਪਾਂ ਦੇਖਿਆ ਸੀਗਾ ਕਿ ਹੁਣੇ ਕਾਫੀ ਬਲੈਕ ਲਾਈਵ ਮੈਟਰ ਦਾ ਪ੍ਰੋਟੈਸਟ ਵੀ ਹੋਇਆ ਸੀ, ਸੇਮ ਜਿਹੜੀ ਟ੍ਰੀਟਮੈਂਟ ਸੀ ਉਹ ਕੈਦੀਆਂ ਨੂੰ ਉੱਥੇ ਮਿਲ ਰਹੀ ਹੈ। ਇੱਕ ਕਹਿੰਦਾ ਹੈ ਕਿ ਮੈਂ ਮੁੱਠੀ ਬੰਦ ਕਰ ਲਈ, ਮੇਰੇ ਹੱਥ ਤੇ ਉਹਨਾਂ ਨੇ ਮਾਰਿਆ, ਜ਼ਬਰਦਸਤੀ ਮੇਰੀ ਉਂਗਲਾਂ ਖੋਲੀਆਂ ਤੇ ਮੇਰੇ ਕੋਲ ਸਾਈਨ ਦੀ ਜਗ੍ਹਾ ਉਹਨਾਂ ਨੇ ਮੇਰਾ ਥੰਬ ਪ੍ਰਿੰਟ ਲੈ ਲਿਆ, ਸ਼ਾਹੀ ਲਵਾ ਕੇ ਧੱਕੇ ਨਾਲ, ਬਿਨਾਂ ਮੇਰੇ ਕੰਸੈਂਟ ਤੋਂ ਜੀ। ਇੱਕ ਕਹਿੰਦਾ ਹੈ ਕਿ ਮੈਨੂੰ ਉਹਨਾਂ ਨੇ ਧੌਣ ਦੇ ਉੱਤੇ ਲੱਤ ਰੱਖ ਕੇ ਮੈਨੂੰ ਥੱਲੇ ਜ਼ਮੀਨ ਤੇ ਰੱਖਿਆ, ਜਦ ਤੱਕ ਉਹਨੇ ਰੱਖਿਆ ਜਦ ਤੱਕ ਕਿ ਮੈਂ ਸਾਈਨ ਨਹੀਂ ਕੀਤੇ। ਮੈਂ ਜਦੋਂ ਰੌਲਾ ਪਾਉਣਾ ਸ਼ੁਰੂ ਕਰਤਾ, ਉਹ ਮੈਨੂੰ ਏਦਾਂ ਦੀ ਜਗ੍ਹਾ ਲੈ ਗਏ ਜਿੱਥੇ ਕੈਮਰੇ ਨਹੀਂ ਸੀਗੇ, ਤੇ ਉਹ ਵਾਲੇ ਕਮਰੇ 'ਚ ਜਾ ਕੇ ਉਹਨਾਂ ਨੇ ਮੈਨੂੰ ਕੁੱਟਿਆ। ਇਹ ਤੁਸੀਂ ਦੇਖੋ ਕਿ ਇਹ ਅਮਰੀਕਾ ਦੇ ਵਿੱਚ ਹੋ ਰਿਹਾ। ਇੱਕ ਕਹਿੰਦਾ ਕਿ ਮੈਨੂੰ ਗੋਡਿਆਂ ਭਾਰ ਬਿਠਾਇਆ, ਮੈਨੂੰ ਕਿਹਾ ਕਿ ਤੂੰ ਜੇ ਸਾਈਨ ਨਹੀਂ ਕੀਤੇ ਮੈਂ ਤੈਨੂੰ ਮਾਰ ਦੇਣਾ। ਮੈਂ ਕਿਹਾ ਮੈਂ ਸਾਈਨ ਨਹੀਂ ਕਰਨੇ। ਉਹਨਾਂ ਨੇ ਮੇਰੀ ਬਾਂਹ ਫੜੀ, ਬਾਂਹ ਮੇਰੀ ਮਰੋੜ ਦਿੱਤੀ। ਉਸ ਤੋਂ ਬਾਅਦ ਉਹਨਾਂ ਨੇ ਤਦ ਤੱਕ ਮੈਨੂੰ ਕੁੱਟਿਆ ਜਦ ਤੱਕ ਕਿ ਮੈਂ ਫਿੰਗਰਪ੍ਰਿੰਟ ਨਹੀਂ ਦਿੱਤੇ। ਤੇ ਹੁਣ ਇਹ ਖਬਰ ਕੀ ਹੈ ਕਿ ਇਹ ਜਿਹੜੇ ਸਾਰੇ ਡਿਟੇਨੀ ਨੇ ਅਫਰੀਕਨ ਕੰਟਰੀਆਂ ਤੋਂ, ਜ਼ਿਆਦਾਤਰ ਇਹ ਕੈਮਰੂਨ ਤੋਂ ਆ ਰਹੇ ਨੇ ਜਾਂ ਕੋਂਗੋ ਤੋਂ ਆ ਰਹੇ ਨੇ। ਜੇ ਤੁਸੀਂ ਇਹਨਾਂ ਦੇ ਦੇਸ਼ਾਂ ਦੇ ਬਾਰੇ ਪੜ੍ਹ ਕੇ ਸੋਚੋ, ਉੱਥੇ ਬਹੁਤ ਜ਼ਿਆਦਾ ਪੋਲੀਟੀਕਲ ਪਰਸੀਕਿਊਸ਼ਨ ਹੈ, ਲੋਕੀ ਸਿੱਧੇ ਮਾਰ ਦਿੰਦੇ ਨੇ ਥੋੜਾ ਜਿਹਾ ਵੀ ਡਿਸੈਂਟ ਹੈ। ਇਹ ਜਿਹੜੀ ਪੋਪੂਲੇਸ਼ਨ ਹੈ ਕੈਮਰੂਨੀਅਨ ਦੀ, ਇਹ ਇੰਗਲਿਸ਼ ਸਪੀਕਿੰਗ ਪੋਪੂਲੇਸ਼ਨ ਹੈ ਉਹ ਵਾਲੇ ਹਿੱਸੇ ਦੇ ਵਿੱਚ, ਤੇ ਜਿਹੜੀ ਉੱਥੇ ਬਹੁਤ ਜ਼ਿਆਦਾ ਡਾਕੂਮੈਂਟਡ ਹੈਗਾ UN ਦੇ ਕਿ ਰਾਤੋਂ ਰਾਤ ਤੁਹਾਡੇ ਰਿਲੇਟਿਵਸ, ਫੈਮਿਲੀ ਮੈਂਬਰ ਸਾਰੇ ਡਿਸਪੀਅਰ ਹੋ ਜਾਂਦੇ ਨੇ। ਤੇ ਹੁਣ ਇਹ ਜਿਹੜੀ ਐਡਮਿਨਿਸਟ੍ਰੇਸ਼ਨ ਇਹਨਾਂ ਨੇ ਕੀ ਕੀਤਾ ਕਿ ਇਹਨਾਂ ਨੇ 13 ਅਕਤੂਬਰ ਨੂੰ ਡੀਪੋਰਟੇਸ਼ਨ ਫਲਾਈਟ ਇੱਕ ਚਲਾਈ, ਕਾਫੀ ਸਾਰੇ ਲੋਕੀ ਭਰ ਕੇ ਉਹਦੇ ਵਿੱਚ ਵਾਪਸ ਭੇਜਤੇ। ਜਦੋਂ ਇੱਥੋਂ ਦੀ ਬਾਅਦ 'ਚ ਸਿਵਲ ਰਾਈਟਸ ਗਰੁੱਪ ਨੇ ਕੰਟੈਕਟ ਕਰਨਾ ਸ਼ੁਰੂ ਕੀਤਾ, ਤੇ ਉਹ ਜਿਹੜੇ ਲੋਕੀ ਵਾਪਸ ਭੇਜੇ ਸੀ, ਹੁਣ ਜਦੋਂ ਤੁਹਾਡੀ ਚਾਰਟਰਡ ਫਲਾਈਟ ਆ ਰਹੀ ਹੈ ਇੱਕ ਦੇਸ਼ ਦੇ ਵਿੱਚ, ਤੁਸੀਂ ਉਹਨਾਂ ਨੂੰ ਦੱਸ ਰਹੇ ਹੋ ਕਿ ਤੁਹਾਡੇ ਖਿਲਾਫ ਇਹਨਾਂ ਨੇ ਅਸਾਈਲਮ ਕਲੇਮ ਕੀਤੀ ਸੀਗੀ, ਤੇ ਉਹ ਜਿਹੜੇ ਬੰਦੇ ਨੇ ਉਹ 'ਚੋਂ ਦੀ 90% ਤੋਂ ਜ਼ਿਆਦਾ ਆਲਰੇਡੀ ਮਿਸਿੰਗ ਹੈਗੇ ਨੇ। ਦੱਸੋ। ਹਾਂ, ਤੇ ਰਿਐਲਿਟੀ ਹੁਣ ਇਹਦੀ ਇਹ ਹੈ ਕਿ ਜਿਹੜੇ ਸਿਵਲ ਰਾਈਟ ਗਰੁੱਪਸ ਨੇ ਉਹਨਾਂ ਦਾ ਮੰਨਣਾ ਇਹ ਹੈਗਾ ਕਿ ਜਿਹੜੀ ਆਈਸ ਹੈਗੀ ਇਹਨਾਂ ਨੇ ਹੁਣ, ਕਿਉਂਕਿ ਇਹਨਾਂ ਨੂੰ ਲੱਗਦਾ ਕਿ ਸ਼ਾਇਦ ਇਹ ਟੁੱਟ ਜਾਵੇ ਜਾਂ ਨਵੀਂ ਐਡਮਿਨਿਸਟ੍ਰੇਸ਼ਨ ਆ ਜਾਵੇ, ਉਹ ਚੇਂਜ ਕਰ ਦੇ, ਤੇ ਇਹ ਹੋਰ ਜ਼ਿਆਦਾ ਸਪੀਡ ਨਾਲ ਕਿ ਜਾਣ ਤੋਂ ਪਹਿਲਾਂ ਜਿੰਨੇ ਵੱਧ ਤੋਂ ਵੱਧ ਰਿਪੋਰਟ ਹੋ ਸਕਦੇ ਉਹਨੇ ਕਰੀਏ, ਤੇ ਤਾਂ ਕਿ ਨਵੀਂ ਮੈਨੇਜਮੈਂਟ ਦਾ ਪਤਾ ਨਹੀਂ ਕੀ ਪਾਲਿਸੀ ਹੋਊਗੀ। ਇਹ ਜਿਹੜੀ ਏਜੰਸੀ ਹੈਗੀ ਆਈਸ, ਜਦ ਤੱਕ ਜਿਨ੍ਹਾਂ ਨੂੰ ਤੁਸੀਂ ਸੀਕ੍ਰੇਟ ਸਕਦੇ ਹੋ ਉਹਨੇ ਲੋਕੀ ਇਹ ਡੀਪੋਰਟੇਸ਼ਨ ਜ਼ਿਆਦਾ ਕਰਦੇ ਨੇ। ਜੇ ਸਿਵਲ ਰਾਈਟ ਗਰੁੱਪਸ ਨਾ ਇੰਟਰਵੀਨ ਕਰਨ, ਇਹ ਤਾਂ ਸਾਰਿਆਂ ਨੂੰ 100% ਡੀਪੋਰਟੇਸ਼ਨ ਕਰਦੇ ਨੇ। ਤੇ ਹੁਣ ਕੀ ਹੈ ਕਿ ਜਿਹੜਾ ਜਿੱਦਾਂ ਇਲੈਕਸ਼ਨ ਦਾ ਟਾਈਮ ਹੈ, ਕੋਵਿਡ ਚੱਲ ਰਿਹਾ, ਇਹਦੀ ਆੜ ਦੇ ਵਿੱਚ ਇਹ ਬੜੇ ਸਾਰੇ ਲੋਕਾਂ ਨੂੰ ਧੱਕੇ ਨਾਲ ਉਹਨਾਂ ਦੇ ਸਾਈਨ ਕਰਾ ਕੇ, ਟੌਰਚਰ ਦੇ ਤਰੀਕੇ ਵਰਤ ਕੇ, ਬਿਨਾਂ ਉਹਨਾਂ ਦੀ ਕੋਈ ਰਿਪੋਰਟ ਦੇ ਸਿੱਧੇ ਉਹਨਾਂ ਨੂੰ ਵਾਪਸ ਰਿਪੋਰਟ ਕਰ ਰਹੇ ਨੇ। ਜੀ ਬਿਲਕੁਲ, ਕਾਫੀ ਜਿਹੜੇ ਪ੍ਰਸ਼ਨ ਚਿੰਨ੍ਹ ਇਸ ਟਾਈਮ ਆਈਸ ਦੀ ਜਿਹੜੀ ਇੱਦਾਂ ਦੀ ਕਾਰਜਕਾਰੀ ਨੂੰ ਲੈ ਕੇ ਜਿਹੜੇ ਹੋ ਰਹੇ, ਨੋ ਡਾਊਟ ਇਹ ਜਿਹੜੀਆਂ ਕੰਪਲੇਨਾਂ ਇਹਨਾਂ ਨੇ ਜਿਹੜੇ ਦਾਅਵੇ ਜਿਹੜੇ ਉਹ ਕੀਤੇ ਹੈਗੇ ਆ, ਇਹ ਵੱਖ-ਵੱਖ ਜਿਹੜੇ ਲੋਕ ਆ ਇਹਨਾਂ ਨੂੰ ਡਿਪੋਰਟ ਕੀਤਾ ਆ। ਅਜੇ ਇਸ ਦੇ ਉੱਤੇ ਜਾਂਚ ਹੋ ਕੇ ਜਿਹੜਾ ਇਹ ਬਾਅਦ 'ਚ ਹੀ ਪਤਾ ਲੱਗੂਗਾ ਵੀ ਇਹਨਾਂ ਵਿੱਚ ਕਿੰਨੀ ਜਿਹੜੀ ਉਹ ਰਿਐਲਿਟੀ ਜਿਹੜੀ ਉਹ ਸੀਗੀ। ਨੋ ਡਾਊਟ ਜਦੋਂ ਡਿਪੋਰਟ ਹੋ ਰਿਹਾ ਹੁੰਦਾ ਬੰਦਾ ਕਈ ਵਾਰੀ ਕਹਿੰਦਾ ਵੀ ਆ, ਪਰ ਕਾਫੀ ਲੋਕਾਂ ਨੇ ਜਿਹੜਾ ਆ ਇਸ ਤਰੀਕੇ ਦੇ ਨਾਲ ਇਸ ਚੀਜ਼ ਦੇ ਬਾਰੇ ਜਿਹੜਾ ਉਹ ਕਿਹਾ ਵੀ ਸਾਡੇ ਨਾਲ ਇੱਦਾਂ ਇਹਨਾਂ ਨੇ ਕੀਤਾ ਸੀਗਾ। ਅਤੇ ਆਈਸ ਦੀ ਤੁਸੀਂ ਗੱਲ ਕਰ ਰਹੇ ਸੀ, ਫੜੋ ਫੜਾਈ ਜਿਹੜੀ ਉਹ ਜਾਰੀ ਆ। ਨਿਊਯਾਰਕ ਸਿਟੀ ਏਰੀਆ ਦੇ ਵਿੱਚ 50 ਤੋਂ ਵੱਧ ਲੋਕਾਂ ਨੂੰ ਕਹਿੰਦੇ ਉਹਨਾਂ ਨੇ ਹਿਰਾਸਤ 'ਚ ਲਿਆ ਆ, ਅਤੇ ਇਹਨਾਂ ਨੇ ਦੱਸਿਆ ਸੀਗਾ ਪਿਛਲੇ ਦਿਨਾਂ 'ਚ ਵੀ ਅਸੀਂ ਜਿਹੜੀਆਂ ਸੈਂਚੁਰੀ ਸਿਟੀਜ਼ ਆ ਉੱਥੇ ਜਿਹੜੇ ਅਨਡਾਕੂਮੈਂਟਡ ਇਮੀਗਰੈਂਟਸ ਆ ਉਹਨਾਂ ਉੱਤੇ ਆਪਾਂ ਟਾਰਗੇਟ ਜਿਹੜਾ ਉਹ ਜ਼ਿਆਦਾ ਰੱਖਣਾ ਹੈ। ਜੀ, ਸੈਂਚੁਰੀ ਸਿਟੀ ਪਹਿਲਾਂ ਤਾਂ ਕੀ ਹੁੰਦੀ ਹੈ, ਜਿੱਦਾਂ ਹੁਣ ਸੈਨ ਫਰਾਂਸਿਸਕੋ ਵੀ ਹੈ, LA ਵੀ ਹੈ, ਨਿਊਯਾਰਕ ਵੀ ਹੈ, ਕਾਫੀ ਸਾਰੇ ਸਿਟੀਜ਼ ਜਿਹੜੇ ਆਪਣੇ ਆਪ ਨੂੰ ਸੈਂਚੁਰੀ ਸਿਟੀ ਕਹਿੰਦੇ ਨੇ। ਬੇਸਿਕਲੀ ਉਹ ਕੀ ਹੈ ਕਿ ਉਹ ਕਹਿੰਦੇ ਕਿ ਆਪਾਂ ਪ੍ਰੋ ਇਮੀਗ੍ਰੇਸ਼ਨ ਸਾਡਾ ਸਟੈਂਸ ਹੈ, ਆਪਾਂ ਆਪਣੀ ਪੁਲਿਸ ਨਹੀਂ ਭੇਜਣੀ ਤੁਹਾਡੀ ਮਦਦ ਕਰਨ ਲਈ ਕਿ ਤੁਸੀਂ ਸਾਨੂੰ ਕਹਿੰਦੇ ਹੋ ਕਿ ਕੱਚੇ ਬੰਦੇ ਕਿੰਨੇ ਆ। ਸਟੇਟ ਵੱਲੋਂ ਤੁਹਾਨੂੰ ਕੋਈ ਹੈਲਪ ਨਹੀਂ ਆਣੀ, ਤੁਸੀਂ ਆਪਣੇ ਲੈਵਲ 'ਤੇ ਜੋ ਤੁਸੀਂ ਕਰਨਾ ਆਈਸ ਨੂੰ ਕਰੋ। ਹੁਣ ਆਈਸ ਦੇ ਕੋਲ ਇੰਨੇ ਮੈਂਬਰ ਤਾਂ ਨਹੀਂ ਹੈਗੇ ਕਿ ਉਹ ਹਰੇਕ ਸਿਟੀ ਦੇ ਵਿੱਚ ਜਾ ਕੇ ਛਾਪੇ ਮਾਰ ਸਕਦੇ, ਐਡੀ ਪੁਲਿਸ ਫੋਰਸ ਦੀ ਬੈਕਨਿੰਗ ਨਹੀਂ ਹੈਗੀ, ਹੈ ਨਾ ਜੀ। ਸਿਰਫ ਜਿਹੜੀ ਐਕਸੈਪਸ਼ਨ ਉਹ ਇਹ ਸੀਗੀ ਕਿ ਨਿਊਯਾਰਕ ਸਿਟੀ ਦਾ ਜਿੱਦਾਂ ਇਹ ਸੀਗਾ ਕਿ ਜੇ ਕੋਈ ਵੀ ਕਨਵਿਕਟਡ ਫੈਲਨ ਹੈ ਜਾਂ ਕੋਈ ਵੀ ਸੀਰੀਅਸ ਕ੍ਰਿਮੀਨਲ ਹੈਗਾ ਜਾਂ ਕਿਸੇ ਫੈਡਰਲ ਜੱਜ ਦਾ ਆਰਡਰ ਆਇਆ ਕਿ ਇਹ ਵਾਲੇ ਬੰਦੇ ਨੂੰ ਫੜੋ, ਤਾਂ ਹੀ ਸਿਟੀ ਉਹਨਾਂ ਨਾਲ ਕੋਆਪਰੇਟ ਕਰਦੀ ਸੀਗੀ। ਤੇ ਹੁਣ ਆਈਸ ਨੇ ਆਪਣੇ ਆਪ ਖੁਦ ਛਾਪੇ ਮਾਰਨੇ ਸ਼ੁਰੂ ਕਰਤੇ ਨੇ, ਤੇ 54 ਉਹਨਾਂ ਨੇ ਕੀਤੇ ਨੇ। ਤੇ ਆਈਸ ਨੇ ਆਪਣਾ ਦੱਸਿਆ ਕਿ ਕਹਿੰਦੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਵੱਡੇ ਸ਼ਹਿਰ ਵੀ ਹੈਗੇ ਨੇ ਉੱਥੇ ਜਿੱਥੇ ਵੀ ਲੋਕੀ ਰਹਿੰਦੇ ਨੇ ਇਲੀਗਲੀ, ਉਹਨਾਂ ਨੂੰ ਉਹ ਫੜ ਕੇ ਡਿਪੋਰਟ ਕਰਾਂਗੇ ਫਟਾਫਟ। ਜੀ, ਇਹਦੇ ਨਾਲ ਹੋਰ ਗੱਲ ਦੱਸਦਾ ਕਿ ਜਿੱਦਾਂ ਪਿਛਲੀ ਵਾਰੀ ਆਪਾਂ ਡਿਸਕਸ ਕੀਤਾ ਸੀਗਾ ਕਿ
ਹਰੇਕ ਬੰਦੇ ਨੂੰ ਜਿਹੜਾ 2 ਸਾਲ ਤੋਂ ਪਹਿਲਾਂ ਆਇਆ ਉਹਦੇ ਕੋਲ ਆਪਣਾ ਪ੍ਰੂਫ ਇੱਕ ਹੋਣਾ ਚਾਹੀਦਾ ਕਿ ਉਹ 2 ਸਾਲ ਉਹਨੂੰ ਹੋ ਗਏ ਨੇ ਰਹਿੰਦੇ ਹੋਏ ਜੀ ਜਾਂ ਉਹਨੇ ਆਲਰੇਡੀ ਫਾਈਲ ਕਰਤਾ। ਜੇ ਤੁਹਾਡੇ ਕੋਲ ਇਹ ਵਾਲਾ ਪ੍ਰੂਫ ਨਹੀਂ ਹੈਗਾ, ਤੁਸੀਂ ਬਿਨਾਂ ਪ੍ਰੂਫ ਦੇ ਤੁਸੀਂ ਉੱਥੇ ਖੜੇ ਪੈਰ, ਹੁਣ ਜਦੋਂ ਆਪਾਂ ਦੱਸਿਆ ਕਿ ਇਹ ਟੌਰਚਰ ਵੀ ਕਰਦੇ ਨੇ, ਕਈ ਕੁਛ ਕਰਦੇ ਨੇ, ਤੁਹਾਨੂੰ ਇਹਨਾਂ ਨੇ ਸਿੱਧੇ ਫੜ ਕੇ ਐਕਸਪੀਡਾਈਟਿਡ ਰਿਮੂਵਲ ਕਰ ਸਕਦੇ ਨੇ। ਜੱਜ ਮੋਰੇ ਹੀਅਰਿੰਗ ਦਾ ਵੀ ਮੌਕਾ ਨਹੀਂ ਦਿੱਤਾ ਜਾਏਗਾ। ਤੇ ਇਹ ਤੁਹਾਡੀ ਜ਼ਿੰਮੇਵਾਰੀ ਹੈ ਕਿ ਤੁਸੀਂ ਉਹਨਾਂ ਨੂੰ ਸ਼ੋਅ ਕਰੋ ਕਿ ਜਾਂ ਤਾਂ ਤੁਸੀਂ ਸਾਲ ਦੇ ਅੰਦਰ ਅੰਦਰ ਆ ਕੇ ਅਸਾਈਲਮ ਫਾਈਲ ਕਰ ਦਿੱਤਾ ਆਲਰੇਡੀ, ਤੇ ਜਾਂ ਫਿਰ ਤੁਸੀਂ 2 ਸਾਲ ਤੋਂ ਆਲਰੇਡੀ ਇੱਥੇ ਰਹਿ ਰਹੇ ਹੋ, ਫਿਰ ਤੁਹਾਨੂੰ ਜੱਜ ਦੇ ਮੂਹਰੇ ਪੇਸ਼ ਕੀਤਾ ਜਾਊਗਾ। ਜੀ ਜੀ ਬਿਲਕੁਲ। ਤੇ ਇੱਥੇ ਆਪਾਂ ਇੱਕ ਹੁਣ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਮੁੜ ਵਾਪਸ ਜਦੋਂ ਆਪਾਂ ਹਾਜ਼ਰ ਹੁੰਦੇ ਹਾਂ। ਤੇ ਸਰੋਤਿਓ, ਤੁਸੀਂ ਜਿਹੜੇ ਆਪਣੇ ਸਵਾਲ ਆ ਇਮੀਗ੍ਰੇਸ਼ਨ ਦੇ ਬਾਬਤ ਜੇ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਅਟਰਨੀ ਜੇ ਟਿਰਕੀਅਨ ਆਪਣੇ ਨਾਲ ਇੱਦਾਂ ਹੀ ਜਿਹੜੇ ਜੁੜੇ ਰਹਿਣਗੇ। ਤੁਸੀਂ ਜਿਹੜਾ ਜੀ ਕਾਲ ਕਰ ਸਕਦੇ ਹੋ। ਸਟੂਡੀਓ 'ਚ ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200 ਦੇ ਉੱਤੇ। ਤੇ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਚੱਲਦਾ ਤੁਹਾਡਾ ਨਵਾਂ ਟਰੱਕਿੰਗ ਬਿਜ਼ਨਸ? ਬਸ ਦਿਓਲ ਸਾਹਿਬ, ਜਦ ਦਾ ਮੈਂ flatrate.dispatching.com ਵਾਲਿਆਂ ਨੂੰ ਹਾਇਰ ਕੀਤਾ, ਬੜਾ ਵਧੀਆ ਚੱਲ ਰਿਹਾ। ਇਹ ਸਿਰਫ 5% ਫਲੈਟ ਫੀਸ ਚਾਰਜ ਕਰਦੇ ਨੇ ਅਤੇ ਲੋਡ ਮੇਰੀ ਕੰਪਨੀ ਦੇ ਨਾਮ ਤੇ ਹੀ ਬੁੱਕ ਕਰਦੇ ਨੇ। ਮੈਨੂੰ ਓਰੀਜਨਲ ਲੋਡ ਕਨਫਰਮੇਸ਼ਨ ਵੀ ਮਿਲਦੀ ਹੈ। ਇਹ ਤੁਹਾਡੀ ਬ੍ਰੋਕਰ ਪੈਕੇਜ ਤੇ ਬਿਲਿੰਗ ਵੀ ਕਰਦੇ ਨੇ? ਹਾਂਜੀ, ਤੇ ਨਾਲ ਹੀ ਬ੍ਰੋਕਰ ਕ੍ਰੈਡਿਟ ਵੀ ਚੈੱਕ ਕਰਦੇ ਨੇ। ਉਹ ਮੈਨੂੰ ਇੰਨੇ ਸਾਲ ਹੋ ਗਏ ਟਰੱਕਿੰਗ ਇੰਡਸਟਰੀ ਵਿੱਚ, ਮੈਂ ਤਾਂ ਏਦਾਂ ਦੀ ਕੰਪਨੀ ਪਹਿਲਾਂ ਕਦੇ ਦੇਖੀ ਨਹੀਂ। ਮੈਨੂੰ ਵੀ ਇਹਨਾਂ ਦਾ ਫੋਨ ਨੰਬਰ ਤੇ ਵੈਬਸਾਈਟ ਦੱਸੋ। ਲਓ ਜੀ, ਕਾਲ ਕਰੋ ਵਿਕਰਮ ਜਨਮਦੀਪ ਨੂੰ 5597101212 ਤੇ। that's 5597101212 ਜਾਂ ਵਿਜ਼ਿਟ flatrate.dispatching.com ਅਤੇ ਆਪਣੀ ਕੰਪਨੀ ਦਾ ਕ੍ਰੈਡਿਟ ਬਣਾਓ। ਤੁਸੀਂ Amazon ਦੇ ਲੋਕਲ ਲੋਡ ਤੇ ਕੰਟਰੈਕਟ ਲੋਡ ਲਈ ਵੀ ਕਾਲ ਕਰ ਸਕਦੇ ਹੋ। ਜੇ ਤੁਸੀਂ ਓਨਰ ਆਪਰੇਟਰ ਬਣਨਾ ਚਾਹੁੰਦੇ ਹੋ ਤਾਂ ਇਹ ਤੁਹਾਡੀ ਨਵੀਂ ਕੰਪਨੀ ਸਟਾਰਟ ਕਰਨ ਵਿੱਚ ਵੀ ਮਦਦ ਕਰਨਗੇ। ਨਿਊ ਇੰਡੀਆ ਸਵੀਟ ਐਂਡ ਸਪਾਈਸਿਸ ਫ੍ਰੈਜ਼ਨੋ, ਇੱਥੋਂ ਤੁਸੀਂ ਲੈ ਸਕਦੇ ਹੋ ਪੰਜਾਬੀ, ਫਿਜੀਅਨ, ਪਾਕਿਸਤਾਨੀ ਗਰੋਸਰੀ, ਮਸਾਲੇ, ਹਰੀਆਂ ਤਾਜ਼ੀਆਂ ਤੇ ਫਰੋਜ਼ਨ ਸਬਜ਼ੀਆਂ, ਹਰ ਤਰ੍ਹਾਂ ਦੀ ਮਠਿਆਈ, ਖੋਏ ਵਾਲੀਆਂ ਪਿੰਨੀਆਂ, ਇਹ ਭਾਜੀ ਵੀ ਬਣਾ ਦਿੰਦੇ ਹਨ। ਤੁਸੀਂ ਇੱਥੋਂ ਆਰਗੈਨਿਕ ਸਮਾਨ ਵੀ ਲੈ ਸਕਦੇ ਹੋ। ਇਹਨਾਂ ਦੇ ਚਾਟ ਕਾਰਨਰ ਵੀ ਹੈ ਜਿੱਥੋਂ ਤੁਸੀਂ ਚਾਟ ਪਾਪੜੀ, ਗੋਲ ਗੱਪੇ, ਮਸਾਲਾ ਡੋਸਾ ਸਭ ਕੁਝ ਮਿਲਦਾ ਹੈ। ਤੁਸੀਂ ਇੱਥੋਂ ਪਰੌਂਠਾ, ਤੰਦੂਰੀ ਕੁਲਚਾ, ਵੈਜੀਟੇਰੀਅਨ ਖਾਣਾ ਬੈਠ ਕੇ ਖਾਓ ਜਾਂ ਆਰਡਰ ਕਰਕੇ ਘਰੇ ਵੀ ਲਿਜਾ ਸਕਦੇ ਹੋ। ਘਰ ਵਿੱਚ ਕਿਸੇ ਵੀ ਫੰਕਸ਼ਨ ਦੇ ਲਈ ਖਾਣਾ ਆਰਡਰ ਕਰ ਸਕਦੇ ਹੋ। ਮੱਕੀ ਦੀ ਰੋਟੀ ਅਤੇ ਸਰੋਂ ਦਾ ਸਾਗ, ਤਾਜੀ ਗੰਨੇ ਦੀ ਰਸ ਵੀ ਮਿਲਦੀ ਹੈ। ਬਲੈਂਕਟ ਅਤੇ ਗੁਰਦੁਆਰਾ ਸਾਹਿਬ ਲਈ ਰੁਮਾਲਾ ਸਾਹਿਬ ਵੀ ਮਿਲਦੇ ਹਨ। ਟਰੱਕਾਂ ਵਾਲੇ ਵੀਰ ਇੱਥੋਂ ਤਾਜ਼ਾ ਅਤੇ ਸਵਾਦਿਸ਼ਟ ਖਾਣਾ ਆਰਡਰ ਕਰ ਸਕਦੇ ਹਨ ਅਤੇ ਪਾਰਕਿੰਗ ਵੀ ਖੁੱਲੀ ਡੁੱਲੀ ਹੈ। ਹੋਰ ਕਿਸੇ ਵੀ ਤਰੀਕੇ ਦੀ ਜਾਣਕਾਰੀ ਲਈ ਕਾਲ ਕਰੋ ਨਿਊ ਇੰਡੀਆ ਸਵੀਟ ਐਂਡ ਸਪਾਈਸਿਸ, ਜਸਵਿੰਦਰ ਸਿੰਘ, 559 225 2824 559 225 2824। ਐਡਰੈਸ 3225 ਵੈਸਟ ਸ਼ਾਹ ਐਵੇਨਿਊ, ਸਵੀਟ 103, ਫ੍ਰੈਜ਼ਨੋ। ਰੱਖਣਾ ਇਨਕਮ ਟੈਕਸ ਤੇ ਇਮੀਗ੍ਰੇਸ਼ਨ ਇੱਕ ਭਰੋਸੇਮੰਦ ਨਾਮ। ਤੁਸੀਂ ਇਹਨਾਂ ਕੋਲ ਕਾਰਪੋਰੇਸ਼ਨ, ਬਿਜ਼ਨਸ, ਪਰਸਨਲ ਇਨਕਮ ਟੈਕਸ, ਰੀਅਲ ਏਸਟੇਟ, ਘਰ ਵੇਚਣਾ ਜਾਂ ਖਰੀਦਣਾ ਹੋਵੇ, ਲਾਈਫ ਇੰਸ਼ੋਰੈਂਸ, ਸੀਨੀਅਰ ਸਿਟੀਜ਼ਨ ਵਾਸਤੇ ਮੈਡੀਕੇਅਰ, ਇਮੀਗ੍ਰੇਸ਼ਨ ਜਿਵੇਂ ਫੈਮਿਲੀ ਪਟੀਸ਼ਨ ਫਾਈਲਿੰਗ, ਸਿਟੀਜ਼ਨਸ਼ਿਪ, ਗ੍ਰੀਨ ਕਾਰਡ, ਵਰਕ ਪਰਮਿਟ, R1 ਵੀਜ਼ਾ, I-360, ਐਡਜਸਟਮੈਂਟ ਆਫ ਸਟੇਟਸ, ਪਾਸਪੋਰਟ ਰੀਨਿਊ ਕਰਵਾਉਣਾ ਹੋਵੇ, ਇੰਡੀਆ, ਇੰਗਲੈਂਡ, ਕੈਨੇਡਾ ਦੇ ਲਈ ਵੀਜ਼ਾ ਲਗਵਾਉਣਾ ਹੋਵੇ, IRS ਦਾ ਕੋਈ ਵੀ ਮਸਲਾ ਹੋਵੇ, ਇਹ ਸਾਰੇ ਕੰਮਾਂ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਟਰੱਕਿੰਗ ਦੀਆਂ ਨਵੀਆਂ ਕੰਪਨੀਆਂ ਅਤੇ ਕਾਰਪੋਰੇਸ਼ਨ ਬਣਾਉਣ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਕੈਲੀਫੋਰਨੀਆ ਵਿੱਚ ਬਣੇ ਨਵੇਂ ਕਾਨੂੰਨ ਦੇ ਕਾਰਨ ਆਪਣੀ ਕਮਿਊਨਿਟੀ ਦੀ ਮਦਦ ਕਰਨ ਦੇ ਲਈ ਇਹ ਅਕਾਊਂਟਿੰਗ ਅਤੇ ਪੇਰੋਲ ਦੀਆਂ ਸੇਵਾਵਾਂ ਵੀ ਦਿੰਦੇ ਹਨ। ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਵੀ ਤੁਸੀਂ ਇਹਨਾਂ ਤੋਂ ਕਰਵਾ ਸਕਦੇ ਹੋ। ਇਸ ਸਾਲ ਇੰਸ਼ੋਰੈਂਸ ਨਾ ਕਰਾਉਣ ਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ $695 ਦਾ ਜੁਰਮਾਨਾ ਕੀਤਾ ਜਾਵੇਗਾ। ਰੱਖੜਾ ਟੈਕਸ ਐਂਡ ਇਮੀਗ੍ਰੇਸ਼ਨ, 3073 ਵੈਸਟ ਐਸ਼ਲੈਂਡ ਐਵੇਨਿਊ, ਫ੍ਰੈਜ਼ਨੋ। ਕਾਲ 5592439200। ਇਹਨਾਂ ਦੀ ਵੈਬਸਾਈਟ rakhrataxservice.com ਤੇ ਜਾ ਕੇ ਅਪਾਇੰਟਮੈਂਟ ਬਣਾ ਸਕਦੇ ਹੋ। BRE ਲਾਇਸੈਂਸ ਨੰਬਰ 1759633, ਇੰਸ਼ੋਰੈਂਸ ਲਾਇਸੈਂਸ ਨੰਬਰ 0G81976। ਫ੍ਰੈਜ਼ਨੋ ਵਿੱਚ ਬੜੇ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਦੇ ਵਿੱਚ ਰਾਇਲ ਤਾਜ ਰੈਸਟੋਰੈਂਟ, 25 ਸਾਲ ਤੋਂ ਵੱਧ ਦੇ ਐਕਸਪੀਰੀਅੰਸ ਵਾਲੇ ਕੁੱਕ, ਮੰਗਲਵਾਰ ਤੋਂ ਐਤਵਾਰ ਤੱਕ 15 ਆਈਟਮ ਦਾ ਬਫੇ 999 ਚ 100 ਤੋਂ 1000 ਬੰਦੇ ਤੱਕ ਦੀ ਕੇਟਰਿੰਗ ਕਰਦੇ ਹਨ। ਹਰ ਤਰ੍ਹਾਂ ਦੇ ਵੈਜ, ਨਾਨ ਵੈਜ, ਰਾਇਲ ਖਾਣੇ ਦੇ ਲਈ ਯਾਦ ਰੱਖੋ ਰਾਇਲ ਤਾਜ ਰੈਸਟੋਰੈਂਟ, ਫ੍ਰੈਜ਼ਨੋ, 6735 ਨਾਰਥ ਫਰਸਟ ਸਟਰੀਟ, ਫ੍ਰੈਜ਼ਨੋ। ਹੋਰ ਜਾਣਕਾਰੀ ਲਈ ਕਾਲ ਸੋਢੀ 5597619641 559 761 9641। ਗਿਲ ਇਮੀਗ੍ਰੇਸ਼ਨ ਕੰਸਲਟੈਂਟਸ, ਇਹਨਾਂ ਦਾ ਤੁਸੀਂ ਫੈਮਿਲੀ ਪਟੀਸ਼ਨ, ਪਾਸਪੋਰਟ, ਵੀਜ਼ਾ, ਗ੍ਰੀਨ ਕਾਰਡ, ਸਿਟੀਜ਼ਨਸ਼ਿਪ, ਐਫੀਡੇਵਿਟ ਆਫ ਸਪੋਰਟ, ਰੀਐਂਟਰੀ ਪਰਮਿਟ, ਵਰਕ ਪਰਮਿਟ, ਇੰਡੀਅਨ ਪਾਸਪੋਰਟ ਲਈ ਸਿਲੰਡਰ ਸਰਟੀਫਿਕੇਟ ਲੈਣਾ, ਰੀਨਿਊ ਕਰਵਾਉਣਾ, OCI ਕਾਰਡ, ਇੰਡੀਆ ਲਈ ਵੀਜ਼ਾ, ਪਾਸਪੋਰਟ ਸਾਈਜ਼ ਫੋਟੋਜ਼ ਤੇ ਨੋਟਰੀ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਗੁਰਪ੍ਰੀਤ ਗਿੱਲ 5594122876 559 412 2876। एड्रेस 4709 अल कैपिटान, Suite 103, Fresno, और विजिट fresnoimmigration.com।
ਸੈਂਟਰਲ ਯੂਨੀਫਾਈਡ ਟਰਸਟੀ ਏਰੀਆ 6 ਦੇ ਲਈ ਸੈਂਟਰਾ ਫਲੋਰਸ ਇਲੈਕਸ਼ਨ ਲੜ ਰਹੀ ਹੈ। ਫ੍ਰੈਜ਼ਨੋ ਦੀ ਜੰਪਲ ਜਿਨ੍ਹਾਂ ਦੀਆਂ 4 ਪੁਸ਼ਤਾਂ ਸੈਂਟਰਲ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਵਿੱਚ ਪਲੀਆਂ ਹਨ, ਕਹਿੰਦੀ ਹੈ ਕਿ ਸੈਂਟਰਲ ਯੂਨੀਫਾਈਡ ਦੇ ਵਿੱਚ ਪਾਰਦਰਸ਼ਤਾ, ਜਵਾਬਦੇਹੀ ਅਤੇ ਬਰਾਬਰਤਾ ਲਿਆਉਣ ਦੇ ਲਈ ਇਹ ਇਲੈਕਸ਼ਨ ਲੜ ਰਹੀ ਹੈ। ਬੱਚਿਆਂ ਤੇ ਉਹਨਾਂ ਦੇ ਪਰਿਵਾਰਾਂ ਦੀ ਆਵਾਜ਼ ਬਣ ਕੇ ਸੈਂਟਰਲ ਯੂਨੀਫਾਈਡ ਦੇ ਵਿੱਚ ਇਹ ਕੰਮ ਕਰਨਾ ਚਾਹੁੰਦੀ ਹੈ। ਅੰਗਰੇਜ਼ੀ ਸਿੱਖ ਰਹੇ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਸਪੋਰਟ ਕਰਨ ਉੱਤੇ ਫੋਕਸ ਕਰਨਗੇ। ਵਿਦਿਆਰਥੀ ਜੋ ਕਿ ਮਾਪੇ ਵੀ ਹਨ, ਉਹਨਾਂ ਨੂੰ ਵਾਧੂ ਸਪੋਰਟ ਦੇਣ ਦੇ ਲਈ ਐਡਮਿਨਿਸਟ੍ਰੇਸ਼ਨ, ਟੀਚਰ ਅਤੇ ਪਰਿਵਾਰਾਂ ਨੂੰ ਘਰ ਅਤੇ ਸਕੂਲ ਦੇ ਵਿੱਚ ਵਧੀਆ ਸਿੱਖਿਆ ਪ੍ਰਾਪਤ ਕਰਨ ਦੇ ਲਈ ਕਦਮ ਚੁੱਕਣਗੇ। ਸੈਂਟਰਲ ਯੂਨੀਫਾਈਡ ਦੇ ਵਿਦਿਆਰਥੀਆਂ ਦੇ ਵਿੱਚੋਂ ਆਉਣ ਵਾਲੇ ਲੀਡਰਸ ਬਣਾਉਣ ਦੇ ਲਈ, ਸਕੂਲ ਤੋਂ ਬਾਅਦ ਕਾਲਜ ਦੇ ਲਈ ਵਧੀਆ ਤਿਆਰੀ ਕਰਾਉਣ ਦੇ ਲਈ, ਇਸ ਦੇ ਲਈ ਉਹ ਅਣਥੱਕ ਮਿਹਨਤ ਕਰਨਗੇ। ਆ ਰਹੀਆਂ 3 ਨਵੰਬਰ ਦੀਆਂ ਇਲੈਕਸ਼ਨਸ ਦੇ ਵਿੱਚ ਸੈਂਟਰਲ ਯੂਨੀਫਾਈਡ ਟਰਸਟੀ ਏਰੀਆ 6 ਦੇ ਲਈ ਸੈਂਡਰਾ ਫਲੋਰਸ ਨੂੰ ਆਪਣੀ ਕੀਮਤੀ ਵੋਟ ਪਾ ਕੇ ਕਾਮਯਾਬ ਕਰੋ। ਦਿਸ ਐਡ ਇਜ਼ ਪੇਡ ਫॉर ਬਾय। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM, KCVR Stockton Modesto 1570 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ। ਆਪਾਂ ਇਮੀਗ੍ਰੇਸ਼ਨ ਦੇ ਬਾਰੇ ਜਿਹੜੀ ਆ ਉਹ ਗੱਲਬਾਤ ਕਰ ਰਹੇ ਹਾਂ ਅਤੇ ਆਪਣੇ ਨਾਲ ਇਸ ਮੌਕੇ ਇਮੀਗ੍ਰੇਸ਼ਨ ਦੀ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਹੋਏ ਨੇ ਜਗਬੀਰ ਟੇਕੀਆਣਾ ਜੀ। ਟੇਕੀਆਣਾ ਜੀ, ਜੀ ਆਇਆਂ ਨੂੰ ਸਵਾਗਤ ਹੈ ਇੱਕ ਵਾਰੀ ਫੇਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ, ਅਤੇ ਸਰੋਤਿਓ ਤੁਸੀਂ ਵੀ ਜੇ ਹੁਣ ਆਪਣਾ ਸਵਾਲ ਵਗੈਰਾ ਜਿਹੜਾ ਉਹ ਪੁੱਛਣਾ ਚਾਹੁੰਦੇ ਹੋ ਤਾਂ ਉਸ ਦੇ ਲਈ ਜਿਹੜਾ ਤੁਸੀਂ ਕਰ ਸਕਦੇ ਹੋ, ਕੌਂਟੈਕਟ ਕਰ ਸਕਦੇ ਹੋ ਆਫ ਸਟੂਡੀਓ ਦੇ ਵਿੱਚ। ਨੰਬਰ ਹੈ 408 272 5200 4082725200। ਅਤੇ ਆਓ ਆਪਣੇ ਕਾਲਰਸ ਆ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਕਰਦੇ ਨੇ। ਜੁੜੇ ਹੋਏ ਨੇ ਆਪਣੇ ਨਾਲ ਗੁਰਪ੍ਰੀਤ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰੇ ਇੱਕ ਮੈਂ ਕੇਸ ਮੇਰਾ ਗ੍ਰੀਨ ਆ ਗਿਆ ਨਾ, ਤੇ ਮੈਂ ਮੇਰੀ ਇੱਕ ਬਲੱਡ ਪਾਈ ਵੀ ਸੀ ਤੇ ਵਿਦਡਰਾ ਭੇਜੀ ਸੀ ਉਹਨਾਂ ਨੂੰ ਲੈਟਰ, ਤੇ ਹਜੇ ਤੱਕ ਰਿਸਪੌਂਸ ਨਹੀਂ ਆਇਆ ਜੀ। ਮੈਨੂੰ ਦੁਬਾਰਾ ਚਾਹੀਦੀ ਹੈ, ਇੱਕ ਵੇਟ ਕਰਨੀ ਚਾਹੀਦੀ ਹੈ। ਤੁਹਾਡਾ ਗ੍ਰੀਨ ਕਾਰਡ ਆ ਗਿਆ ਤੇ ਤੁਸੀਂ ਫੈਮਿਲੀ ਪਟੀਸ਼ਨ ਵਿਡਰਾ ਕਰਨੀ। ਹਾਂਜੀ, ਜਿਹੜਾ ਉਹਨਾਂ ਦਾ ਵਿਡਰਾਅਲ ਨੋਟਿਸ 3 ਤੋਂ 4 ਮਹੀਨੇ ਲੱਗ ਜਾਂਦੇ ਨੇ, ਪਰ ਤੁਹਾਨੂੰ ਕੋਈ ਫਿਕਰ ਕਰਨ ਦੀ ਗੱਲ ਨਹੀਂ। ਤੁਸੀਂ ਬਸ ਚਿੱਠੀ ਪਾ ਦਿਓ ਆਪਣੀ ਟਰੈਕਿੰਗ ਦੇ ਨਾਲ ਤੇ ਆਪਣੇ ਆਪ ਵਿਡਰਾਅਲ ਨੋਟਿਸ ਆ ਜਾਏਗਾ। ਤੁਹਾਨੂੰ ਹੁਣ ਕੋਈ ਫਰਕ ਨਹੀਂ ਪੈਂਦਾ ਜੇ ਤੁਹਾਡੇ ਕੋਲ ਆਲਰੇਡੀ ਗ੍ਰੀਨ ਕਾਰਡ ਆ ਗਿਆ ਤਾਂ। ਓਕੇ। ਤੇ ਮੇਰੇ ਕੋਲ ਟਰੈਵਲ ਡਾਕੂਮੈਂਟ ਵੀ ਹੈਗਾ ਤੇ ਮੇਰੇ ਕੋਲ ਵੈਲਿਡ ਪਾਸਪੋਰਟ ਵੀ ਵੈਲਿਡ ਹੈਗਾ, ਤੇ ਮੈਂ ਟਰੈਵਲ ਕਰ ਸਕਦਾ ਕਿਸੇ ਹੋਰ ਕਿ ਇੰਡੀਆ ਜਾ ਸਕਦਾ? ਇੰਡੀਆ ਨਹੀਂ ਜਾ ਸਕਦੇ ਤੁਸੀਂ, ਜੇ ਸਾਲਾਂ ਦੇ ਉੱਤੇ ਲਿੱਤਾ ਇੰਡੀਆ ਨਹੀਂ ਜਾ ਸਕਦੇ। ਤਾਂ ਹੋਰ ਕਿਸੇ ਕੰਟਰੀ ਜਾ ਸਕਦੇ? ਹੋਰ ਕਿਸੇ ਕੰਟਰੀ ਜਾ ਸਕਦੇ ਨੇ। ਤੇ ਜਿਹੜੀ ਦੂਜੀ ਕੋਈ ਸਲਾਹ ਦਿੰਦਾ ਹੈ ਕਿ ਕੋਈ ਨੇਪਾਲ ਚਲ ਜਾਓ, ਇੱਦਾਂ ਚਲ ਜਾਓ, ਉਹ ਕਿਤੇ ਨਾ ਜਾਇਓ। ਉਹਦੇ ਵੀ ਅੱਜ ਕੱਲ੍ਹ ਬਾਰਡਰ ਤੇ ਅਸੀਂ ਵੀ ਪਹਿਲੇ ਨੇ ਪੰਗੇ ਪਾ ਰਹੇ ਨੇ। ਤੇ ਮੈਨੂੰ ਫਿਰ ਟਰੈਵਲ ਦਾ ਡਾਕੂਮੈਂਟ ਮੇਰਾ ਯੂਜ਼ ਕਰਨਾ ਚਾਹੀਦਾ ਕਿ ਪਾਸਪੋਰਟ ਯੂਜ਼ ਕਰਨਾ ਚਾਹੀਦਾ? ਮੇਰੇ ਕੋਲ ਪਾਸਪੋਰਟ ਵੀ ਵੈਲਿਡ ਜੋ ਟਰੈਵਲ ਕਰਾਵਾਂ। ਟਰੈਵਲ ਡਾਕੂਮੈਂਟ ਹਾਂਜੀ, ਠੀਕ ਹੈ ਜੀ। ਓਕੇ ਜੀ। ਜੀ, ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਗੁਪਿੰਦਰ ਜੀ। ਸਤਿ ਸ਼੍ਰੀ ਅਕਾਲ ਭਾਜੀ। ਮੈਂ ਇੱਕ ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ ਆ ਜੀ? ਇੱਕ ਮਿੰਟ, ਮੈਂ ਇੱਕ ਛੋਟੀ ਜੀ ਰਿਕੁਐਸਟ ਦੱਸੂੰਗਾ ਜੀ। ਜਦੋਂ ਤੁਸੀਂ ਰੇਡੀਓ ਤੇ ਕੋਈ ਵੀ ਕਾਲ ਕਰਦੇ ਹੋ ਅਸਾਈਲਮ ਦਾ, ਆਪਣਾ ਇੱਕ ਤਾਂ ਤੁਸੀਂ ਜੇ ਆਪਣੀ ਆਇਡੈਂਟੀਟੀ ਤੁਸੀਂ ਡਿਸਕਲੋਜ਼ ਕਰਦੇ ਹੋ, ਔਨ ਏਅਰ ਜਾਂਦੇ ਹੋ, ਇੰਡੀਆ ਜਾਣ ਦੇ ਬਾਰੇ ਗੱਲ ਕਰਦੇ ਹੋ, ਤੁਹਾਨੂੰ ਮੈਂ ਕਿਹਾ ਇਹਦੇ ਨਾਲ ਪ੍ਰੋਬਲਮ ਆ ਸਕਦੀ ਹੈ। ਇਹ ਜੇ ਤੁਸੀਂ ਕੋਈ ਇੱਦਾਂ ਦਾ ਮੈਂ ਕਿਹਾ ਸਵਾਲ ਪੁੱਛਣਾ, ਤੁਸੀਂ ਆਪਣੀ ਆਇਡੈਂਟੀਟੀ ਸਾਨੂੰ ਡਿਸਕਲੋਜ਼ ਨਾ ਕਰੋ। ਆਪਣਾ ਜਿਹੜਾ ਸਿੰਪਲ ਹੈ ਸਵਾਲ ਪੁੱਛੋ। ਇਹਦੇ ਜਿੱਦਾਂ ਹੁਣ ਤੁਸੀਂ ਇੰਡੀਆ ਨਹੀਂ ਜਾ ਸਕਦੇ, ਅਸਾਈਲਮ ਫਾਈਲ ਕੀਤਾ ਹੈ ਤੁਸੀਂ, ਇਸ ਗੱਲ ਤੇ ਅਸਾਈਲਮ ਫਾਈਲ ਕੀਤੀ ਇੰਡੀਆ ਦੇ ਵਿੱਚ, ਤੁਹਾਨੂੰ ਖਤਰਾ ਹੈ। ਜੇ ਹੁਣ ਫਿਰ ਵਾਪਸ ਹੋਏ ਗ੍ਰੀਨ ਕਾਰਡ ਆਉਂਦੇ ਹੀ ਕੋਈ ਬੰਦਾ ਗੱਲ ਕਰ ਰਿਹਾ ਮੈਂ ਇੰਡੀਆ ਵਾਪਸ ਚੱਲ ਜਾਵਾਂ, ਉਹਦੇ ਵਿੱਚ ਫਿਰ ਮੈਂ ਕਿਹਾ ਦੋਨੋਂ ਚੀਜ਼ਾਂ ਨੂੰ ਸੋਚ ਕੇ ਦੇਖੋ ਕਿ ਕਾਫੀ ਪ੍ਰੋਬਲਮ ਹੋ ਸਕਦੀ ਹੈ। ਜੀ ਜੀ ਬਿਲਕੁਲ। ਅਤੇ ਨਾਲੇ ਜੇ ਅਸਾਈਲਮ ਵਾਲਿਆਂ ਨੇ ਕੌਨਫੀਡੈਂਸ਼ਲੀ ਗੱਲ ਕਰਨੀ ਆ ਤਾਂ ਤੁਸੀਂ ਇਹਨਾਂ ਦੇ ਨਾਲ ਅਪੁਆਇੰਟਮੈਂਟ ਜਿਹੜੀ ਆ ਅਟਰਨੀ ਜਗਬੀਰ ਟੇਕੀਆਣਾ ਉਹਨਾਂ ਨਾਲ ਬਣਾ ਸਕਦੇ ਆ, ਤਾਂ ਜੋ ਤੁਹਾਨੂੰ ਕੋਈ ਬਾਅਦ ਦੇ ਵਿੱਚ ਕੋਈ ਅਜਿਹੀ ਪ੍ਰੋਬਲਮ ਦਾ ਸਾਹਮਣਾ ਜਿਹੜਾ ਉਹ ਨਾ ਕਰਨਾ ਪਵੇ। ਇਹਨਾਂ ਦੇ ਤੁਸੀਂ ਆਫਿਸ ਦੇ ਵਿੱਚ ਵੀ ਕਾਲ ਕਰ ਸਕਦੇ ਹੋ 4159090503
415 909 0503 ਦੇ ਉੱਤੇ ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਹਾਂਜੀ ਗੋਪਿੰਦਰ ਜੀ। ਹਾਂਜੀ ਭਾਜੀ, ਮੇਰੇ ਦੋ ਕੁਐਸਚਨ ਆ। ਇੱਕ ਤਾਂ ਮੇਰਾ ਕੁਐਸਚਨ ਇਹ ਭਾਜੀ, ਮੈਂ ਅਪਲਾਈ ਕੀਤਾ 485 ਜਨਵਰੀ ਦੇ ਵਿੱਚ ਤੇ ਮੇਰੇ ਵਰਕ ਪਰਮਿਟ ਤੇ ਆ ਕੇ ਮੇਰੀ ਇੰਟਰਵਿਊ ਨਹੀਂ ਆ ਰਹੀ ਹੈ, ਤੇ ਇਹਦੇ ਬਾਰੇ ਪੁੱਛਣਾ ਸੀ ਕੀ ਹਿਸਾਬ ਕਿਤਾਬ ਹੈਗਾ ਇੰਟਰਵਿਊ ਦਾ, ਕਿੰਨਾ ਕੁ ਟਾਈਮ ਲੱਗੂਗਾ? ਕਿਹੜੇ ਬੇਸ ਤੇ ਕੀਤਾ ਸੀਗਾ 485? ਫੈਮਿਲੀ ਮੈਰਿਜ ਬੇਸ ਤੇ ਮੇਰਾ I-130 ਅਪਰੂਵ ਹੋਇਆ ਵਾ ਭਾਜੀ। ਜਨਵਰੀ ਚ ਕੀਤਾ ਸੀਗਾ ਫਾਈਲ? ਹਾਂਜੀ ਭਾਜੀ ਇੰਟਰਵਿਊ ਨੂੰ ਤਾਂ ਤੁਹਾਡਾ ਸਾਲ ਤੋਂ ਵੱਧ ਲੱਗ ਜਾਣਾ, ਇੰਨੀ ਛੇਤੀ ਤਾਂ ਨਹੀਂ ਆਣੀ ਇੰਟਰਵਿਊ। ਅੱਛਾ ਜੀ, ਮੇਰੇ ਕੋਲ ਟਰੈਵਲ ਡਾਕੂਮੈਂਟ ਹੈਗਾ ਤੇ ਮੈਂ ਟਰੈਵਲ ਕਰ ਸਕਦਾ ਇੰਡੀਆ ਕਿਤੇ ਵੀ ਜਾ ਸਕਦਾ? ਤੁਸੀਂ ਕੱਚੇ ਸੀਗੇ ਪਹਿਲਾਂ ਕਿ ਨਹੀਂ ਹਮੇਸ਼ਾ? ਨਹੀਂ ਨਹੀਂ, ਮੇਰੇ ਕੋਲ ਹੈਗਾ ਜੀ ਲੀਗਲ ਐਂਟਰੀ 245 ਦੇ ਵਿੱਚ ਆਉਣਾ। 245 ਆਈ ਦੇ ਵਿੱਚ ਉਹਨੇ? ਠੀਕ ਹੈ। ਹਾਂਜੀ ਭਾਜੀ। ਤੁਹਾਨੂੰ ਤਾਂ ਫਿਰ ਕਾਫੀ ਸਾਲ ਹੋ ਗਏ ਇੱਥੇ ਰਹਿੰਦੇ ਹਨਾ? ਮੈਨੂੰ ਹੋ ਗਏ ਹਾਂਜੀ 23 ਸਾਲ ਹੋ ਗਏ, 23-24 ਸਾਲ। ਤੇ ਵਿੱਚ ਤੁਸੀਂ ਕਈ ਟਾਈਮ ਕੱਚੇ ਸੀਗੇ ਨਾ? ਥੋੜਾ ਜਿਹਾ ਰਹੇ ਸੀ ਪਰ ਭਾਜੀ ਉਹ ਹੋ ਗਿਆ ਸੀ ਸੈਟਿੰਗ 6 ਮਹੀਨੇ ਤੋਂ ਬਾਅਦ ਕੱਚੇ ਸੀ? ਨਹੀਂ ਲੈਸ ਸੀ, 6 ਮਹੀਨੇ ਤੋਂ ਬਾਅਦ ਲੈਸ ਸੀ। ਤੇ ਇੰਨੇ 23 ਸਾਲ ਫਿਰ ਕਿਹੜੇ ਸਟੇਟਸ ਤੇ ਸੀਗੇ ਤੁਸੀਂ? ਤੇ ਮੇਰੇ ਕੋਲ ਅਸੀਂ ਪਹਿਲਾਂ ਮੈਰਿਜ ਸੀ, ਫਿਰ ਮੇਰਾ ਰੈਸਟੋਰੈਂਟ 'ਚ ਅਪਲਾਈ ਹੋਇਆ ਸੀ, ਫਿਰ ਮੇਰਾ ਵਿਆਹ ਹੋਇਆ ਸੀ ਤੇ ਮੇਰੇ ਵਿਆਹ ਦੇ ਸੇਮ ਹੀ ਮੇਰੀ ਜਨਾਨੀ ਆ, ਉਦੋਂ ਪ੍ਰੋਬਲਮ ਹੋ ਗਈ ਸੀ ਤੇ ਕਿਸੇ ਨੇ ਸ਼ਿਕਾਇਤ ਕਰਤੀ ਤੇ ਉਹਦੇ ਕਰਕੇ ਫਿਰ ਮੈਨੂੰ ਮੈਂ ਐਕਚੁਅਲੀ ਇੰਡੀਆ ਡਿਵੋਰਸ ਨਹੀਂ ਲਿਆ ਸੀ, ਮੈਨੂੰ ਇੰਡੀਆ ਬਾਰੇ ਪਤਾ ਨਹੀਂ ਸੀ ਵੀ ਮੇਰਾ ਹੈ ਨਾ ਕਿ ਉਹਨਾਂ ਨਾਲ ਕਰਤਾ ਸੀ ਆਪਣੇ ਦੂਜਾ, ਉਹਨਾਂ ਨਾਲ ਸ਼ਿਕਾਇਤ ਕਰਤੀ ਸੀ ਇੰਡੀਆ ਵਾਲਿਆਂ ਨਾਲ। ਅੱਛਾ ਭਾਜੀ, ਪਹਿਲੀ ਗੱਲ ਇਹ ਆ ਕਿ ਜਿਹੜੇ ਤੁਹਾਡੇ ਇੰਪਲੋਇਰ ਵਗੈਰਾ ਜਦੋਂ ਫਾਈਲ ਕਰਦੇ ਨਾ, ਕਿਸੇ ਦੇ ਵੀ ਫਾਈਲ ਕਰਨ ਦਾ ਮਤਲਬ ਇਹ ਨਹੀਂ ਹੈਗਾ ਕਿ ਤੁਹਾਨੂੰ ਸਟੇਟਸ ਮਿਲ ਗਿਆ। ਤੁਸੀਂ ਵਿੱਚ ਸਾਰਾ ਟਾਈਮ ਕੱਚੇ ਹੀ ਰਹਿੰਦੇ ਹੋ, ਜਦ ਭਾਵੇਂ ਤੁਹਾਡੀ ਇੰਪਲੋਇਮੈਂਟ ਵਾਲੀ ਪਟੀਸ਼ਨ ਵੀ ਸਾਰੀ ਪੈਂਡਿੰਗ ਹੈ। ਜਦੋਂ ਜੇ ਕੋਈ ਬੰਦਾ ਆਊਟ ਆਫ ਸਟੇਟਸ 6 ਮਹੀਨੇ ਤੋਂ ਵੱਧ ਰਹਿੰਦਾ, ਉਹ ਬੰਦੇ ਦੀ 3 ਸਾਲ ਦੀ ਬਾਹਰ ਹੁੰਦੀ ਆ ਆਉਣ ਤੇ। ਡਜ਼ ਨਾਟ ਮੈਟਰ ਤੁਸੀਂ ਵਿਆਹ ਕਰਾਇਆ, ਅਸਾਈਲਮ ਕਰਾਇਆ, ਕੀ ਕਰਾਇਆ, ਜੇ ਤੁਸੀਂ ਬਿਨਾਂ ਗ੍ਰੀਨ ਕਾਰਡ ਦੇ ਬਾਹਰ ਜਾਂਦੇ ਹੋ ਤੁਹਾਨੂੰ 3 ਸਾਲ ਤੱਕ ਵਾਪਸ ਨਹੀਂ ਆਉਣ ਦਿਓਗੇ। ਜਿਹੜਾ ਬੰਦਾ 365 ਦਿਨ ਲਈ ਆਊਟ ਆਫ ਸਟੇਟਸ ਜਾਂ ਕੱਚਾ ਰਿਹਾ ਹੈਗਾ, ਉੱਤੇ 10 ਸਾਲ ਦੀ ਬਾਰ ਲੱਗਦੀ ਹੈ। 3-10 ਬਾਰ ਕਹਿੰਦੇ ਨੇ, ਉਹ ਡਿਫਰੈਂਟ ਚੀਜ਼ ਹੈਗੀ ਰਿਮੂਵਲ ਤੇ ਡਿਪੋਰਟੇਸ਼ਨ ਨਾਲੋਂ। ਤੁਸੀਂ ਜੇ ਬਾਹਰ ਜਾਣਾ ਜਾ ਕੇ ਟਰੈਵਲ ਤੁਸੀਂ ਕਰ ਸਕਦੇ ਹੋ ਜ਼ਰੂਰ, ਪਰ ਜਿਹੜਾ ਉਹ ਵਾਲਾ ਲਾਅ 3 ਬਾਰ ਵਾਲਾ ਤੁਹਾਡੇ ਤੇ 310 ਬਾਰ ਲੱਗੂਗੀ, ਉਹ ਬਾਰ ਨੂੰ ਵੇਵ ਕਰਨ ਲਈ ਤੁਹਾਨੂੰ ਫਿਰ ਦਿੱਕਤ ਪੈਣੀ। ਤੁਸੀਂ ਬਾਹਰ ਲੰਬੇ ਸਮੇਂ ਲਈ ਲਟਕ ਸਕਦੇ ਹੋ, ਸਾਲ ਲਈ। ਤੇ ਮੇਰੀ ਰეკਮੈਂਡੇਸ਼ਨ ਹੈ ਕਿ ਤੁਸੀਂ ਗ੍ਰੀਨ ਕਾਰਡ ਲੈ ਕੇ ਹੀ ਜਾਓ। ਜੀ ਥੈਂਕ ਯੂ ਜੀ, ਮਿਹਰਬਾਨੀ ਜੀ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਸੁਖਵੀਰ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੈਂ ਕੁਐਸਚਨ ਪੁੱਛਣਾ ਸੀਗਾ ਤੇ ਮੈਂ ਸਿਟੀਜ਼ਨ ਆ, ਆਪਾਂ ਇੰਡੀਆ ਜਾ ਸਕਦੇ ਹੁਣ ਇਸ ਟਾਈਮ? ਜੀ ਜੀ ਬਿਲਕੁਲ ਭਾਜੀ, ਇੰਡੀਆ ਦੀ ਖਬਰ ਇਹ ਹੈ ਕਿ ਜਿਹੜੇ ਏਅਰਲਾਈਨਸ ਆ ਨਹੀਂ ਬੋਰਡ ਕਰਨ ਦੇ ਰਹੀਆਂ, ਇੰਡੀਆ ਵਾਲੇ ਨਹੀਂ ਆਉਣ ਦੇ ਰਹੇ। ਤੁਸੀਂ ਜੇ ਜਾਣਾ ਪਹਿਲਾਂ ਏਅਰਲਾਈਨਸ ਨਾਲ ਰਾਬਤਾ ਜੋੜ ਕੇ ਐਡਵਾਂਸ ਪਰਮਿਸ਼ਨ ਲੈ ਕੇ ਕਰੋਨਾ ਵਗੈਰਾ ਦਾ ਜਿੱਦਾਂ ਟੈਸਟਿੰਗ ਜੋ ਵੀ ਰਿਕੁਆਇਰਮੈਂਟ ਹੈ 24 ਘੰਟੇ ਪਹਿਲਾਂ ਵਾਲੀ ਉਹ ਪੂਰੀ ਕਰਕੇ ਫੇਰ ਪਾਉਣਾ ਤੇ ਉਹਨਾਂ ਨੂੰ ਪਹਿਲਾਂ ਪੁੱਛ ਕੇ। ਹਾਂਜੀ, ਅਸੀਂ ਜਿੱਦਾਂ ਟਿਕਟਾਂ ਦਾ ਬੁੱਕ ਕਰਤੀਆਂ, ਉਹਨਾਂ ਨੇ ਟਿਕਟਾਂ ਬੁੱਕ ਕਰ ਲਈਆਂ ਜਿੱਦਾਂ। ਹਾਂਜੀ, ਮੈਂ ਕਿਹਾ ਉਹੀ ਬਾਅਦ ਵਿੱਚ ਜਿੱਦਾਂ 에ਅਰਪੋਰਟ ਤੇ ਜਾ ਕੇ ਸਾਨੂੰ ਨਾ ਹੀ ਚੜ੍ਹਨ ਦੇਣ। ਤੁਸੀਂ ਕਾਲ ਕੀਤੀ ਸੀ ਉਹਨਾਂ ਨੂੰ ਪਹਿਲਾਂ? ਨਹੀਂ, ਅਸੀਂ ਆਨਲਾਈਨ ਹੀ ਟਿਕਟ ਬੁੱਕ। ਹਾਂਜੀ, ਇੱਕ ਨਾ ਨਵਾਂ ਹੀ ਉਹਨਾਂ ਨੇ ਨਾ ਕੋਈ 에ਅਰ ਸੁਵਿਧਾ ਕਰਕੇ ਜਿਹੜਾ ਉਹਨਾਂ ਨੇ ਚਾਲੂ ਕੀਤਾ ਹੈ ਕੋਈ ਫਾਰਮ, ਉਹ ਤੇ 에ਅਰਲਾਈਨ ਵਾਲਿਆਂ ਨੂੰ ਤੇ 에ਅਰਪੋਰਟ ਨੂੰ ਉਹਨਾਂ ਨੇ ਕਿਹਾ ਵੀ ਸੈਲਫ ਡੈਕਲੇਰੇਸ਼ਨ ਫਾਰਮ ਤੁਹਾਨੂੰ ਫਿਲ ਕਰਨਾ ਪੈਣਾ ਆ। 72 ਤੋਂ 96 ਘੰਟੇ ਪਹਿਲਾਂ ਦਾ ਤੁਹਾਡੇ ਕੋਲ ਇੱਕ ਟੈਸਟ ਸਰਟੀਫਿਕੇਟ ਕੋਵਿਡ-19 ਦਾ ਜਿਹੜਾ ਉਹ ਵੀ ਚਾਹੀਦਾ ਆ, ਤੇ ਉੱਥੇ ਜਾ ਕੇ 7 ਤੋਂ 14 ਦਿਨ ਦੇ ਦਰਮਿਆਨ ਕੋਈ ਕੁਆਰੰਟੀਨ ਵਗੈਰਾ ਵੀ ਜਿਹੜੀ ਉਹ ਚਾਹੀਦੀ ਆ। ਤੇ 에ਅਰ ਸੁਵਿਧਾ ਜਿਹੜੀ ਇਹਨਾਂ ਦੀ ਵੈਬਸਾਈਟ ਕੋਈ ਹੈਗੀ ਆ, ਉਹਦੇ ਉੱਤੇ ਜਾ ਕੇ ਤੁਹਾਨੂੰ ਆਪਣਾ ਰਜਿਸਟ੍ਰੇਸ਼ਨ ਵੀ ਜਿਹੜੀ ਉਹ ਕਰਨੀ ਪੈਣੀ ਆ। ਸੋ ਇਹ ਕੁਛ ਨਵੀਆਂ ਜਿਹੜੀਆਂ ਹਦਾਇਤਾਂ ਜਿਹੜੀਆਂ ਉੱਥੋਂ ਆਈਆਂ ਹੈਗੀਆਂ ਨੇ। ਸੋ ਇਹ ਜਿਹੜਾ ਜ਼ਰੂਰ ਮੇਕ ਸ਼ੋਰ ਕਰ ਲਿਓ ਵੀ ਤੁਸੀਂ ਇਸ ਤੋਂ ਵਾਂਝੇ ਨਾ ਰਹਿ ਜਾਓ, ਨਹੀਂ ਤਾਂ ਅਦਰਵਾਈਜ਼ ਫਿਰ ਮੇ ਵੀ ਤੁਹਾਨੂੰ ਜਿਹੜਾ ਆ ਉਹ ਨਾ ਕਰਨ ਦੇਣ। ਹਾਲ ਦੀ ਘੜੀ ਜਿਹੜਾ ਉਹਨਾਂ ਨੇ ਕਿਹਾ ਵੀ ਜਿਹੜੇ ਬਾਹਰ ਫਸੇ ਭਾਰਤੀ ਨਾਗਰਿਕ ਜਾਂ ਵਿਦਿਆਰਥੀ ਨੇ, ਸਟੂਡੈਂਟ ਨੇ, ਤੇ ਫੋਰਨ ਨੈਸ਼ਨਲ ਜਿਨ੍ਹਾਂ 'ਚ ਡਿਪਲੋਮੈਟ ਵੀ ਆ, OCI ਕਾਰਡ ਹੋਲਡਰ ਵੀ ਆ, ਬਿਜ਼ਨਸ ਦੀਆਂ ਇੰਪਲੋਇਮੈਂਟ ਵੀਜ਼ਾ ਹੋਲਡਰ ਵਾਲੇ, ਉਹ ਐਲੀਜੀਬਲ ਹੈਗੇ ਨੇ ਜਿਹੜੇ ਆ ਇੰਡੀਆ ਦੇ ਵਿੱਚ ਐਂਟਰੀ ਦੇ ਲਈ। ਸੋ ਆਪਾਂ ਕਿਹਾ ਨਹੀਂ ਜਾ ਸਕਦਾ ਵੀ ਇਕੱਲਾ ਟਰੈਵਲ ਜਾਂ ਘੁੰਮਣ ਫਿਰਨ ਦੇ ਵਿੱਚ ਜਾਂ ਇਹ ਚੀਜ਼ਾਂ ਦੇ ਲਈ ਤੁਹਾਨੂੰ ਜਿਹੜਾ ਉਹ ਬੋਰਡ ਕਰਨ ਦੇਣਗੇ। ਸੋ ਇੱਕ ਵਾਰੀ ਨਾ ਕਾਲ ਕਰ ਲਓ ਆਪੋ ਆਪਣੇ ਜਿਨ੍ਹਾਂ ਨੇ ਵੀ ਇੰਡੀਆ ਨੂੰ ਜਾਣਾ ਆ, ਵੀ ਉਹ ਟਿਕਟ ਕਰਾਉਣ ਤੋਂ ਪਹਿਲਾਂ ਇੱਕ ਵਾਰੀ ਏਅਰਲਾਈਨ ਵਾਲਿਆਂ ਨੂੰ ਕਾਲ ਕਰਕੇ ਦੱਸ ਦਿਓ ਵੀ ਅਸੀਂ ਆਹ ਸਿਲਸਿਲੇ 'ਚ ਜਾ ਰਹੇ ਹਾਂ, ਵੀ ਤੁਸੀਂ ਬਾਅਦ 'ਚ ਸਾਨੂੰ ਚੜ੍ਹਨ ਵੀ ਦਊਂਗੇ ਜਾਂ ਨਹੀਂ। ਇਹ ਮੇਕ ਸ਼ੋਰ ਕਰ ਲਿਓ ਜੀ। ਠੀਕ ਹੈ ਜੀ, ਓਕੇ, ਥੈਂਕ ਯੂ, ਮਿਹਰਬਾਨੀ ਜੀ। ਜੀ ਤੇ ਅਗਲੇ ਕਾਲਰ ਨੇ ਆਪਣੇ ਜੁੜੇ ਨਿਰਮਲ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਵੀ ਸੇਮ ਕੁਐਸਚਨ ਹੀ ਹੈ ਜੀ। ਮੈਂ ਵੈਸੇ ਨੂੰ ਇੰਡੀਆ ਸਿਟੀਜ਼ਨ, ਮੈਂ ਅਮਰੀਕਨ ਤੇ ਵੀਜ਼ਾ ਤੇ ਮੈਂ ਵਿਅਕਤੀ ਨੂੰ
ਕੀਤਾ ਸੀਗਾ। ਮੇਰੀ ਮਦਰ ਸੀਰੀਅਸ ਸੀਗੇ, ਜਿਹੜੇ ਐਡਮਿਟ ਸੀ, ਪਰ ਉਹਨਾਂ ਨੇ ਵੀਜ਼ਾ ਨਹੀਂ ਦਿੱਤਾ। ਕਹਿੰਦੇ ਲਈ ਤੁਸੀਂ ਉਹ ਸੀਰੀਅਸ ਦਾ ਡਾਕਟਰ ਤੋਂ ਸਰਟੀਫਿਕੇਟ ਭੇਜੋ, ਲਈ ਤੁਹਾਡਾ ਸਰਟੀਫਿਕੇਟ ਨਹੀਂ ਮੰਨਿਆ ਉਹਨਾਂ ਨੇ, ਮਤਲਬ ਵੀਜ਼ਾ ਨਹੀਂ ਭੇਜਿਆ। ਜੇ ਮੈਂ ਟਰੈਵਲ ਕਰ ਸਕਦਾ ਕਿ ਨਹੀਂ? ਵੀਜ਼ਾ ਤੁਹਾਡੇ ਕੋਲ ਨਹੀਂ ਹੈਗਾ ਇਸ ਵੇਲੇ, ਕਿ ਹੈਗਾ? ਨਹੀਂ, ਵੀਜ਼ਾ 10 ਸਾਲ ਦਾ ਮੇਰੇ ਕੋਲ ਵੀਜ਼ਾ ਪਹਿਲਾਂ ਲੱਗਾ ਜੀ, ਪਰ ਮੈਂ ਐਮਰਜੈਂਸੀ ਮਤਲਬ ਚੈੱਕ ਕਰਕੇ ਭੇਜੀ ਸੀ ਲੈਟਰ ਡਾਕਟਰ ਦੀ। ਮਤਲਬ ਡਾਕਟਰ ਦੀ ਲੈਟਰ ਉਹਨਾਂ ਨੇ ਐਕਸੈਪਟ ਨਹੀਂ ਕੀਤੀ। ਕਹਿੰਦੇ ਲਈ ਹੋਰ ਡਾਕਟਰ ਦੇ ਲਈ ਸਾਨੂੰ ਦੱਸੋ ਲਈ ਉਹ ਸੀਰੀਅਸ ਹੈ, ਐਡਮਿਟ ਆ। ਅੱਛਾ ਜੀ, ਤੁਸੀਂ ਨਾ ਸੈਨ ਫਰਾਂਸਿਸਕੋ ਜਿਹੜਾ ਇੰਡੀਅਨ ਕੌਂਸੂਲੇਟ ਹੈਗਾ ਉਹਨਾਂ ਨੂੰ ਕੰਟੈਕਟ ਕਰ ਲਓ, ਤੇ ਜਿਹੜੀ ਡਾਕਟਰ ਦੀ ਲੈਟਰ ਆ ਜੇ ਉਹ ਤੁਹਾਡੇ ਸ਼ੱਕ ਕਰ ਰਹੇ ਨੇ ਤੇ ਪ੍ਰੋਪਰ ਉੱਥੋਂ ਜਿਹੜੇ ਵੀ ਹਸਪਤਾਲ ਵਗੈਰਾ ਚੰਗੀ ਲੈਟਰ, ਪ੍ਰੋਪਰ ਜਿਹੜੀ ਕ੍ਰੈਡੀਬਲ ਲੈਟਰ ਬਣਾ ਕੇ ਉਹਨਾਂ ਨੂੰ ਦਿਓ, ਫਿਰ ਤੁਹਾਨੂੰ ਪਰਮਿਸ਼ਨ ਦੋਗੇ। ਬੇਸਿਕਲੀ ਉਹ ਇਹ ਕਹਿ ਰਹੇ ਨੇ ਕਿ ਤੁਹਾਡੀ ਹੁਣ ਇੰਡੀਆ ਵਾਲਿਆਂ ਨਾਲ ਤੁਸੀਂ ਇੰਡੀਆ ਵਾਲੀ ਲੈਟਰ ਨਹੀਂ ਨਾ ਸੁੱਟ ਸਕਦੇ ਉਹਨਾਂ ਦੇ ਉੱਤੇ, ਉਹਨਾਂ ਨੂੰ ਪਤਾ ਕਿਹੜੀ ਅਸਲੀ ਕਿਹੜੀ ਨਕਲੀ ਆ, ਤੇ ਤੁਸੀਂ ਵਧੀਆ ਪ੍ਰੋਪਰ ਜਿਹੜਾ ਹੈਡ ਹੁੱਡ ਹੈਗਾ ਹਸਪਤਾਲ ਦਾ ਉੱਥੋਂ ਲੈਟਰ ਲੈ ਕੇ ਦਿਓ ਉਹਨਾਂ ਨੂੰ ਜੀ। ਵੈਸੇ ਉਹ ਤੋਂ ਬਗੈਰ ਟਰੈਵਲ ਕਰਕੇ ਹੈ ਜੀ। ਦੇਖੋ ਹੁਣ ਸਾਨੂੰ ਨਾ ਟੂ ਬੀ ਐਗਜ਼ੈਕਟ ਮੈਨੂੰ ਪੱਕੀ ਇਨਫੋਰਮੇਸ਼ਨ ਨਹੀਂ ਹੈਗੀ ਕਿ ਕਿਹਨੂੰ ਉਹਨਾਂ ਨੇ ਆਉਣ ਦੇਣਾ, ਕਿਹਨੂੰ ਨਹੀਂ ਆਉਣ ਦੇਣਾ। ਜਾਂ ਤਾਂ ਇੱਦਾਂ ਨਾ ਕਿ ਕੋਈ ਜਾ ਕੇ ਟਰੈਵਲ ਕਰੇ ਫਿਰ ਵਾਪਸ ਮੈਨੂੰ ਫੀਡਬੈਕ ਦੇਵੇ, ਮੈਨੂੰ ਇਸ ਬਾਰੇ ਪਤਾ ਨਹੀਂ ਹੈ ਕਿ ਤੁਸੀਂ ਜੋ ਕਹਿ ਰਹੇ ਹੋ ਕਿ ਸਿੱਧੇ ਤੁਸੀਂ ਜਾਓਗੇ ਤੁਹਾਨੂੰ ਜਾਣ ਦੇਣਾ ਕਿ ਨਹੀਂ। ਮੋਸਟ ਲਾਈਕਲੀ ਨਹੀਂ ਜਾਣ ਦੇਣਾ ਉਹਨਾਂ ਨੇ, ਤਾਂ ਹੀ ਉਹਨਾਂ ਨੇ ਇਹ ਸਾਰੇ ਰੂਲ ਬਣਾਏ ਨੇ। ਜਿੱਦਾਂ ਭਾਜੀ ਨੇ ਪਹਿਲਾਂ ਦੱਸਿਆ ਵੈਬਸਾਈਟ ਤੇ, ਉੱਥੇ ਤੁਸੀਂ ਸੰਪਰਕ ਕਰੋ ਤੇ ਉਹਨੂੰ ਫੋਲੋ ਕਰੋ ਇੰਸਟਰਕਸ਼ਨਸ ਨੂੰ ਜੀ। ਓਕੇ ਜੀ, ਥੈਂਕ ਯੂ ਜੀ। ਸੋ ਬਿਲਕੁਲ ਇੱਕ ਵਾਰੀ ਫਿਰ ਦੱਸਦਾ, ਏਅਰ ਸੁਵਿਧਾ ਕਰਕੇ ਜਿਹੜੀ ਉਹਨਾਂ ਨੇ ਉੱਥੋਂ ਦੀ ਮਿਨਿਸਟਰੀ ਜਿਹੜੀ ਹੈਗੀ ਸਿਵਲ ਏਵੀਏਸ਼ਨ ਦੀ, ਉਹਨਾਂ ਨੇ ਉਹ ਤਿਆਰ ਕੀਤੀ ਹੋਈ ਆ। ਸੋ ਉਹਦੇ ਉੱਤੇ ਜਾ ਕੇ ਜਿਹੜਾ ਉਹ ਤੁਸੀਂ ਚੈੱਕ ਕਰੋ, ਕਿਉਂਕਿ ਇਹ ਐਵਰੀ ਡੇ ਨਾ ਚੇਂਜ ਹੁੰਦੇ ਨੇ ਕਾਈਂਡ ਆਫ ਥਿੰਗ। ਸੋ ਕਿਸੇ ਦੀ ਐਮਰਜੈਂਸੀ ਉਹਨਾਂ ਦੇ ਹਿਸਾਬ ਦੇ ਨਾਲ ਐਮਰਜੈਂਸੀ ਹੈ, ਕਿਸੇ ਦੀ ਐਮਰਜੈਂਸੀ ਉਹਨਾਂ ਦੇ ਹਿਸਾਬ ਦੇ ਨਾਲ ਨਹੀਂ ਐਮਰਜੈਂਸੀ ਹੈ। ਸੋ ਇਹ ਨਾ ਉਹਨਾਂ ਦੇ ਮੁਤਾਬਕ ਹੀ ਤੁਹਾਨੂੰ ਚੱਲਣਾ ਪੈਣਾ। ਉਹਨਾਂ ਦਾ ਮੁਲਕ ਆ, ਉਹਨਾਂ ਦੀ ਮਰਜ਼ੀ ਆ ਕਿਹਨੂੰ ਉਹਨਾਂ ਨੇ ਆਉਣ ਦੇਣਾ, ਕਿਹਨੂੰ ਉਹਨਾਂ ਨੇ ਨਹੀਂ ਆਉਣ ਦੇਣਾ। ਜਿੱਦਾਂ ਆਪਾਂ ਇੱਥੇ ਦੇਖ ਰਹੇ ਹਾਂ ਵੀ ਇਹ ਇੱਥੇ ਅਮਰੀਕਾ ਦੀ ਮਰਜ਼ੀ ਆ ਵੀ ਕਿੱਥੋਂ ਉਹਨਾਂ ਨੇ ਟਰੈਵਲ ਕਿਹਨੂੰ ਕਰਨ ਦੇਣਾ, ਕਿਹਨੂੰ ਨਹੀਂ ਕਰਨ ਦੇਣਾ। ਪਾਲਿਸੀ ਘੜਨ ਵਾਲੇ ਅਤੇ ਜਿਹੜੇ ਏਅਰਪੋਰਟ 'ਤੇ ਕੰਮ ਕਰਨ ਵਾਲੇ ਉਹ ਨਹੀਂ ਹੁੰਦੇ, ਉਹ ਪਾਰਲੀਮੈਂਟਾਂ 'ਚ ਬੈਠੇ ਹੁੰਦੇ ਆ। ਸੋ ਉਹਨਾਂ ਦੇ ਹਿਸਾਬ ਦੇ ਨਾਲ ਜਿਹੜਾ ਉਹ ਕੰਮ ਚੱਲਦਾ ਆ। ਸੋ ਅਗਲੇ ਜਿਹੜੇ ਕਾਲਰ ਨੇ ਆਪਣੇ ਨਾਲ ਜੁੜੇ, ਕੁੰਦਨ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂ ਭਾਜੀ, ਮੇਰਾ ਨਾ ਜਿੱਦਾਂ ਅਸਾਈਲਮ ਦਾ ਕੇਸ ਲੱਗਾ ਹੋਇਆ ਸੈਨ ਫਰਾਂਸਿਸਕੋ ਤੋਂ ਭਾਜੀ, ਮੇਰੀ ਤਰੀਕ ਸੀ ਦਸੰਬਰ ਜਿੱਦਾਂ ਐਸੇ ਸਾਲ ਦੀ, ਤੇ ਹੁਣ ਭਾਜੀ ਉਹਨਾਂ ਨੇ ਜਿੱਦਾਂ ਮੂਵ ਕਰਕੇ ਹੁਣ ਸਤੰਬਰ 2021 ਪਾਤੀ। ਪਰ ਭਾਜੀ ਜੱਜ ਦਾ ਨਾਂ ਚੈੱਕ ਕਰਨਾ ਵਿਜ਼ਿਟਿੰਗ ਜੱਜ ਵੱਲ ਹੁੰਦਾ ਭਾਜੀ ਦਾ ਕੀ ਮਤਲਬ ਹੋ ਸਕਦਾ ਭਾਜੀ? ਇਹਨਾਂ ਦੇ ਕੋਲ ਨਾ ਜਿੱਦਾਂ ਕੇਸ ਲੋਡ ਜ਼ਿਆਦਾ ਨੇ, ਵਿਜ਼ਿਟਿੰਗ ਜੱਜ ਦਾ ਮਤਲਬ ਹੁੰਦਾ ਕਿ ਉਹ ਪੱਕਾ ਸੈਨ ਫਰਾਂਸਿਸਕੋ ਬੇਸ ਨਹੀਂ ਹੈਗਾ, ਕਿਸੇ ਹੋਰ ਜੁਰਿਸਡਿਕਸ਼ਨ ਤੋਂ ਵਿਜ਼ਿਟ ਕਰਦਾ। ਜਦੋਂ ਕਈ ਵਾਰੀ ਆਪਾਂ ਦੇਖਦੇ ਹਾਂ ਜਦੋਂ ਤੁਹਾਡੇ ਕੋਲ ਵਿਜ਼ਿਟਿੰਗ ਜੱਜ ਹੀ ਹੈਗਾ ਤੇ ਉਹ ਜ਼ਿਆਦਾਤਰ ਤਰੀਕਾਂ ਪੋਸਟਪੋਨ ਹੀ ਹੁੰਦੀਆਂ, ਹਨਾ? ਅੱਛਾ ਜੀ। ਨਹੀਂ ਭਾਜੀ, ਪਰ ਇਹ ਤਾਂ ਨਹੀਂ ਪਤਾ ਲੱਗਦਾ ਕਿ ਜੱਜ ਮਾੜਾ ਜਾਂ ਚੰਗਾ ਭਾਜੀ। ਤੁਹਾਨੂੰ ਜੱਜ ਦਾ ਜਿਹੜਾ ਤੁਹਾਡਾ ਵਕੀਲ ਹੈ ਉਹਨੂੰ ਕਹੋ ਕੋਰਟ ਦੇ ਵਿੱਚ ਕਾਲ ਕਰੇ। ਕੋਰਟ ਦੇ ਵਿੱਚ ਕਲਰਕ ਹੁੰਦਾ ਹੈ, ਜਿਹੜਾ ਕੋਰਟ ਕਲਰਕ ਹੈ ਉਹ ਬਿਲਕੁਲ ਤੁਹਾਨੂੰ ਨਾਮ ਦੱਸ ਦੇਗਾ ਕਿ ਜੱਜ ਦਾ ਕੀ ਨਾਮ ਹੈ, ਤੇ ਫਿਰ ਉਹਦੀ ਤੁਸੀਂ ਇੰਟਰਨੈਟ ਤੇ ਰੇਟਿੰਗ ਚੈੱਕ ਕਰ ਸਕਦੇ ਹੋ, ਰਿਵਿਊ ਚੈੱਕ ਕਰ ਸਕਦੇ ਹੋ ਜੀ। ਠੀਕ ਹੈ ਭਾਜੀ, ਥੈਂਕ ਯੂ ਜੀ। ਠੀਕ ਹੈ, ਓਕੇ ਭਾਜੀ ਜੀ। ਅਗਲੇ ਕਾਲਰ ਨੇ ਸਰਬਜੀਤ ਜੀ। ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੇਰਾ ਕੁਐਸਚਨ ਸੀਗਾ ਕਿ ਮੇਰੀ ਵਾਈਫ ਨੂੰ ਨਾ, ਮੈਂ ਪਹਿਲਾਂ ਵੀ ਇੱਕ ਵਾਰੀ ਕਾਲ ਕੀਤੀ ਤੁਹਾਡੇ ਇੱਥੇ, ਤੇ ਤੁਸੀਂ ਮੇਰੀ ਵਾਈਫ ਨੂੰ ਨਾ 221G ਰਿਫਿਊਜ਼ਲ ਲੈਟਰ ਆਈ ਸੀਗੀ US ਐਮਬੈਸੀ ਵੱਲੋਂ ਮੁੰਬਈ ਜੀ। ਤੇ ਜਦੋਂ ਫਿਰ ਉਹ ਲੈਟਰ ਆਈ ਤੇ ਉਹਨਾਂ ਨੇ ਸਾਡੇ ਕੋਲ 2 ਡਾਕੂਮੈਂਟ ਮੰਗੇ, ਇੱਕ ਤਾਂ PCC, ਇੱਕ ਮੈਡੀਕਲ ਜੀ। ਤੇ ਇਹਨਾਂ ਨੇ 20 ਅਕਤੂਬਰ ਨੂੰ ਦੋਨੇ ਡਾਕੂਮੈਂਟ ਅਸੀਂ ਸੈਂਡ ਕਰ ਦਿੱਤੇ ਸੀ ਉੱਥੇ ਜੀ। ਤੇ ਮੈਂ ਨਾ ਆਨਲਾਈਨ ਸਟੇਟਸ ਚੈੱਕ ਕਰਦਾ ਸੀਗਾ, ਜਿੱਦਾਂ ਆਪਾਂ ਜਿਹੜਾ CAEAC ਤੇ ਚੈੱਕ ਕਰਦੇ ਆ, ਤੇ ਉਹਦੇ ਵਿੱਚ ਮੈਂ ਚੈੱਕ ਕੀਤਾ ਤੇ ਉੱਥੇ ਉਹਨਾਂ ਨੇ ਲਿਖਿਆ ਕਿ ਲੇਟੈਸਟ ਅਪਡੇਟ ਡੇਟ ਜਿਹੜੀ ਆ 23 ਅਕਤੂਬਰ 2020 ਆ ਜੀ। ਤੇ ਉਹਦੇ ਵਿੱਚ ਲਿਖਿਆ ਉਹਨੇ ਰਿਫਿਊਜ਼ਲ ਆ ਰਿਹਾ, ਤੇ ਮੈਂ ਥੋੜਾ ਵਰੀ ਕਰ ਗਿਆ। ਮੈਂ ਕਿਹਾ ਪਤਾ ਨਹੀਂ ਕੀ ਚੱਕਰ ਪੈ ਗਿਆ, ਮਤਲਬ ਉਹਨਾਂ ਨੇ 2 ਹੀ ਡਾਕੂਮੈਂਟ ਸਾਡੇ ਕੋਲ ਮੰਗੇ ਸੀਗੇ। ਤੁਸੀਂ PCC ਪਾਸਪੋਰਟ ਆਫਿਸ ਤੋਂ ਲਈ ਸੀ, ਕਿੱਥੋਂ ਲਈ ਸੀਗੀ? ਹਾਂਜੀ, ਪਾਸਪੋਰਟ ਦੀ PCC ਜਿਹੜੀ ਸੀਗੀ ਇੱਕ ਉਹ ਸੀਗੀ। ਦੂਜਾ ਡਾਕੂਮੈਂਟ ਕੀ ਸੀਗਾ? ਇੱਕ ਮੈਡੀਕਲ ਕਿੱਦਾਂ ਦਿੱਤਾ ਤੁਸੀਂ? ਮੈਡੀਕਲ ਮਤਲਬ ਜਿੱਦਾਂ ਉਹ ਚੰਡੀਗੜ੍ਹ ਗਏ ਸੀ, ਉੱਥੋਂ ਕਰਵਾ ਕੇ ਤੇ ਫੇਰ ਅਸੀਂ ਜਲੰਧਰ ਜਮ੍ਹਾਂ ਕਰਵਾਤਾ। ਜਿਹੜਾ ਇਹਨਾਂ ਦਾ ਡੈਜ਼ਿਗਨੇਟਿਡ ਸੈਂਟਰ ਸੀਗਾ ਉੱਥੋਂ ਕਰਾਇਆ ਸੀਗਾ? ਹਾਂਜੀ। ਅੱਛਾ, ਚਲੋ ਵੇਟ ਕਰੋ। ਜੇ ਤੁਸੀਂ ਅਕਤੂਬਰ 20 ਨੂੰ ਕਰਿਆ ਹੈ ਤਾਂ ਚਲੋ ਵਧੀਆ, ਤੁਹਾਡਾ 23 ਨੂੰ ਉਹਨਾਂ ਨੇ ਅਪਡੇਟ ਕਰਤਾ, ਪਰ ਥੋੜੀ ਜਿਹੀ ਵੇਟ ਕਰਨੀ ਪੈਣੀ ਹੈ। ਦੇਖੋ ਤੁਹਾਨੂੰ ਫਿਰ ਦੁਬਾਰਾ ਦੱਸੂਗੇ ਕਿ ਕੀ ਚੀਜ਼ ਹੈ। ਅੱਛਾ ਜੀ, ਮਤਲਬ ਜਿਹੜਾ ਰਿਫਿਊਜ਼ਲ ਉਹਨਾਂ ਨੇ ਰਿਫਿਊਜ਼ ਲਿਖਿਆ, ਮਤਲਬ ਉਹ ਰਿਫਿਊਜ਼ ਦਾ ਮਤਲਬ ਇਹ ਨਹੀਂ ਹੈਗਾ ਕਿ ਤੁਹਾਡਾ ਕੇਸ ਪੂਰਾ ਹੀ ਖਤਮ ਕਰਤਾ, ਉਹਦਾ ਮਤਲਬ ਫਿਰ ਹੈਗਾ ਕਿ ਤੁਹਾਨੂੰ ਫਿਰ ਦੁਬਾਰਾ ਮੌਕਾ ਦਊਗੇ ਉਹ ਸਬਮਿਟ ਕਰਨ ਦਾ। ਥੈਂਕ ਯੂ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਅਮਨਦੀਪ। ਸਤਿ ਸ਼੍ਰੀ ਅਕਾਲ ਜੀ। ਜੀ ਭਾਜੀ, ਮੈਂ ਆਪਣੇ ਫਰੈਂਡ ਬਾਰੇ ਪੁੱਛਣਾ ਸੀ। ਮੇਰਾ ਫਰੈਂਡ ਇੰਡੀਆ ਵਾ, ਉਹਦੇ ਨਾਨੀ ਜੀ ਉਹਨਾਂ ਨੇ ਉਹਨਾਂ ਦੀ ਫੈਮਿਲੀ ਦਾ ਅਪਲਾਈ ਕਰਿਆ ਸੀ, ਤੇ ਹੁਣ ਇਸ ਵਕਤ ਉਹਦੀ ਏਜ 27 ਈਅਰ ਆ, ਤੇ 2 ਵੀਕ ਪਹਿਲਾਂ ਉਹਨਾਂ ਨੇ DS-260 ਵਗੈਰਾ ਫਿਲ ਕਰਤੇ, ਉਹਦਾ ਨਾਮ ਆਇਆ ਹੈਗਾ ਵਿੱਚ,
ਤੇ ਉਹਦੇ ਵੀਜ਼ਾ ਲੱਗਣ ਦੇ ਚਾਂਸਸ ਹੈਗੇ ਆ? ਭਾਜੀ ਜੇ ਤਾਂ ਏਜ ਆਊਟ ਹੋ ਗਿਆ ਨਾ ਤਾਂ DS 260 ਭਾਵੇਂ ਨਾਮ ਆਇਆ ਵੀ ਹੋਵੇ ਮੈਟਰ ਨਹੀਂ ਕਰਦਾ। ਤੇ 27 ਜਿੱਦਾਂ ਆਪਾਂ ਪਹਿਲਾਂ ਵੀ ਕਈ ਵਾਰੀ ਰੇਡੀਓ ਤੇ ਦੱਸਿਆ ਕਿ ਜਿਹੜਾ 130 ਜਿੰਨੀ ਦੇਰ ਪੈਂਡਿੰਗ ਸੀਗਾ ਉਹ ਵਾਲੀ ਉਮਰ ਸਬਸਟ੍ਰੈਕਟ ਹੋ ਜਾਊਗੀ। ਜੇ ਸਬਸਟ੍ਰੈਕਟ ਹੋ ਕੇ ਉਹਨਾਂ ਦੀ 21 ਸਾਲ ਤੋਂ ਥੱਲੇ ਨਹੀਂ ਬਣਦੀ ਤੇ ਫਿਰ ਉਹਨਾਂ ਨੇ ਐਮਬੈਸੀ 'ਚ ਵੀਜ਼ਾ ਰਿਫਿਊਜ਼ ਕਰ ਦੇਣਾ। ਓਕੇ ਓਕੇ ਠੀਕ ਹੈ ਓਕੇ ਜੀ ਥੈਂਕ ਯੂ ਜੀ। ਅਗਲੇ ਕਾਲਰ ਨੇ ਪਰਮਜੀਤ। ਸਤਿ ਸ਼੍ਰੀ ਅਕਾਲ ਪਰਮਜੀਤ ਜੀ। ਹਾਂਜੀ ਭਾਜੀ ਮੇਰੇ ਨਾ ਕੇਸ ਲੱਗਿਆ ਸੀਗਾ ਜੀ ਪਹਿਲਾਂ ਮੇਰਾ ਸੈਲਰੀ ਸੀਗਾ ਫਿਰ ਮੇਰਾ ਵਾਵਾ ਸੀਗਾ ਤੇ ਵਾਵਾ ਮੇਰਾ ਅਪਰੂਵ ਹੋ ਗਿਆ ਸੀਗਾ ਜੀ ਔਰ ਜੱਜ ਨੇ ਕਰ ਦਿੱਤਾ ਸੀਗਾ ਪਰ ਉਹਨੇ ਮੈਨੂੰ ਵਾਈਟ ਪੇਪਰ ਦਿੱਤਾ ਸੀਗਾ ਉਹ ਗ੍ਰਾਂਟਡ ਦਾ ਤੇ ਉਸ ਤੋਂ ਬਾਅਦ ਮੇਰਾ ਕੁਛ ਆਇਆ ਨਹੀਂ ਸੀਗਾ। ਮੈਂ USCIS ਨੂੰ ਕਾਲ ਕੀਤੀ ਤੇ ਉਹਨਾਂ ਨੇ ਮੈਨੂੰ ਇਨਫੋ ਪਾਸ ਅਪਾਇੰਟਮੈਂਟ ਦਿੱਤੀ ਜੀ ਨੈਕਸਟ ਵੀਕ ਦੀ ਜੀ। ਤਾਂ ਮੈਨੂੰ ਕਿਹਾ ਜੀ 2 ਫੋਟੋ ਲੈ ਕੇ ਔਰ ਜੇ ਵੈਲਿਡ ਪਾਸਪੋਰਟ ਹੈਗਾ ਉਹ ਲੈ ਕੇ ਇੱਥੇ ਆ ਜਾਓ ਤੇ ਕੋਈ ਕੁਐਸਚਨ ਵੀ ਕਰਨਗੇ ਮੈਨੂੰ ਜਾਂ ਤੁਹਾਨੂੰ ਕੀ ਲੱਗਦਾ ਜੀ ਮੇਰਾ ਕੰਮ ਕਰ ਦੇਣਗੇ ਜਾਂ? ਤੁਸੀਂ ਭਾਜੀ ਬੜਾ ਵਧੀਆ ਸਵਾਲ ਹੈ ਤੁਹਾਡਾ। ਜਦੋਂ ਕੋਈ ਵੀ ਬੰਦਾ ਅਸਾਈਲਮ ਫਾਈਲ ਜਿਹਨੇ ਕੀਤਾ ਸੀਗਾ ਉਹ ਉਸ ਤੋਂ ਇਲਾਵਾ ਕੋਈ ਹੋਰ ਰਿਲੀਫ ਭਾਵੇਂ ਵਾਵਾ ਭਾਵੇਂ ਮੈਰਿਜ ਟੂ US ਸਿਟੀਜ਼ਨ ਕਰਦਾ ਭਾਵੇਂ ਈਵਨ ਸਿਟੀਜ਼ਨਸ਼ਿਪ ਵੀ ਜਦੋਂ ਬਾਅਦ ਚ ਲੇਟਰ ਫਾਈਲ ਕਰਦਾ ਆਪਾਂ ਕਈ ਵਾਰੀ ਦੇਖਦੇ ਹਾਂ ਕਿ ਉਹ ਨਾ ਤੁਹਾਡੇ ਕੋਲ ਜਿਹੜੇ ਇਮੀਗ੍ਰੇਸ਼ਨ ਫੀਲਡ ਆਫਿਸ ਵਾਲੇ ਉਹ ਤੁਹਾਡੇ ਕੋਲ ਅਸਾਈਲਮ ਦੀ ਸਟੋਰੀ ਦੇ ਉੱਤੇ ਸਵਾਲ ਪੁੱਛਦੇ ਨੇ ਕਿ ਕਿੱਦਾਂ ਸੀਗਾ, ਕਿੰਨੀ ਵਾਰੀ ਅਰੈਸਟ ਹੋਇਆ ਸੀਗਾ, ਕਿੰਨੀ ਤਰੀਕ ਸੀਗੀ। ਤੇ ਕਈ ਵਾਰੀ ਲੋਕੀ ਪ੍ਰਪੇਅਰ ਨਹੀਂ ਹੁੰਦੇ, ਉਹ ਨਹੀਂ ਸੋਚਦੇ ਹੋ ਸਕਦੇ ਕਿ ਇਹਨੇ ਮੈਨੂੰ ਵਿਆਹ ਵਾਲੇ ਸਵਾਲ ਪੁੱਛਣੇ ਆ। ਫਿਰ ਜਦੋਂ ਤੁਹਾਡੇ ਕੋਲ ਉਹ ਪੁੱਛ ਕੇ ਉਹ ਕਹਿੰਦੇ ਨੇ ਕਿ ਤੂੰ ਉਹ ਵਾਲੀ ਐਪਲੀਕੇਸ਼ਨ ਝੂਠ ਬੋਲਿਆ ਸੀਗਾ ਇਸ ਲਈ ਆਪਾਂ ਤੇਰੇ ਵਾਵੇ ਦੀ ਕ੍ਰੈਡੀਬਿਲਿਟੀ ਤੇ ਵੀ ਡਾਊਟ ਕਰਦੇ ਹਾਂ। ਤੇ ਤੁਸੀਂ ਕੀ ਕਰਨਾ ਕਿ ਐਟ ਆਲ ਟਾਈਮਸ ਜਦੋਂ ਤੁਸੀਂ ਇਮੀਗ੍ਰੇਸ਼ਨ ਨੂੰ ਕੋਈ ਵੀ ਕਲੇਮ ਬਣਾਉਂਦੇ ਹੋ, ਜੇ ਤੁਸੀਂ ਅਸਾਈਲਮ ਦਾ ਫਾਈਲ ਕੀਤਾ ਉਹਦੇ ਵਿੱਚ ਕਿੰਨੀ ਵਾਰੀ ਅਰੈਸਟ ਹੋਏ, ਕਿੰਨੀ ਵਾਰੀ ਮਾਰ ਪਈ ਤੁਹਾਨੂੰ ਉਹ ਸਾਰੇ ਫੈਕਟਸ ਆਪਣੇ ਯਾਦ ਹੋਣੇ ਚਾਹੀਦੇ ਨੇ। ਜੋ ਤੁਸੀਂ ਵਾਵਾ ਦੀ ਐਪਲੀਕੇਸ਼ਨ 'ਚ ਲਿਖਿਆ ਤੁਸੀਂ ਆਪਣੇ ਵਕੀਲ ਕੋਲ ਪੂਰੀ 100% ਕਾਪੀ ਮੰਨੋ, ਜਿਹੜੀ ਸਾਰੀ ਡਿਟੇਲ ਸੀਗੇ ਇੰਸੀਡੈਂਟ ਦੇ ਵਾਵਾ ਦੇ, ਤੁਹਾਨੂੰ ਦੋਨੋਂ ਕੇਸਾਂ ਦੀ ਤਿਆਰੀ ਤੁਸੀਂ ਪੂਰੀ ਕਰਕੇ ਬੇਸਿਕ ਲੈਵਲ ਤੇ ਜਾਓ। ਸਰ ਭਾਜੀ ਮੇਰਾ ਵੈਸੇ ਜੱਜ ਨੇ ਪਾਸ ਕਰ ਦਿੱਤਾ ਸੀਗਾ ਜੀ, ਉਹ ਮੈਨੂੰ ਡਿਸੀਜਨ ਵੀ ਦੇ ਦਿੱਤਾ ਸੀਗਾ ਜੀ ਉਹਦਾ ਉਹਨੇ ਇਹ ਐਡਜਸਟਮੈਂਟ ਹੋ ਸਟੇਟਸ ਦੇ ਅੰਦਰ। ਅੱਛਾ ਉਹਨਾਂ ਤੋਂ ਪਹਿਲਾਂ ਠੀਕ ਹੈ, ਫਿਰ ਨਹੀਂ ਤੁਹਾਡੇ ਕੋਲ ਪੁੱਛਣਾ। ਠੀਕ ਹੈ ਜੀ ਐਨੀ ਕੇਸ ਜਿੱਦਾਂ ਸਲਾਹ ਦਿੱਤੀ ਹੈ ਪਤਾ ਤੁਹਾਨੂੰ ਫਿਰ ਵੀ ਜਿਹੜਾ ਉਹ ਹੋਣਾ ਚਾਹੀਦਾ ਕਿਉਂਕਿ ਇਹਨਾਂ ਦਾ ਟਰਾਈ ਤਾਂ ਇਹੀ ਹੁੰਦੀ ਹੈ ਵੀ ਬੰਦੇ ਦਾ ਚੈੱਕ ਕਰਦੇ ਰਹੀਏ ਹਰ ਵਾਰੀ ਵੀ ਇਹ ਸੱਚ ਬੋਲਦਾ ਆ ਕਿ ਇਹ ਝੂਠ ਬੋਲਦਾ ਆ, ਕਿੱਦਾਂ ਹੈਗਾ ਆ, ਕਿਵੇਂ ਹੈਗਾ ਆ, ਤਾਂ ਜੋ ਜਦੋਂ ਵੀ ਕਿਤੇ ਉਹਨਾਂ ਨੂੰ ਮੌਕਾ ਲੱਗੇ ਤਾਂ ਫਿਰ ਉਹ ਤੁਹਾਨੂੰ ਇੱਥੋਂ ਕਹਿਣ ਵੀ ਜਾਓ ਜੀ ਬਾਏ ਬਾਏ ਸਤਿ ਸ਼੍ਰੀ ਅਕਾਲ ਆ। ਸੋ ਇਸ ਚੀਜ਼ ਦੇ ਲਈ ਤੁਹਾਨੂੰ ਪਹਿਲੋਂ ਜਿਹੜੀ ਉਹ ਤਿਆਰੀ ਤੁਹਾਡੀ ਪੂਰੇ ਕੇਸ ਦੀ ਤੁਹਾਨੂੰ ਹੋਣੀ ਚਾਹੀਦੀ ਆ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਗੁਰਦੀਪ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਰ, ਮੈਂ ਗ੍ਰੀਨ ਕਾਰਡ ਦਿੱਤਾ ਸੀ ਰਿਨਿਊ ਕਰਾਉਣਾ 24 ਜੁਲਾਈ ਨੂੰ ਤੇ ਮੇਰਾ 15 ਸਤੰਬਰ ਨੂੰ ਖਤਮ ਹੋਣਾ ਸੀ, ਇਸ ਨੂੰ ਐਕਸਪਾਇਰ ਹੋ ਗਿਆ ਸੀ ਜੀ। ਤੇ ਉਹਦੀ ਫੀਸ ਮੇਰੀ ਮਾਫ ਹੋ ਗਈ, ਉਸ ਤੋਂ ਬਾਅਦ ਨਹੀਂ ਕੋਈ ਉਹਨਾਂ ਦਾ ਆਇਆ ਵੀ ਫਿੰਗਰਪ੍ਰਿੰਟ ਦਾ ਜਾਂ ਕਦੋਂ ਕੋਈ ਇਸ ਤਰ੍ਹਾਂ ਦਾ ਕੋਈ ਡਿਲੇ ਚੱਲ ਰਹੀ ਜ਼ਿਆਦਾ। ਫਿੰਗਰਪ੍ਰਿੰਟ ਨੂੰ 5-6 ਮਹੀਨੇ ਲਗਾ ਰਹੇ ਨੇ ਇਹ ਘੱਟੋ ਘੱਟ। 5-6 ਮਹੀਨੇ? ਠੀਕ ਹੈ ਹਾਂਜੀ ਜੀ। ਵੇਟ ਥੋੜਾ ਜਿਹਾ ਇੰਤਜ਼ਾਰ ਹੋਰ ਕਰ ਲਓ। ਵੈਸੇ ਕੋਈ ਚੈੱਕ ਕਰਨ ਦੇ ਲਈ ਹੁੰਦੀ ਹੈ ਕੋਈ ਸੁਵਿਧਾ ਵੀ ਚੈੱਕ ਕਰ ਸਕਦੇ ਹੋ ਵੀ ਕਿੱਥੇ ਤੱਕ ਪਹੁੰਚਿਆ ਕੰਮ? ਇਹਦਾ ਜੀ ਪ੍ਰੋਸੈਸਿੰਗ ਟਾਈਮਸ ਦੀ ਚੈੱਕ ਹੈ, ਮੈਂ ਹੁਣੇ ਚੈੱਕ ਕਰ ਰਿਹਾ ਨਾਲ ਹੀ 7.5 ਮਹੀਨੇ ਤੋਂ 10.5 ਮਹੀਨੇ ਇਹਨਾਂ ਦੇ ਲੱਗਦੇ ਨੇ। ਜੇ ਤੁਹਾਨੂੰ ਕੋਈ ਇੰਪਲੋਇਮੈਂਟ ਵਗੈਰਾ ਦਾ ਪ੍ਰੂਫ ਚਾਹੀਦਾ ਕਿ ਬੰਦਾ ਗ੍ਰੀਨ ਕਾਰਡ ਹੋਲਡਰ ਹੈ, ਤੁਸੀਂ ਜਿਹੜਾ ਇਹਨਾਂ ਦਾ ਤੁਹਾਡਾ ਜੋ ਵੀ ਲੋਕਲ ਫੀਲਡ ਆਫਿਸ ਹੈ ਤੁਸੀਂ ਆਪਣਾ ਜਿਹੜਾ ਰਸੀਟ ਨੋਟਿਸ ਆਇਆ I-90 ਦਾ ਉਹ ਲੈ ਕੇ ਜਾ ਸਕਦੇ ਹੋ ਤੇ ਉਹ ਤੁਹਾਡੇ ਜਿਹੜੇ ਪਾਸਪੋਰਟ ਦੇ ਉੱਤੇ ਇੱਕ ਮੋਹਰ ਲਾ ਦੋਗੇ ਕਿ ਬੰਦਾ ਪਰਮਾਨੈਂਟ ਰੈਜ਼ੀਡੈਂਟ ਹੈ ਸਾਲ ਦੀ। ਠੀਕ ਹੈ ਜੀ ਤੇ ਥੈਂਕ ਯੂ। ਅਗਲੇ ਜਿਹੜੇ ਕਾਲਰ ਨੇ ਆਪਣੇ ਨਾਲ ਜੁੜੇ ਸਤਨਾਮ ਕੌਰ। ਭਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਮੈਂ ਇੰਡੀਆ ਤੋਂ ਬੱਚਾ ਅਡਾਪਟ ਕਰਨਾ ਚਾਹੁੰਦੀ ਹਾਂ। ਮੈਂ ਉਹਦੇ ਬਾਰੇ ਪੁੱਛਣਾ ਸੀਗਾ ਵੀ ਕਿੰਨਾ ਟਾਈਮ ਲੱਗਦਾ, ਕਿਹੜੇ ਮੈਨੂੰ ਪੇਪਰ ਚਾਹੀਦੇ ਆ ਤੇ ਉੱਥੋਂ ਕੀ ਚਾਹੀਦਾ ਹੋਊਗਾ ਤੇ ਇੱਥੋਂ ਕੀ। ਇਹ ਤਾਂ ਜੀ ਬੜਾ ਵੱਡਾ ਸਵਾਲ ਪੁੱਛ ਲਿਆ ਤੁਸੀਂ। ਤੂੰ ਸ਼ਾਰਟ ਦੇ ਵਿੱਚ ਦੱਸ ਦੇਣਾ ਕਿ ਜਿਹੜਾ ਤੁਸੀਂ ਸਿੱਧਾ ਬੱਚਾ ਅਡਾਪਟ ਨਹੀਂ ਕਰ ਸਕਦੇ, ਹੇਗ ਕੰਟਰੀ ਦੇ ਥੱਲੇ ਆਂਦਾ। ਜੇ ਤੁਸੀਂ ਸਿਟੀਜ਼ਨ ਹੋ, ਪਰਮਾਨੈਂਟ ਗ੍ਰੀਨ ਕਾਰਡ ਹੋਲਡਰ? ਮੈਂ ਸਿਟੀਜ਼ਨ ਹਾਂ ਜੀ, ਮੇਰੇ ਹਸਬੈਂਡ ਗ੍ਰੀਨ ਕਾਰਡ ਆ। ਗ੍ਰੀਨ ਕਾਰਡ ਹੋਲਡਰ ਨੂੰ ਥੋੜੀ ਜਿਹੀ ਸੌਖ ਹੈ ਬੱਚਾ ਅਡਾਪਟ ਕਰਨ 'ਚ, ਕਿਉਂਕਿ ਜਿਹੜਾ US ਸਿਟੀਜ਼ਨ ਹੈ ਉੱਤੇ ਪੂਰੀ ਹੇਗ ਕਨਵੈਨਸ਼ਨ ਐਪਲੀਕੇਬਲ ਹੈਗੀ ਹੈ ਨਾ। ਹੁਣ ਤੁਸੀਂ ਇਹਦੇ ਵਿੱਚ ਕੀ ਕਰਨਾ ਹੈ ਸਾਰੇ ਪ੍ਰੋਸੈਸ ਦੇ ਵਿੱਚ ਕਿ ਜਿੱਦਾਂ ਸਿਟੀਜ਼ਨ ਐਜ਼ ਤੁਸੀਂ ਜਾਂਦੇ ਹੋ ਉੱਥੇ ਤੁਹਾਨੂੰ ਇਹ ਦੱਸਣਾ ਪੈਣਾ ਕਿ ਤੁਸੀਂ ਇੱਥੋਂ ਦੀ ਪੂਰਾ ਆਪਣਾ ਛੱਡਣ ਦੇ ਇਰਾਦੇ ਨਾਲ, ਅਮਰੀਕਾ ਛੱਡਣ ਦੇ ਇਰਾਦੇ ਨਾਲ ਉੱਥੇ ਗਏ ਸੀਗੇ। 2 ਸਾਲ ਤੁਹਾਨੂੰ ਜਾ ਕੇ ਉੱਥੇ ਰਹਿਣਾ ਪੈਣਾ। ਇਹ ਤੁਸੀਂ ਇਕੱਠਾ ਵੀ ਰਹਿ ਸਕਦੇ ਹੋ, ਟੁੱਟਵਾਂ ਵੀ ਰਹਿ ਸਕਦੇ ਹੋ, ਪਰ ਬੇਸਿਕਲੀ ਤੁਹਾਡਾ ਜਿਹੜਾ ਬਾਅਦ 'ਚ ਇਮੀਗ੍ਰੇਸ਼ਨ ਨੇ ਪ੍ਰੂਫ ਮੰਗਣਾ, ਉਹਨਾਂ ਨੇ ਇਹ ਪ੍ਰੂਫ ਮੰਗਣਾ
ਕਿ ਤੁਸੀਂ ਜਿੱਦਾਂ ਤੁਹਾਡੀ ਹੁਣ ਇਸ ਵੇਲੇ ਕੰਟਰੀ ਆਫ ਰੈਜ਼ੀਡੈਂਸ ਹੈਗੀ ਆ US, ਉਹਨਾਂ ਨੇ ਇਹ ਦੇਖਣਾ ਹੈ ਕਿ ਜਦੋਂ ਤੁਸੀਂ ਇੰਡੀਆ ਗਏ ਸੀਗੇ, ਤੁਸੀਂ ਇੰਡੀਆ ਪੱਕੇ ਉੱਥੇ ਦੇ ਹੈਬਿਚੁਅਲ ਰੈਜ਼ੀਡੈਂਟ ਬਣਨ ਲਈ ਗਏ ਸੀਗੇ, ਤੇ 2 ਸਾਲ ਦੀ ਤੁਹਾਡੀ ਰਿਹਾਇਸ਼ ਮੰਗਦੇ ਨੇ ਬੱਚੇ ਦੇ ਨਾਲ ਫਿਜ਼ੀਕਲ ਪ੍ਰੈਜ਼ੈਂਸ। ਜੇ ਤੁਸੀਂ ਉਹ ਚੀਜ਼ਾਂ ਮੀਟ ਕਰ ਸਕਦੇ ਹੋ ਫਿਰ ਤੁਸੀਂ ਜਿਹੜੀ ਹੇਗ ਕਨਵੈਨਸ਼ਨ ਨੂੰ ਬਾਈਪਾਸ ਕਰ ਸਕਦੇ ਹੋ, ਅਦਰਵਾਈਜ਼ ਤੁਸੀਂ ਨਹੀਂ ਕਰ ਸਕਦੇ। ਤੇ ਤੁਸੀਂ ਇਹ ਹੈ ਕਿ ਇਹ ਅਪਾਇੰਟਮੈਂਟ ਬਣਾਓ ਤੁਸੀਂ ਸਾਡੇ ਨਾਲ, ਫਿਰ ਆਪਾਂ ਤੁਹਾਨੂੰ ਡਿਟੇਲ ਦੇ ਵਿੱਚ ਦੱਸਾਂਗੇ। ਜੀ ਬਿਲਕੁਲ। ਤੇ ਅਪਾਇੰਟਮੈਂਟ ਬਣਾਉਣ ਦੇ ਲਈ ਇਹਨਾਂ ਦਾ ਫ਼ੋਨ ਨੰਬਰ ਆ 4159090503 415 909 0503। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਕੰਵਰ, ਸਤਿ ਸ਼੍ਰੀ ਅਕਾਲ। ਭਾਜੀ ਸਤਿ ਸ਼੍ਰੀ ਅਕਾਲ। ਸਰ ਮੈਂ US ਸਿਟੀਜ਼ਨ ਆ ਜੀ, ਤੇ ਮੈਂ ਆਪਣੀ ਵਾਈਫ ਵਾਸਤੇ ਮਈ ਦੇ ਵਿੱਚ ਕੇਸ ਫਾਈਲ ਕੀਤਾ ਸੀਗਾ ਜੀ। ਜੀ ਤੋ ਪਲੀਜ਼ ਦੱਸ ਸਕਦੇ ਜੋ ਕੀ ਸਟੇਟਸ ਹੈ ਉਸ ਕੇਸ ਦਾ, ਜਾਂ ਕਦੋਂ ਤੱਕ ਗੱਲ ਹੋ ਜਾਏਗੀ? ਜਿਹੜੀ ਭਾਜੀ ਟਾਈਮ ਤੁਸੀਂ ਵਾਈਫ ਕਿੱਥੇ ਇੱਥੇ US ਦੇ ਵਿੱਚ ਹੈ ਕਿ ਓਵਰਸੀਜ਼ ਹੈ? ਨਹੀਂ ਕੋਈ ਇੰਡੀਆ ਦੇ ਵਿੱਚ, ਉਹਦੇ ਵਾਸਤੇ ਅਪਲਾਈ ਕੀਤਾ ਜੀ ਮੈਂ। ਕੈਲੀਫੋਰਨੀਆ ਸਰਵਿਸ ਸੈਂਟਰ ਹੈ ਕਿਹੜਾ? ਆਮ ਸੌਰੀ, ਕੈਲੀਫੋਰਨੀਆ ਸਰਵਿਸ ਸੈਂਟਰ ਮੋਰੇ ਕੇਸ ਕਿਹੜੇ ਸਰਵਿਸ ਸੈਂਟਰ ਮੋਰੇ? ਨਹੀਂ ਸਰ, ਅਸੀਂ ਅਪਲਾਈ ਤੇ ਥਰੂ ਲਾਇਰ ਕੀਤਾ ਸੀਗਾ ਜੀ, ਉਹ ਇੱਥੇ ਕੈਲੀਫੋਰਨੀਆ ਚ। ਹਾਂਜੀ ਕੈਲੀਫੋਰਨੀਆ ਚ ਕੀਤਾ ਨਾ ਭਾਜੀ। ਜਿਹੜਾ US ਸਿਟੀਜ਼ਨ ਦਾ ਸਪਾਊਸ ਦਾ 12 ਤੋਂ 16 ਮਹੀਨੇ ਦੀ ਟਾਈਮ ਫਰੇਮ ਹੈ। ਜੁਲਾਈ 2019 ਵਾਲੇ ਪ੍ਰੋਸੈਸ ਕਰ ਰਹੇ ਨੇ ਕੇਸ ਉਹ। ਜੀ ਜੁਲਾਈ ਵਾਲੇ ਜੀ 2019 ਦੇ 2019। ਓ ਮਾਈ ਗॉड, ਓਕੇ ਜੀ ਓਕੇ। ਚਲੋ ਇੰਤਜ਼ਾਰ ਹੀ ਕਰਨਾ ਪੈਣਾ ਜੀ, ਹੁਣ ਹੋਰ ਕੋਈ ਚਾਰਾ ਨਹੀਂ ਜੀ। ਥੈਂਕ ਯੂ ਜੀ, ਮਿਹਰਬਾਨੀ। ਤੇ ਅਗਲੇ ਜਿਹੜੇ ਕਾਲਰ ਆ ਉਹ ਆਪਣੇ ਨਾਲ ਜੁੜੇ ਨੇ ਸੁਖ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਮੈਂ ਪੁੱਛਣਾ ਸੀਗਾ, ਸਾਡੇ ਮੇਰਾ ਬੇਟਾ ਹੈ ਇੱਕ ਗ੍ਰੀਨ ਕਾਰਡ ਆ, ਤੇ ਉਹਦੀ ਅਸੀਂ ਮੈਰਿਜ ਕੀਤੀ ਸੀ, ਤੇ ਉਹਦੀ ਵਾਈਫ ਦੀ ਇੰਟਰਵਿਊ ਆਈ ਸੀ, ਤੇ 1 ਹਫ਼ਤਾ ਰਹਿ ਗਿਆ ਕਿ ਲੋਕਡਾਊਨ ਹੋ ਗਿਆ, ਤੇ ਉਸ ਤੋਂ ਬਾਅਦ ਮੈਂ ਕਿਹਾ ਮੈਂ ਪੁੱਛ ਲੈਣੀ ਵੀ ਹੁਣ ਕਿੰਨਾ ਕੁ ਟਾਈਮ, ਕੁਛ ਆਈਡੀਆ? ਉਹਨਾਂ ਨੇ ਫਿਆਂਸੇ ਵੀਜ਼ਾ ਨੂੰ ਪਹਿਲ ਦੇਣੀ ਸ਼ੁਰੂ ਕਰਤੀ ਹੈ। ਜਿਹੜੇ ਸਪਾਊਸ ਵਾਲੇ ਵੀਜ਼ਾ ਸਾਰੇ ਅਜੇ ਵੱਡੇ ਪੱਧਰ ਤੇ ਨਹੀਂ ਹੋਏ, ਉਹਨਾਂ ਦੀ ਵੈਬਸਾਈਟ ਕਹਿ ਰਹੀ ਹੈ ਕਿ ਉਹਨਾਂ ਨੇ ਕਰਨੇ ਸ਼ੁਰੂ ਕਰਤੇ ਨੇ। ਮੇਰੇ ਹਿਸਾਬ ਦੇ ਨਾਲ ਤੁਹਾਡੀ ਜਨਵਰੀ ਤੋਂ ਲੈ ਕੇ ਮਈ ਦੇ ਵਿੱਚ ਅਗਲੇ ਦੇ ਵਿੱਚ ਨੰਬਰ ਲੱਗ ਸਕਦਾ ਜੀ। ਅੱਛਾ ਠੀਕ ਹੈ ਓਕੇ ਓਕੇ ਜੀ। ਅਗਲੇ ਕਾਲਰ ਸੁਰਿੰਦਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ, ਮੇਰੇ ਨਾ ਡੈਡ ਨੇ ਮੇਰੇ ਬ੍ਰਦਰ ਨੇ ਅਪਲਾਈ ਕੀਤੇ ਸੀਗੇ 2015 ਦੇ ਵਿੱਚ, ਉਦੋਂ ਸਿੰਗਲ ਸੀਗੇ, ਤੇ ਹੁਣ ਉਹਨਾਂ ਦਾ ਬੇਬੀ ਹੋਇਆ ਤੇ ਉਹਨਾਂ ਦੀ ਵਾਈਫ ਮੈਂ ਐਡ ਤਾਂ ਕਰਾਤੀ, ਉਸ ਤੋਂ ਬਾਅਦ ਹੁਣ ਉਹਨਾਂ ਦਾ ਕੋਈ ਲੈਟਰ ਨਹੀਂ ਆਇਆ। ਹਾਂ, ਕਿੰਨਾ ਕੁ ਟਾਈਮ ਉਹਨਾਂ ਦਾ ਲੱਗ ਜਾਂਦਾ ਜੀ? ਫਾਦਰ ਭਾਜੀ ਤੁਹਾਡੇ ਸਿਟੀਜ਼ਨ? ਸਿਟੀਜ਼ਨ, ਹਾਂਜੀ ਸਿਟੀਜ਼ਨ। ਅੱਛਾ ਭਾਜੀ, ਸਿਟੀਜ਼ਨ ਦੇ ਜਿਹੜੇ ਉਹ ਹੈਗੇ ਨੇ ਉਹਨਾਂ ਦੀ ਡੇਟ ਚੱਲ ਰਹੀ ਹੈ ਜੂਨ 2008। ਠੀਕ ਹੈ ਜੀ। ਠੀਕ ਹੈ, ਤੇ ਪਹਿਲਾਂ ਉਹਨਾਂ ਦਾ 36 ਸੀਗਾ, ਪਹਿਲਾਂ ਜਿਹੜਾ ਦੂਜਾ ਸੀਗਾ ਉਹਦੀ 14 ਚੱਲ ਰਹੀ ਹੈ, ਉਹਦੀ 6 ਸਾਲ ਦੀ ਵੇਟਿੰਗ ਸੀਗੀ, ਹੁਣ ਤੁਹਾਡੀ 12 ਸਾਲ ਦੀ ਵੇਟਿੰਗ ਹੈ। ਠੀਕ ਹੈ ਜੀ। ਸੋ 12 ਸਾਲ ਦੀ ਵੇਟ ਜਿਹੜੀ ਉਸ ਦੇ ਵਿੱਚ ਹੈਗੀ ਆ, ਸੋ ਉਸ ਹਿਸਾਬ ਦੇ ਨਾਲ ਦੇਖ ਲਓ ਵੀ ਕਿੰਨੇ ਜਿਹੜਾ ਸਮਾਂ ਹੋਰ ਤੁਹਾਨੂੰ ਲੱਗਣਾ ਹੈ। ਅਗਲੇ ਕਾਲਰ ਆਪਣੇ ਜੁੜੇ ਨੇ ਰੁਪਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਸਰ ਮੈਂ ਪੁੱਛਣਾ ਸੀਗਾ, ਮੈਂ ਅਨਮੈਰਿਡ ਹਾਂ, 37 ਈਅਰ ਮੇਰੀ ਏਜ ਹੈ, ਤੇ ਮੇਰੇ ਪੇਰੈਂਟਸ ਨੇ ਨਾ 2008 ਵਿੱਚ ਫੈਬ ਵਿੱਚ ਮੇਰਾ ਅਪਲਾਈ ਕੀਤਾ ਸੀਗਾ, ਬਟ ਉਹਦਾ ਮੈਨੂੰ ਕੁਛ ਨਹੀਂ ਮਿਲਿਆ। ਨੋ ਵਨ ਰਿਸਿਪਟ ਨੰਬਰ, ਫੀਸ ਡਿਪੋਜ਼ਿਟ ਹੋ ਗਈ ਸੀਗੀ, ਬਟ ਹੋਰ ਮੈਨੂੰ ਕੁਛ ਨਹੀਂ ਆਇਆ ਉਹਦਾ। ਤੁਸੀਂ US ਦੇ ਵਿੱਚ ਹੋ? ਨਹੀਂ ਸਰ, ਮੈਂ ਪੰਜਾਬ 'ਚ, ਮੇਰੇ ਪੇਰੈਂਟਸ ਗ੍ਰੀਨ ਕਾਰਡ ਹੈਗੇ ਆ, ਉਹ US ਵਿੱਚ ਰਹਿੰਦੇ ਆ। ਤੁਹਾਡਾ 2008 ਚ ਕੀਤਾ ਸੀਗਾ? ਹਾਂਜੀ 18 ਚ। 2018 ਚ, ਉਹ 15 ਚੱਲ ਰਿਹਾ ਜੀ, ਅਜੇ ਤੁਹਾਨੂੰ 3 ਸਾਲ ਹੋਰ ਵੇਟ ਕਰਨੀ ਪੈਣੀ ਹੈ। ਬਟ ਸਰ ਮੈਨੂੰ ਉਹਦਾ ਕੁਝ ਨਹੀਂ ਆਇਆ, ਟਰੈਕ ਕਰਨ ਲਈ ਵੀ ਕੁਝ ਨਹੀਂ ਮਿਲ ਰਿਹਾ ਮੈਨੂੰ। ਨਹੀਂ, ਫਿਰ ਤਾਂ ਕੋਈ ਗੜਬੜ ਹੈ। ਚੈੱਕ ਵਗੈਰਾ ਜਿਹੜਾ ਚੈੱਕ ਲਾਇਆ ਸੀਗਾ ਉਹ ਕੈਸ਼ ਹੋ ਗਿਆ ਸੀਗਾ? ਹਾਂਜੀ ਸਰ, ਉਹਦੀ ਰਿਸਿਪਟ ਹੈਗੀ ਆ ਮੇਰੇ ਕੋਲ ਨਾ। ਜਿਹੜਾ ਜੇ ਤੁਹਾਡਾ ਬੈਂਕ ਹੈ ਨਾ, ਉਹਦੇ ਜੇ ਤੁਹਾਡੇ ਬੈਂਕ ਤੁਹਾਨੂੰ ਅਲਾਉ ਕਰਦਾ, ਆਪਣੇ ਬੈਂਕ 'ਚ ਜਦੋਂ ਤੁਸੀਂ ਲੌਗਇਨ ਕਰਦੇ ਹੋ, ਉਹ ਚੈੱਕ ਦੀ ਨਾ ਇਮੇਜ ਨੂੰ ਫਲਿੱਪ ਕਰਕੇ ਦੇਖੋ, ਜਿਹੜੀ ਬੈਕ ਸਾਈਡ ਤੇ ਨਾ ਉੱਤੇ ਨੰਬਰ ਪਾ ਦਿੰਦੇ ਨੇ, ਇਹ ਰਸੀਟ ਨੰਬਰ ਕੀ ਹੈਗਾ, ਤੇ ਉਹ ਵਾਲਾ ਰਸੀਟ ਨੰਬਰ ਲੈ ਕੇ ਤੁਸੀਂ ਇਮੀਗ੍ਰੇਸ਼ਨ ਨੂੰ ਇਹਨਾਂ ਦੇ ਦਫ਼ਤਰ ਤੇ ਕਾਲ ਕਰੋ। ਜੇ ਉਹ ਨਹੀਂ ਹੈਗਾ ਤੇ ਚੈੱਕ ਨੰਬਰ ਵਗੈਰਾ ਹੈਗਾ ਤੇ FedEx ਦੀ ਡਿਲੀਵਰੀ ਉਹ ਲੈ ਕੇ ਤੁਸੀਂ ਕਾਲ ਕਰਕੇ ਸਰਵਿਸ ਰਿਕੁਐਸਟ ਪਲੇਸ ਕਰੋ, ਤੁਹਾਨੂੰ ਉਹ ਰਸੀਟ ਦੇ ਦੇਣਗੇ। ਇਹ ਤੁਹਾਨੂੰ ਇੰਨੇ 2 ਸਾਲ ਤਾਂ ਨਹੀਂ ਵੇਟ ਕਰਨੀ ਚਾਹੀਦੀ ਸੀ। ਰਸੀਟ ਨੋਟਿਸ ਤਾਂ ਤੁਹਾਨੂੰ ਆ ਜਾਂਦਾ 15 ਦਿਨਾਂ ਦੇ ਅੰਦਰ ਅੰਦਰ। ਜੀ ਬਿਲਕੁਲ।
ਸੋ ਇਹ ਜ਼ਰੂਰ ਜਿਹੜਾ ਜੀ ਉਹ ਤੁਸੀਂ ਧਿਆਨ ਰੱਖੋ। ਜਿੱਦਾਂ ਇਹਨਾਂ ਨੇ ਦੱਸਿਆ, ਇੱਧਰ ਚੈੱਕ ਦੀ ਬੈਕ ਕਾਪੀ ਜੇ ਤੁਹਾਨੂੰ ਮਿਲਦੀ ਆਪਣੇ ਬੈਂਕ ਦੇ ਵਿੱਚੋਂ, ਉੱਤੋਂ ਰਿਸਿਪਟ ਨੰਬਰ ਅਤੇ ਜਾਂ ਜਿਹੜੀ ਫੈਡੈਕਸ ਦੇ ਜਿਹੜੇ ਉਹ ਨੰਬਰ ਸੀਗੇ ਜਿਹਦੇ ਜ਼ਰੀਏ ਤੁਸੀਂ ਉਹ ਘੱਲਿਆ ਸੀਗਾ ਚੈੱਕ ਦਾ, ਅਤੇ ਉਹਦੇ ਨਾਲ ਲੱਭ ਕੇ ਉਹਨੂੰ ਅਤੇ ਫਿਰ ਉਹਨਾਂ ਨੂੰ ਸਰਵਿਸ ਰਿਕੁਐਸਟ ਪਲੇਸ ਕਰੋ ਅਤੇ ਫਿਰ ਤੁਸੀਂ ਰਿਸਿਪਟ ਨੰਬਰ ਲੱਭ ਕੇ ਚੈੱਕ ਕਰੋ, ਅਪਡੇਟ ਕਰੋ। ਇਹ ਨਾ ਹੋਵੇ ਵੀ ਉੱਥੇ ਕਿਤੇ ਕੋਈ ਗਲਤ ਲਿਖ ਹੋ ਗਿਆ ਹੋਵੇ ਐਡਰੈਸ ਜਾਂ ਸਮਥਿੰਗ, ਵੀ ਜਿਹਦੇ ਕਰਕੇ ਰਿਸਿਪਟ ਤੁਹਾਨੂੰ ਨਹੀਂ ਮਿਲਿਆ। ਸੋ ਇਹੀ ਇੱਕ ਤਰੀਕਾ ਹੈਗਾ ਤੁਹਾਨੂੰ ਹੁਣ ਉਹ ਫਿਰ ਲੱਭਣ ਦੇ ਲਈ। ਅਗਲੇ ਕਾਲਰ ਸੰਦੀਪ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਪੁੱਛਣਾ ਸੀ, ਮੈਂ ਇੱਥੇ ਮੈਰਿਜ ਬੇਸ ਤੇ ਆਈ ਸੀ 2018 ਦੇ ਵਿੱਚ, ਨਹੀਂ 17 ਵਿੱਚ ਮੈਂ ਇੱਥੇ ਪਹੁੰਚੀ ਸੀ ਮਾਰਚ ਮਹੀਨੇ ਦੇ ਵਿੱਚ, ਤੇ ਮੈਨੂੰ ਉਦੋਂ 2 ਸਾਲ ਦਾ ਇਹਨਾਂ ਨੇ ਗ੍ਰੀਨ ਕਾਰਡ ਜਿੱਦਾਂ ਦਿੱਤਾ ਸੀ ਤੇ ਉਹ ਮੇਰਾ ਐਕਸਪਾਇਰ ਹੋ ਗਿਆ ਸੀ 2019 ਦੇ ਵਿੱਚ, ਤੇ ਮੈਂ ਰਿਨਿਊ ਲਈ ਅਪਲਾਈ ਕੀਤਾ ਸੀ ਤੇ ਮੈਨੂੰ 18 ਮਹੀਨਿਆਂ ਦੀ ਐਕਸਟੈਂਸ਼ਨ ਦਿੱਤੀ ਸੀ ਇਹਨਾਂ ਨੇ, ਤੇ ਐਕਸਟੈਂਸ਼ਨ ਹੁਣ ਮੇਰੀ 9ਵੇਂ ਮਹੀਨੇ ਦੇ ਵਿੱਚ ਪੂਰੀ ਹੋ ਗਈ ਆ। ਤੇ ਅਸੀਂ ਉਹਨਾਂ ਨੂੰ ਕਾਲ ਕੀਤੀ ਸੀ, ਉਹ ਕਹਿੰਦੇ ਸੀ 1 ਵੀਕ ਤੱਕ, ਜਿੱਦਾਂ 1 ਮਹੀਨੇ ਦੇ ਵਿੱਚ ਤੁਹਾਨੂੰ ਲੈਟਰ ਪਹੁੰਚ ਜੂਗੀ, ਪਰ ਮੈਨੂੰ ਅਜੇ ਉਹਨਾਂ ਦੀ ਕੋਈ ਲੈਟਰ ਨਹੀਂ ਆਈ ਹੈਗੀ। ਤੇ ਫਿੰਗਰਪ੍ਰਿੰਟ ਵਗੈਰਾ ਮੇਰੇ ਗ੍ਰੀਨ ਕਾਰਡ 'ਚ ਹੋ ਗਏ ਸੀ, ਸਾਰਾ ਕੁਛ ਜਿਹੜਾ ਮੈਂ ਐਕਸਟੈਂਸ਼ਨ ਕੀਤੀ ਸੀ। ਤੇ ਮੈਂ ਪੁੱਛਣਾ ਸੀ, ਜਿੱਦਾਂ ਹੁਣ ਮੈਨੂੰ ਟਾਈਮ ਹੋ ਗਿਆ ਪੂਰਾ ਤੇ ਮੈਂ ਹੁਣ ਮੇਰੇ ਗ੍ਰੀਨ ਕਾਰਡ ਰਿਨਿਊ ਨਹੀਂ ਹੋਇਆ, ਤੇ ਮੈਂ ਆਪਣਾ ਸਿਟੀਜ਼ਨ ਲਈ ਅਪਲਾਈ ਕਰ ਸਕਦੀ ਹਾਂ? ਤੁਸੀਂ ਬਿਲਕੁਲ ਸਿਟੀਜ਼ਨ ਲਈ ਅਪਲਾਈ ਕਰ ਸਕਦੇ ਹੋ। ਗ੍ਰੀਨ ਕਾਰਡ ਤੁਹਾਡਾ ਪੈਂਡਿੰਗ ਹੀ ਹੈ ਤੇ ਤੁਸੀਂ 2 ਸਾਲ 9ਵੇਂ ਮਹੀਨੇ ਤੇ ਤੁਸੀਂ ਸਿਟੀਜ਼ਨ ਲਈ ਅਪਲਾਈ ਕਰ ਸਕਦੇ ਹੋ। ਤੁਸੀਂ ਉਹ ਕਰ ਦਿਓ, ਤੁਹਾਡਾ ਨਾਲ ਚੱਲਦਾ ਰਹੂਗਾ। ਤੇ ਇਹਦੇ ਨਾਲ ਤੁਸੀਂ ਜਿਹੜਾ ਉਹਨਾਂ ਦਾ ਫੀਲਡ ਆਫਿਸ ਹੈ, ਲੋਕਲ ਆਫਿਸ ਹੈ, ਜੇ ਤੁਹਾਨੂੰ ਸਟੈਂਪ ਦੀ ਵਾਕਈ ਲੋੜ ਹੈ, ਜੇ ਤਾਂ ਜੋਬ ਵਗੈਰਾ ਲਈ ਕੋਈ ਚਾਹੀਦਾ, ਤੁਸੀਂ ਜਾ ਕੇ ਉਹਨਾਂ ਨਾਲ ਅਪੁਆਇੰਟਮੈਂਟ ਕਰਕੇ ਤੇ ਉਹਨਾਂ ਕੋਲ ਤੁਸੀਂ ਆਪਣੇ ਪਾਸਪੋਰਟ ਤੇ ਸਟੈਂਪ ਲਗਵਾ ਸਕਦੇ ਹੋ ਐਕਸਟੈਂਸ਼ਨ ਦੀ। ਜੀ ਅਗਲੇ ਕਾਲਰ ਨੇ ਜਗਦੇਵ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਜੀ। ਮੈਂ ਨਾ ਜੂਨ ਚ ਅਪਲਾਈ ਕੀਤਾ ਸੀ ਸਿਟੀਜ਼ਨਸ਼ਿਪ ਵਾਸਤੇ ਜੀ, ਤੇ ਇੱਕ ਤਕਰੀਬਨ ਕਿੰਨੇ ਟਾਈਮ ਬਾਅਦ ਆਉਂਦਾ ਫਿਰ ਇਹਦਾ ਉਹ ਫਿੰਗਰਪ੍ਰਿੰਟ ਦਾ? ਫਿੰਗਰਪ੍ਰਿੰਟ ਦਾ ਅੱਜ ਕੱਲ ਤਾਂ 5 ਤੋਂ 6 ਮਹੀਨੇ ਘੱਟੋ ਘੱਟ ਲੱਗ ਰਹੇ ਨੇ। 5 ਤੋਂ 6 ਮਹੀਨੇ ਜੀ। ਅੱਛਾ ਸਮਾਂ ਆਉਣ ਵਾਲਾ ਹੀ ਆ। ਓਵਰਆਲ ਇਸ ਪ੍ਰੋਸੈਸ ਨੂੰ ਅੱਜ ਕੱਲ੍ਹ ਸਾਲ ਤੱਕ ਦਾ ਵੀ ਜਿਹੜਾ ਸਮਾਂ ਆ ਉਹ ਲੱਗ ਰਿਹਾ ਹੈਗਾ ਆ। ਸੋ ਇਹ ਵੀ ਜਿਹੜਾ ਤੁਸੀਂ ਜ਼ਰੂਰ ਗੌਰਤਲਬ ਰੱਖਿਓ। ਅਗਲੇ ਜਿਹੜੇ ਕਾਲਰ ਨੇ ਸੁਖਦੀਪ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ ਮੇਰਾ ਕੁਐਸਚਨ ਸੀਗਾ, ਮੈਂ ਨਾ ਆਪਦੀ ਸਿਸਟਰ ਲਈ ਅਪਲਾਈ ਕੀਤਾ ਸੀਗਾ, ਉਹ ਜਦੋਂ ਮੈਂ ਅਪਲਾਈ ਕੀਤਾ ਸੀ ਉਦੋਂ ਉਹ ਇੰਡੀਆ 'ਚ ਸੀਗੀ ਤੇ ਹੁਣ ਰਾਈਟ ਨਾਓ ਉਹ ਆਸਟ੍ਰੇਲੀਆ ਦੀ ਸਿਟੀਜ਼ਨ ਆ। ਤੇ ਮੈਂ ਇਹ ਪੁੱਛਣਾ ਚਾਹੁੰਦੀ ਸੀ ਕਿ ਹੁਣ ਕਿਉਂਕਿ ਉਹਦਾ ਆਲਰੇਡੀ 2007 ਦਾ ਕੀਤਾ ਹੈ ਅਪਲਾਈ ਤਾਂ, ਤੇ ਪਰ ਅਸੀਂ ਹੁਣ ਕੀ ਕਰ ਸਕਦੇ ਹਾਂ ਕਿ ਉਹਦਾ ਐਡਰੈਸ ਜਿਹੜਾ ਉਹਨੂੰ ਇੰਟਰਵਿਊ ਲਈ ਉੱਥੇ ਜਾਊਗਾ ਜਾਂ ਆਸਟ੍ਰੇਲੀਆ ਦਾ ਚੇਂਜ ਕਰਨਾ ਪੈਣਾ ਆ? ਜੇ ਤੁਸੀਂ ਆਸਟ੍ਰੇਲੀਆ ਦਾ ਚੇਂਜ ਕਰਨਾ ਹੈ, ਇੱਕ ਪਟੀਸ਼ਨ ਹੁੰਦੀ ਹੈ 824, ਤੁਸੀਂ ਉਹ ਫਾਈਲ ਕਰਕੇ ਚੇਂਜ ਕਰਾਓ ਆਸਟ੍ਰੇਲੀਆ, ਜੇ ਕਰਾਉਣਾ ਇੱਦਾਂ ਦਾ, ਹੈ ਨਾ। ਓਕੇ, ਨਹੀਂ ਕਰਵਾਉਣ ਦਾ ਉੱਥੇ ਫਾਇਦਾ ਰਹੂਗਾ ਕਿਉਂਕਿ ਹੁਣ ਉਹ ਉੱਥੋਂ ਦੀ ਸਿਟੀਜ਼ਨ ਆ, ਸੋ ਇੰਡੀਆ ਵਾਲੀ ਪ੍ਰੋਸੈਸ ਕਿਉਂ ਫਿਰ ਉਹਨੂੰ ਇੰਡੀਆ ਜਾਣਾ ਪਊਗਾ ਨਾ। ਤੁਹਾਨੂੰ ਇਹ ਪਟੀਸ਼ਨ ਫਾਈਲ ਕਰਨੀ ਪੈਣੀ ਹੈ, ਨਾਲ ਇਹਦੀ $465 ਫੀਸ ਹੈ। ਤੇ ਹੁਣ ਤੁਸੀਂ ਦੇਖੋ ਕਿ ਕਿੱਦਾਂ ਨਾ ਕਿੰਨੇ ਜਣਿਆਂ ਨੇ ਜਾਣਾ, ਜੇ ਸਾਰੇ ਜਣੇ ਉੱਥੇ ਆ ਤਾਂ ਤੁਸੀਂ 824 ਫਾਈਲ ਕਰ ਦਿਓ। ਓਕੇ ਹਾਂਜੀ, ਉਹਦੇ ਹਸਬੈਂਡ ਵਾਈਫ ਦੋਨੋਂ ਹੀ ਆ ਉਹ। ਹਾਂਜੀ ਉੱਥੇ ਠੀਕ ਹੈ ਜੀ, ਥੈਂਕ ਯੂ ਜੀ। ਅਗਲੇ ਕਾਲਰ ਮਹਿੰਦਰ। ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਕੁਐਸਚਨ ਹੈ, ਮੇਰੀ ਅਸਾਈਲਮ ਦੀ ਇੰਟਰਵਿਊ ਸੀ ਨਵੰਬਰ 2018 ਵਿੱਚ ਜੀ, ਤੇ ਉਹਦਾ ਡਿਸੀਜਨ ਹਾਲੇ ਤੱਕ ਆਇਆ ਨਹੀਂ ਜੀ। ਤੇ ਲਾਸਟ ਈਅਰ ਮੈਂ ਅਕਤੂਬਰ ਵਿੱਚ ਮੈਂ ਰਿਕੁਐਸਟ ਪਾਈ ਸੀ ਜੀ। ਉਸ ਤੋਂ ਬਾਅਦ 1 ਮੰਥ ਦੇ ਬਾਅਦ ਮੇਰਾ ਵਰਕ ਰੀਨਿਊ ਹੋਣਾ ਸੀ ਤੇ ਮੈਂ ਰੀਨਿਊ ਵਾਸਤੇ ਵੀ ਅਪਲਾਈ ਕੀਤਾ ਸੀ। ਤੇ ਫਰਵਰੀ ਵਿੱਚ ਉਹਨਾਂ ਨੇ ਮੇਰਾ ਤੇ ਮੇਰੇ 2 ਬੇਟੇ ਆ, ਮੇਰਾ ਤੇ ਮੇਰੇ ਛੋਟੇ ਬੇਟੇ ਦਾ ਵਰਕ ਪਰਮਿਟ ਡਿਨਾਈ ਕਰਤਾ ਸੀ। ਅੱਛਾ ਜੀ। ਔਰ ਮੇਰੀ ਵਾਈਫ ਤੇ ਮੇਰੇ ਬੇਟੇ ਦਾ, ਦੂਜੇ ਵੱਡੇ ਬੇਟੇ ਦਾ, ਉਹਨਾਂ ਦਾ ਅਪਰੂਵ ਕਰਤਾ ਸੀ। ਕਿਸ ਗੱਲੋਂ ਡਿਨਾਈ ਕੀਤਾ? ਉਹ ਉਹਨਾਂ ਨੇ ਲਿਖਿਆ ਸੀ ਕਿ ਜੀ ਤੁਹਾਡਾ ਡਿਸੀਜਨ ਹੋ ਗਿਆ ਸੀ ਕੇਸ 'ਚ, ਮਤਲਬ ਕਿ 1 ਹਫ਼ਤੇ ਬਾਅਦ ਹੀ। ਅੱਛਾ। ਡਿਨਾਈ ਕਰਤਾ ਸੀ ਤੁਹਾਡਾ ਕੇਸ। ਪਰ ਹਾਲੇ ਤੱਕ ਮੇਰੇ ਕੋਲ ਕੋਈ ਡਿਸੀਜਨ ਆਇਆ ਨਹੀਂ ਹੈ। ਆਨਲਾਈਨ ਵੀ ਆਈ ਸ਼ੋ ਹੁੰਦਾ ਡਿਸੀਜਨ ਇਜ਼ ਪੈਂਡਿੰਗ। ਆਨਲਾਈਨ ਵਾਲਾ ਤਾਂ ਫਾਲਟੀ ਹੋ ਸਕਦਾ। ਤੁਸੀਂ ਕੀ ਕਰੋ, ਤੁਸੀਂ ਲਾਇਰ ਕੀਤਾ ਸੀਗਾ ਕਿ ਆਪੇ ਕੀਤਾ ਸੀਗਾ ਫਾਈਲ? ਮੈਂ ਲਾਇਰ ਕੀਤਾ ਸੀ। ਹਾਂ, ਆਪਣੇ ਲਾਇਰ ਨੂੰ ਕਹੋ ਫੋਲੋ ਅਪ ਕਰੇ, ਉਹਨਾਂ ਨਾਲ ਅਸਾਈਲਮ ਆਫਿਸ ਜਵਾਬ ਦੇ ਦਿੰਦਾ।
10-15 ਦਿਨਾਂ 'ਚ ਤੁਹਾਨੂੰ ਦੱਸ ਦਊਗੀ ਕਿ ਡਿਨਾਈ ਕੀਤਾ ਕਿ ਰੈਫਰ ਕੀਤਾ। ਜੇ ਤੁਹਾਡਾ ਕੋਰਟ ਨੂੰ ਉਹਨਾਂ ਨੇ ਰੈਫਰ ਕਰਤਾ ਤੇ ਆਪਣਾ ਉਹਨਾਂ ਨੇ ਕੇਸ ਕੋਰਟ ਨੇ ਅਜੇ ਤੁਹਾਡਾ ਨਹੀਂ ਲਾਇਆ ਜਾਂ ਮਾਸਟਰ ਹੀਅਰਿੰਗ ਵਗੈਰਾ ਨਹੀਂ ਤੁਹਾਡੀ ਸੈੱਟ ਕੀਤੀ, ਤੁਸੀਂ ਕੋਰਟ ਨੂੰ ਲਿਖ ਕੇ ਤੁਹਾਡਾ ਲਾਇਰ ਮੋਸ਼ਨ ਕਰਕੇ ਕੋਰਟ ਦੇ ਕੈਲੰਡਰ ਤੇ ਤੁਹਾਡਾ ਕੇਸ ਪਵਾਵੇ। ਤੇ ਜਦ ਮੈਂ ਲਾਸਟ ਈਅਰ ਮਤਲਬ ਕਿ ਸਰਵਿਸ ਰਿਕੁਐਸਟ ਪਾਈ ਸੀ ਤੇ ਉਸ ਤੇ ਆਇਆ ਸੀ ਕਿ ਵੀ ਯੂਅਰ ਕੇਸ ਇਜ਼ ਸਟਿਲ ਪੈਂਡਿੰਗ ਵਿਦ ਅਸ। ਦੇਖੋ ਜਿਹੜਾ ਕੇਸ ਹੈਗਾ ਕਈ ਵਾਰੀ ਸਿਕਿਉਰਿਟੀ ਰੀਜ਼ਨਸ ਕਰਕੇ ਪੈਂਡਿੰਗ ਹੋ ਸਕਦਾ ਹੈ ਨਾ, ਕਾਫੀ ਸਾਰੇ ਕੇਸਿਸ ਕਈ ਵਾਰੀ ਪੈਂਡਿੰਗ ਹੁੰਦੇ ਨੇ, 5-5 6-6 ਸਾਲ ਵੀ ਪੈਂਡਿੰਗ ਹੁੰਦੇ ਨੇ। ਪਰ ਜੇ ਤੁਹਾਨੂੰ ਇੱਕ ਵਾਰੀ ਇਮੀਗ੍ਰੇਸ਼ਨ ਨੇ ਤੁਹਾਡਾ ਵਰਕ ਪਰਮਿਟ ਦਾ ਰਿਜੈਕਸ਼ਨ ਦਾ ਦਿੱਤਾ, ਉਹਨਾਂ ਦਾ ਬੱਚਿਆਂ ਦਾ ਅਪਰੂਵ ਕਰਤਾ, ਤੁਸੀਂ ਆਪਣੇ ਤੁਹਾਡੇ ਕੋਲ ਆਲਰੇਡੀ ਇੱਕ ਲਾਇਰ ਹੈਗਾ, ਤੁਸੀਂ ਉਹ ਲਾਇਰ ਨੂੰ ਕਹੋ ਕਿ ਤੂੰ ਉਹਨਾਂ ਨੂੰ ਅਸਾਈਲਮ ਆਫਿਸ ਨੂੰ ਡਾਇਰੈਕਟਲੀ ਫੋਲੋ ਅਪ ਕਰਕੇ ਕੀ ਚੱਲ ਰਿਹਾ ਹੈਗਾ। ਜੇ ਅਸਾਈਲਮ ਆਫਿਸ ਤੁਹਾਨੂੰ ਲਿਖ ਕੇ ਦੇ ਦਿੰਦਾ ਕਿ ਪੈਂਡਿੰਗ ਹੈ ਤੇ ਫਿਰ ਦੈਨ ਇਟਸ ਆਲ ਗੁੱਡ। ਜੀ। ਤੇ ਜੇ ਉਹ ਕੇਸ ਰਿਜੈਕਸ਼ਨ ਵਾਲਾ ਜਿਹੜਾ ਉਹ ਕਰ ਦਿੰਦੇ ਨੇ ਤੇ ਫਿਰ ਕੀ ਇਹਨਾਂ ਦਾ ਹੈਗਾ ਨੈਕਸਟ ਸਟੈਪ? ਜੇ ਉਹ ਕਹਿੰਦੇ ਨੇ ਕਿ ਕੇਸ ਡਿਨਾਈ ਹੋ ਗਿਆ ਫਿਰ ਕੀ ਹੈਗਾ ਕਿ ਇਹਨਾਂ ਨੂੰ ਇੱਕ ਨੋਟਿਸ ਟੂ ਅਪੀਅਰ ਆਉਂਦਾ ਹੁੰਦਾ ਕੋਰਟ ਮੋਰੇ ਕਿ ਪੇਸ਼ ਹੋਵੋ, ਜਾਂ ਅਸਾਈਲਮ ਆਫਿਸ ਹੀ ਰੈਫਰਲ ਨੋਟਿਸ ਦੇ ਦਿੰਦਾ ਹੈ ਕਿ ਤੁਸੀਂ ਤੁਹਾਡੀ ਇੰਨੀ ਤਰੀਕ ਨੂੰ ਤੁਹਾਡੀ ਮਾਸਟਰ ਹੀਅਰਿੰਗ ਹੈ। ਤੇ ਉਹ ਜਿਹੜਾ ਨੋਟਿਸ ਹੈ ਜੇ ਆਪ ਨਹੀਂ ਆਉਂਦਾ ਤੇ ਫਿਰ ਇਹਨਾਂ ਦਾ ਕਲਾਇੰਟ, ਇਹਨਾਂ ਦਾ ਜਿਹੜਾ ਲਾਇਰ ਹੈ ਉਹਨਾਂ ਨੂੰ ਕੋਰਟ ਮੋਰੇ ਇਹਨਾਂ ਦਾ ਕੇਸ ਲਵਾ ਸਕਦਾ। ਠੀਕ ਹੈ ਜੀ। ਅਗਲੇ ਕਾਲਰ ਨੇ ਦਿਲਬਾਗ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਆਪਣਾ ਜੀ ਜਿੱਦਾਂ ਅਸੀਂ ਗ੍ਰੀਨ ਕਾਰਡ ਸਾਡਾ ਗੁਰੂ ਘਰ ਵੱਲੋਂ ਹੋਇਆ ਸੀਗਾ ਤੇ ਬੱਚੇ ਦਾ ਅਪਲਾਈ ਕੀਤਾ ਸੀਗਾ ਜੀ। ਤੋਂ ਪਿਛਲੇ ਸਾਲ ਇੰਟਰਵਿਊ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਸਾਲ ਉਹਦਾ ਰੱਖਿਆ, ਬਾਅਦ ਚ ਉਹਨਾਂ ਨੇ ਰਿਫਿਊਜ਼ ਕਰਦਾ ਤੇ NVC ਉਹਨਾਂ ਨੇ ਵਾਪਸ ਭੇਜਤਾ ਇੱਥੇ ਜੀ। ਤੇ ਇੱਧਰੋਂ ਕੋਈ ਜਵਾਬ ਨਹੀਂ ਆਇਆ ਹਜੇ ਸਾਨੂੰ ਕਿ ਇੱਥੇ ਜੋ ਕੀ ਕਰ ਸਕਦੇ ਸੀ। ਤੁਸੀਂ ਤੁਹਾਡਾ ਗ੍ਰੀਨ ਕਾਰਡ ਆ ਗਿਆ ਆਲਰੇਡੀ? ਹਾਂਜੀ ਗ੍ਰੀਨ ਕਾਰਡ ਤੇ ਹੋ ਗਿਆ ਸੀ, 2.5 ਸਾਲ ਹੋ ਗਏ ਜੀ। ਤੁਸੀਂ ਉਹਨਾਂ ਲਈ ਫੈਮਿਲੀ ਬੇਸ ਸਿੱਧੀ 130 ਪਟੀਸ਼ਨ ਫਾਈਲ ਕਰੋ। ਦੁਬਾਰਾ ਕਰਨਾ ਪੜੂਗਾ? ਤੁਸੀਂ ਪਹਿਲਾਂ 824 ਕੀਤਾ ਸੀ ਨਾ ਫਾਈਲ ਉਹਨਾਂ ਲਈ? ਹਾਂਜੀ 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 ਹਾਂਜੀ। ਉਹ ਤਾਂ ਡਿਨਾਈ ਕਰਤਾ। ਹੁਣ ਜੇ ਦੁਬਾਰਾ ਤੁਸੀਂ ਕਰਦੇ ਹੋ ਫਿਰ ਤੁਸੀਂ 1.5 ਸਾਲ ਲਟਕੋਗੇ। ਤੁਸੀਂ ਹੁਣ ਗ੍ਰੀਨ ਕਾਰਡ ਹੈਗੇ ਹੋ, ਤੁਸੀਂ ਗ੍ਰੀਨ ਕਾਰਡ ਵਾਲੀ ਫੈਮਿਲੀ ਪਟੀਸ਼ਨ ਫਾਈਲ ਕਰੋ ਉਹਨਾਂ ਦੇ ਲਈ। ਹਾਂਜੀ ਤਕਰੀਬਨ ਕਿਉਂਕਿ ਤੁਸੀਂ ਨਹੀਂ ਤਾਂ ਦੇ ਬੰਦੇ ਸਾਰਿਆਂ ਨੇ ਇਹੀ ਹਾਲ ਹੋਇਆ। ਹਾਂਜੀ, ਨਹੀਂ ਤਾਂ ਤੁਸੀਂ ਨਾ ਫਿਰ ਗੁਰਦੁਆਰੇ ਤੇ ਡਿਪੈਂਡ ਰਹੋਗੇ, ਉਹ ਫਿਰ ਅੱਗੇ ਤੁਹਾਨੂੰ ਹਨਾ ਉਹਨਾਂ ਨੂੰ ਸਪੋਰਟ ਕਰਨਾ ਪੈਣਾ। ਹੁਣ ਤੁਸੀਂ ਜੇ ਆਲਰੇਡੀ ਗ੍ਰੀਨ ਕਾਰਡ ਹੋਲਡਰ ਹੋ ਤੁਸੀਂ ਫੈਮਿਲੀ ਬੇਸ ਵਾਲੀ ਕੈਟਾਗਰੀ 'ਚ ਜਾਓ ਸਿੱਧੇ ਜੀ। ਵੇਟ ਠੀਕ ਹੈ ਜੀ। ਠੀਕ ਹੈ ਜੀ, ਥੈਂਕ ਯੂ ਜੀ। ਇੱਕ ਮੈਂ ਦੱਸਦਾ ਭਾਜੀ ਡਿਨਾਈ ਕਿਉਂ ਹੁੰਦੇ ਨੇ, ਜਿੱਦਾਂ ਨਾ ਲੋਕਾਂ ਨੇ ਲਿਖਿਆ ਹੁੰਦਾ ਕਿ ਮਿਨਿਸਟਰ ਦੀ ਪੋਜੀਸ਼ਨ ਹੈ। ਕਈ ਹੁਣ ਗੁਰਦੁਆਰਿਆਂ ਨਾਲ ਆਪਾਂ ਦੇਖਦੇ ਨੇ ਕਿ ਜਿੱਦਾਂ ਉਹ ਕਲਰਕ ਹੁੰਦੇ ਨੇ ਪੈਰਾਲੀਗਲ, ਕੀ ਹੈਗਾ ਕਿ ਲੈਫਟ ਰਾਈਟ ਫਾਈਲ ਕਰੀ ਜਾਂਦੇ, ਸਾਰਿਆਂ ਨੂੰ ਮਿਨਿਸਟਰ ਬਣਾਤਾ, ਸਾਰਿਆਂ ਨੂੰ ਉਹ ਬਣਾਤਾ, ਸੰਤ ਬਣਾਤਾ। ਜਦੋਂ ਘਰ ਵਾਲੇ ਜਾਂਦੇ ਨੇ ਉੱਥੇ ਉਹਨਾਂ ਤੋਂ ਪੁੱਛਦੇ ਨੇ ਕਿ ਕੀ ਕਰਦੇ ਨੇ, ਉਹ ਕਹਿੰਦੇ ਕਿ ਇੱਦਾਂ ਜੀ ਲੰਗਰ ਦੀ ਸੇਵਾ ਕਰਦੇ ਨੇ, ਆਹ ਕਰਦੇ ਨੇ। ਫਿਰ ਇਮੀਗ੍ਰੇਸ਼ਨ ਕੀ ਦੇਖਦੀ ਹੈ, ਉਹ ਦੇਖਦੀ ਹੈ ਕਿ ਇਨਕਨਸਿਸਟੈਂਸੀ ਹੈ। ਇਹ ਜਿਹੜਾ ਗ੍ਰੀਨ ਕਾਰਡ ਫਾਈਲ ਕੀਤਾ ਸੀਗਾ ਉਹਦੇ ਵਿੱਚ ਕੁਝ ਹੋਰ ਲਿਖਿਆ ਸੀਗਾ, ਉਹ ਜਿਹੜਾ ਹੈਗਾ ਉਹ ਬੰਦਿਆਂ ਨੂੰ ਪਤਾ ਨਹੀਂ ਕਿ ਉਹ ਲਾਇਰ ਕਲਰਕ ਕੀ ਲਿਖ ਕੇ ਦੇ ਰਿਹਾ ਹੈਗਾ, ਮਤਲਬ ਆਪਣੀਆਂ ਡਿਊਟੀਜ਼ ਨਹੀਂ ਪਤਾ। ਤੇ ਜਦੋਂ ਰਿਸ਼ਤੇਦਾਰਾਂ ਨੂੰ ਪੁੱਛਿਆ ਜਾਂਦਾ ਕਿ ਕੀ ਤੁਹਾਡੇ ਉੱਥੇ ਉਹ ਕਰਦੇ ਨੇ, ਉਹ ਕੋਈ ਹੋਰ ਜਵਾਬ ਦਿੰਦੇ ਨੇ। ਉਹਦੇ ਕਰਕੇ ਜਿਹੜੇ ਆ ਸਾਰੇ ਆਰਵੀਜ਼ ਵਾਲੇ ਜਿਹੜੇ ਕੇਸ ਸੀਗੇ ਕਾਫੀ ਜ਼ਿਆਦਾ ਵੱਡੇ ਪੱਧਰ ਤੇ ਕੁਐਸਚਨਿੰਗ ਇਹਨਾਂ ਦੀ ਪਹਿਲਾਂ ਹੋਈ ਹੈ। ਤੇ ਜੇ ਇਦਾਂ ਦਾ ਟ੍ਰੈਂਡ ਚੱਲਦਾ ਰਿਹਾ ਆਉਣ ਵਾਲੇ ਟਾਈਮਾਂ ਤੇ ਇਨਵੈਸਟੀਗੇਸ਼ਨ ਵੀ ਇਹਦੀ ਹੋਊਗੀ ਹਨਾ, ਫਿਰ ਗ੍ਰੀਨ ਕਾਰਡ ਮਗਰ ਵੀ ਆਊਗੀ ਕਿ ਡਿਊਟੀਆਂ ਐਕਚੁਅਲੀ ਜੇ ਕਰ ਕੀ ਰਹੇ ਸੀਗੇ। ਜਿਹੜਾ R1 ਵੀਜ਼ਾ ਹੈਗਾ ਉਹ ਜਿਹੜੇ ਥੱਲੇ ਜਿਹੜਾ ਲੰਗਰ ਵਗੈਰਾ ਪ੍ਰਤਾਨ ਉਹਨੂੰ ਉਸ ਕੰਮਾਂ ਦੇ ਲਈ ਨਹੀਂ ਮਿਲਦਾ। ਤੁਸੀਂ ਇਹ ਨਹੀਂ ਕਹਿ ਸਕਦੇ ਉਹਨਾਂ ਨੂੰ ਕਿ ਇਹ ਕੰਮ ਮੈਂ ਕਰਨੇ 1000 ਵੀਜ਼ੇ ਤੇ ਹੁਣ ਜੇ ਦੁਬਾਰਾ ਤੁਸੀਂ 824 ਨੂੰ ਇਹ ਚੈਲੰਜ ਕਰਦੇ ਨੇ ਸਾਰੇ ਜਿਹੜਾ ਗਰੁੱਪ ਹੈਗਾ, ਫਿਰ ਦੁਬਾਰਾ ਉਹੀ ਇਨਵੈਸਟੀਗੇਸ਼ਨ ਹੋਗੀ ਕਿ ਸਹੀ ਸੀਗਾ ਕਿ ਨਹੀਂ ਸਹੀ ਸੀਗਾ। ਇਸ ਲਈ ਜਿਹੜਾ ਹੈਗਾ ਬੈਸਟ ਫੈਮਿਲੀ ਬੇਸ ਦੇ ਥੱਲੇ ਫਾਈਲ ਕਰੋ। ਜੀ ਜੀ, ਜਿਨ੍ਹਾਂ ਕੋਲ ਆਲਰੇਡੀ ਗ੍ਰੀਨ ਕਾਰਡ ਆ ਗਿਆ ਹੈ ਉਹ ਬੈਸਟ ਇਹੀ ਆ ਵੀ ਫੈਮਿਲੀ ਬੇਸ 130 ਵਾਲਾ ਕਰੋ। ਅਗਲੇ ਕਾਲਰ ਨੇ ਚਰਨਜੀਤ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਪੁੱਛਣਾ ਸੀ ਇਹਦਾ ਵੇਵਰ ਬਾਰੇ ਹੈ ਨਾ, ਤੇ ਮੇਰੇ ਕੋਲ ਪਹਿਲਾਂ ਵੇਵਰ ਹੈਗਾ ਸੀ 5 ਸਾਲ ਦਾ। ਮੈਂ ਇਸ ਵੇਲੇ ਕੈਨੇਡਾ 'ਚ ਰਹਿਣਾ ਤੇ ਸਿਟੀਜ਼ਨ ਆ ਕੈਨੇਡੀਅਨ, ਪਹਿਲਾਂ ਅਮਰੀਕਾ 'ਚ ਰਹਿੰਦਾ ਹੁੰਦਾ ਸੀ ਮੈਂ। ਤੁਹਾਡੇ ਤੇ ਡਿਪੋਰਟੇਸ਼ਨ ਲੱਗੀ ਹੈ? ਹਾਂਜੀ ਇੱਧਰ ਲੱਗ ਗਏ ਸੀ ਅਮਰੀਕਾ 'ਚ, ਤੇ ਮੈਂ ਅੱਗੇ 2-3 ਵਾਰੀ ਵੇਵਰ ਮਿਲਿਆ ਤੇ ਹੁਣ ਮੈਂ ਅੱਗੇ ਹੁਣ ਭਰੇ ਹੋਏ ਸੀ। ਅੱਗੇ ਵੀ ਮੈਂ ਬਾਰਡਰ ਤੇ ਪੇਪਰ ਦਿੰਦਾ ਹੁੰਦਾ ਸੀ ਇਹ ਭਰ ਕੇ, ਇਹ ਤੇ ਮੇਰੇ ਲਾਇਰ ਕੈਨੇਡੀਅਨ ਇਸ ਭਰਦਾ ਹੁੰਦਾ ਸੀਗਾ। ਤੇ ਹੁਣ ਬਾਰਡਰ ਹੈਗਾ ਬੰਦ, ਉਹ ਬਾਰਡਰ ਤੇ ਲੈਂਦੇ ਨਹੀਂ, ਉਹ ਐਪਲੀਕੇਸ਼ਨ ਫਿੰਗਰਪ੍ਰਿੰਟ ਲੈਂਦੇ ਹੁੰਦੇ ਸੀ ਤੇ ਨਾਲ ਉਹ ਲੈ ਲੈਂਦੇ ਹੁੰਦੇ ਸੀ ਐਪਲੀਕੇਸ਼ਨ ਵੇਵਰ ਦੀ। ਤੇ ਹੁਣ ਬਾਰਡਰ ਤੇ ਲੈਂਦੇ ਨਹੀਂ ਉਹ। ਤੇ ਹੋਰ ਹੈ ਚਾਂਸ ਕੋਈ ਜੇ ਤੁਸੀਂ ਕਰ ਸਕਦੇ ਹੋ? ਤੁਸੀਂ ਵਾਪਸ ਆਏ ਹੋ ਫਿਰ ਇਹ ਲੈ ਕੇ ਐਪਲੀਕੇਸ਼ਨ ਵੇਵਰ ਦੇ? ਹਾਂ ਮੈਨੂੰ ਹੋ ਗਿਆ 10-11 ਸਾਲ ਮੈਂ ਟਰੱਕ ਚਲਾਉਣਾ ਆਉਂਦਾ ਜਾਂਦਾ, ਹੁਣ ਵੀ ਅਮਰੀਕਾ 'ਚ ਹੀ ਆ। ਮੈਂ ਐਵਰੀ ਵੀਕ ਜਾਂਦਾ, 4 ਮਹੀਨੇ ਦਾ ਰਹਿੰਦਾ ਮੇਰਾ। ਵੈਸੇ ਮੈਂ ਉਹ ਰੀਅਪਲਾਈ ਕਰਨਾ ਚਾਹੁੰਦਾ। ਉਹ ਇਹ ਤਾਂ ਤੁਹਾਨੂੰ ਜਿਹੜੀ ਅਮਰੀਕਾ ਦੇ ਵਿੱਚ ਤਾਂ ਏਜੰਸੀ ਹੈਗੀ ਆ USCIS, ਇਹਨਾਂ ਨੇ ਤੁਹਾਨੂੰ ਜਿਹੜੀ
ਜਿਹੜੀ ਤੁਸੀਂ ਏਜੰਸੀ ਨਾਲ ਡੀਲ ਕਰਨਾ ਟਰੱਕ ਨੇ CBP ਨਾਲ ਤੁਸੀਂ ਡੀਲ ਕਰਨਾ। ਜਿਹੜਾ CBP ਵਾਲਾ ਮਸਲਾ ਉਹ CBP ਵਾਲੇ ਸੋਲਵ ਕਰ ਸਕਦੇ ਨੇ ਤੁਹਾਡਾ। ਉਹ ਤੁਹਾਨੂੰ ਉਹਨਾਂ ਦੇ ਥਰੂ ਹੀ ਕਰਨਾ ਪੈਣਾ। ਉਹਨਾਂ ਦਾ ਤੁਸੀਂ ਨੰਬਰ ਪੜੋ, ਜਿਹੜਾ ਵੀ CBP ਵਾਲਾ ਹੈਗਾ ਉਹਨਾਂ ਨੂੰ ਇਨਕੁਆਇਰੀ ਪਾਓ ਕਿ ਕਿੱਦਾਂ ਕਰਨਾ। ਇਹ ਅੱਗੇ ਭਰ ਕੇ ਭੇਜਦੇ ਹੁੰਦੇ ਸੀ ਐਪਲੀਕੇਸ਼ਨ। ਇਹ ਜਿਹੜਾ ਫਾਲਸ ਚਰਚ ਵੀ ਇਹ ਤੇ ਆਪਣਾ ਉਧਰ ਆ ਈਸਟ ਦੇ ਵਿੱਚ ਆ। ਵੇਵਰ ਕਿਹੜਾ ਵਾਲਾ ਫਾਈਲ ਕਰ ਰਹੇ ਇਹ ਜਿਹੜਾ ਵੇਵਰ ਆ ਇਹ ਹੁਣ ਮੇਰੇ ਕੋਲ 5GR ਦਾ ਸੀਗਾ ਤੇ ਇਹਨਾਂ ਨੇ ਇਹ ਸੈਕਸ਼ਨ ਲਾਇਆ 212A ਤੇ 6C। ਚਲੋ ਤੁਸੀਂ ਸਾਡੇ ਭਾਜੀ ਆਫਿਸ ਨੂੰ ਕੰਟੈਕਟ ਕਰੋ ਤੇ ਜਿਹੜਾ ਤੁਹਾਡਾ ਵੇਵਰ ਉਹਨਾਂ ਨੇ ਪੁਰਾਣਾ ਭੇਜਿਆ ਉਹਦੀ ਕਾਪੀ ਭੇਜੋ ਸਾਨੂੰ। ਤੇ ਇਹਨਾਂ ਦਾ ਫੋਨ ਨੰਬਰ ਤੁਸੀਂ ਨੋਟ ਕਰ ਲਓ। ਇਹ ਹੈਗਾ ਇਹਨਾਂ ਦੇ ਆਫਿਸ ਦਾ 4159090503 415-909-0503 ਦੇ ਉੱਤੇ ਜਿਹੜਾ ਤੁਸੀਂ ਇਹਨਾਂ ਦੇ ਆਫਿਸ ਦੇ ਵਿੱਚ ਕਾਲ ਤੁਸੀਂ ਕਰੋ ਤੇ ਆਪਣਾ ਜਿਹੜੀ ਆ ਉਹ ਗੱਲਬਾਤ ਇਸ ਨੂੰ ਅੱਗੇ ਤੁਸੀਂ ਵਧਾ ਸਕਦੇ ਹੋ। ਤੇ ਹੁਣ ਅੱਜ ਦੇ ਪ੍ਰੋਗਰਾਮ ਦਾ ਸਮਾਂ ਵੀ ਜਿਹੜਾ ਹੁਣ ਇੱਥੇ ਹੀ ਸਮਾਪਤ ਕਰਦੇ ਹਾਂ। ਤੇ ਅਟਾਰਨੀ ਜਗਬੀਰ ਢੇਰਕੀਆਣਾ ਜੀ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ ਜੀ। ਤੁਸੀਂ ਸਾਡੇ ਨਾਲ ਜੁੜੇ, ਖਬਰਾਂ ਦੇ ਬਾਰੇ ਪਹਿਲਾਂ ਜਾਣਕਾਰੀ ਦਿੱਤੀ ਤੇ ਫਿਰ ਜਿਹੜੇ ਆ ਸਰੋਤਿਆਂ ਦੇ ਜਿਹੜੇ ਸਵਾਲਾਂ ਦੇ ਜਵਾਬ ਦਿੱਤੇ। ਬਹੁਤ ਸ਼ੁਕਰੀਆ, ਧੰਨਵਾਦ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨ ਕੀ ਜਿਹੀ ਸਤਿ ਸ੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।